ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਆਇਆਂ ਨੂੰ ਸਵਾਗਤ ਹੈ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਅੱਜ ਦੇ ਅਪਡੇਟ ਟਰੱਕਿੰਗ ਪ੍ਰੋਗਰਾਮ ਦੇ ਵਿੱਚ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਹਰਜੋਤ ਸਿੰਘ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਦਸੰਬਰ ਦੀ 4 ਤਰੀਕ ਆ, ਦਿਨ ਵੀਰਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਟਰੱਕਿੰਗ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-0503 ਦੇ ਉੱਤੇ। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਗੁਰਮੇਲ ਸਿੰਘ ਲਿੱਦੜ ਬੇਕਰਸਫੀਲਡ, ਲਖਵੀਰ ਸਿੰਘ ਸਮਰਾ ਟੈਕਸਸ, ਸਤਨਾਮ ਸਿੰਘ ਸੰਨੀ ਪਰੇਵਾਲ ਯੂਬਾ ਸਿਟੀ, ਅਮਰਜੀਤ ਸਿੰਘ ਸਟਾਕਟਨ ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ। ਟੈਕਸ ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605 ਦੇ ਉੱਤੇ। ਇਕਬਾਲ ਸਿੰਘ ਜੌਹਲ LA, ਹਰਜੀਤ ਸਿੰਘ ਲੈਥਰੋਪ, ਮੰਗਲ ਸਿੰਘ ਸਮਰਾ ਨਾਰਥਵੁੱਡ ਮੋਟਲਸ ਬਲੇਨ, ਨਰਿੰਦਰ ਸਿੰਘ ਇੰਡੀਆਨਾ, ਗੁਰਮੇਲ ਬਾਸੀ ਐਲ ਗਰੁੱਪ, ਊੜਾ ਡੈਟ ਰਿਲੀਫ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਕਰਜ਼ਾ ਮਾਫ ਕਰਵਾਉਣ ਦੀ ਸਹੂਲਤ ਲੈ ਸਕਦੇ ਹੋ। ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ, ਡੈਟ ਨੂੰ ਕੰਸੋਲੀਡੇਟ ਕਰਨਾ ਹੈ, ਕਾਲ ਕਰੋ 8888889914। ਹਰਨੇਕ ਸਿੰਘ ਪਾਵਲਾ, ਰੈਂਟਨ ਵਾਸ਼ਿੰਗਟਨ, ਤਲਵਿੰਦਰ ਗਿੱਲ, ਰਵਿੰਦਰ ਬਸਰਾ ਬੇਕਰਸਫੀਲਡ, ਬਲਜਿੰਦਰ ਨੇਜਰ ਵੁੱਡਲੈਂਡ, ਪਰਮਜੀਤ ਸਿੰਘ ਦਾਖਾ ਬਰਕਲੇ, ਸਿਕੰਦਰ ਸਿੰਘ ਗਰੇਵਾਲ ਟ੍ਰੇਸੀ, ਗੁਰਨੇਕ ਸਿੰਘ ਬਾਗੜੀ ਫਰੈਸਨੋ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਹੈ, ਸੰਪਰਕ ਕਰੋ 408-722-7698 ਤੇ। ਜੀ ਸਰੋਤੇ, ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਅੱਜ ਦਾ ਪ੍ਰੋਗਰਾਮ ਸਾਡਾ ਟਰੱਕਿੰਗ ਨੂੰ ਲੈ ਕੇ ਹੁੰਦਾ ਤੇ ਕੀ ਕੁਝ ਟਰੱਕਿੰਗ ਇੰਡਸਟਰੀ ਦੇ ਵਿੱਚ ਵਾਪਰ ਰਿਹਾ ਹੈਗਾ। ਉਸ ਤੋਂ ਪਹਿਲਾਂ ਆਪਾਂ ਅਮਰੀਕਾ ਜਾਂ ਦੁਨੀਆ ਦੇ ਵਿੱਚ ਕੀ ਕੁਝ ਵਾਪਰਿਆ ਕੁਝ ਖਬਰਾਂ ਸਾਂਝੀਆਂ ਕਰਾਂਗੇ ਤੇ ਬਾਅਦ ਦੇ ਵਿੱਚ ਆਪਾਂ ਟਰੱਕਿੰਗ ਨਾਲ ਰਿਲੇਟਡ ਜਿਹੜੇ ਇਸ਼ੂਜ਼ ਆ ਜਾਂ ਟਰੱਕਿੰਗ ਨਾਲ ਰਿਲੇਟਡ ਨਿਊਜ਼ ਹੈਗੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਸੋ ਪਹਿਲੀਆਂ ਖਬਰਾਂ ਵੱਲ ਆਈਏ ਤੇ ਰਿਪਬਲਿਕਨਸ ਨੇ ਜੋ ਪੀਟ ਹੈਗਸਥ ਹੈਗੇ ਆ ਪੈਂਟਾਗਨ ਦੇ ਹੈਡ, ਉਹਨਾਂ ਨੂੰ ਸੈਕਟਰੀ ਆਫ ਜਿਹੜੇ ਡਿਫੈਂਸ ਹੈਗੇ ਆ, ਸੈਕਟਰੀ ਆਫ ਵਾਰ ਕਹਿ ਦੋ, ਉਹਨਾਂ ਦੇ ਉੱਤੇ ਆਪਣੀ ਜਿਹੜੀ ਆ ਤੰਜ ਜਿਹੜਾ ਕੱਸਣਾ ਸ਼ੁਰੂ ਕਰ ਦਿੱਤਾ ਹੈਗਾ। ਐਡਮਿਰਲ ਫਰੈਂਕ ਬਰੈਡਲੀ ਉਹ ਲਾ ਮੇਕਰਸ ਨੂੰ ਅੱਜ ਮਿਲਣ ਜਾ ਰਹੇ ਆ, ਜਿਹਦੇ ਵਿੱਚ ਉਹ ਡਿਸਕਸ ਕਰਨਗੇ ਕਿਸ ਤਰ੍ਹਾਂ ਜਿਹੜੇ 11 ਲੋਕ ਆ ਉਹਨਾਂ ਦੀ ਮੌਤ ਹੋਈ ਜਦੋਂ ਇੱਕ ਬੋਟ ਦੇ ਉੱਤੇ ਅਟੈਕ ਕਰ ਦਿੱਤਾ ਗਿਆ ਸੀ। ਐਡਮਿਰਲ ਇਹ ਕਹਿ ਰਿਹਾ ਆ ਵੀ ਜੇ ਅਸੀਂ ਨਾ ਵੀ ਦੂਜੀ ਵਾਰੀ ਜਾਂਦੇ ਤਾਂ ਵੀ ਉਹਨਾਂ ਨੇ ਫੇਰ ਉਹ ਜਿਹੜੀ ਡਰੱਗ ਵਾਲੀ ਬੋਟ ਆ ਉਹ ਲੈ ਕੇ ਇੱਥੇ ਆਣੀ ਸੀਗੀ ਅਮਰੀਕਾ ਨੂੰ। ਸੋ ਆਪਣੇ ਆਪ ਨੂੰ ਜਿਹੜਾ ਕਿਸੇ ਤਰ੍ਹਾਂ ਜਿਹੜੇ ਸੇਵ ਕਰਨ ਦੀ ਕੋਸ਼ਿਸ਼ ਕਰ ਰਹੇ ਹੈਗੇ ਆ। ਪੈਂਟਾਗਨ ਦੀ ਜਿਹੜੀ ਹੁਣ ਸਕਰੂਨਟੀ ਆ ਉਹ ਕਾਫੀ ਜ਼ਿਆਦਾ ਹੋ ਗਈ ਹੈਗੀ ਆ, ਕਿਉਂਕਿ ਲਾ ਮੇਕਰਸ ਕੁਐਸਚਨ ਕਰ ਰਹੇ ਆ ਵੀ ਸਾਡਾ ਕਿੰਨਾ ਕੁ ਜਿਹੜਾ ਡਿਫੈਂਸ ਸੈਕਟਰੀ ਪੀਟ ਹੈਗਸਥ ਦੇ ਵਿੱਚ ਵਿਸ਼ਵਾਸ ਹੈਗਾ ਆ ਕਿ ਨਹੀਂ। ਰਿਪਰੈਜ਼ੈਂਟੇਟਿਵ ਮਾਈਕ ਰੋਗਨ ਅਲਬਾਮਾ ਦੇ ਆ, ਜੋ ਚੇਅਰ ਹੈਗੇ ਹਾਊਸ ਆਰਮ ਸਰਵਿਸਿਜ਼ ਕਮੇਟੀ ਦੇ, ਉਹਨਾਂ ਨੇ ਵੀ ਜਿਹੜੀ ਸੀਕ੍ਰੇਸੀ ਆ ਉਸ ਨੂੰ ਕੰਡੈਮ ਕੀਤਾ ਹੈਗਾ ਤੇ ਉਹਨਾਂ ਨੇ ਕਿਹਾ ਵੀ ਹੈਗਸਥ ਜਿਹੜਾ ਕਲੀਅਰਲੀ ਨਹੀਂ ਜੋ ਡਿਸਕਸ ਕਰ ਰਿਹਾ ਵੀ ਕੀ ਕੁਝ ਵਾਪਰਿਆ ਹੈਗਾ ਆ। ਮਾਰਕ ਐਲੀ ਹੁਣੀ ਤਾਂ ਆਪਣੀ ਓਪਨਲੀ ਪੋਜੀਸ਼ਨ ਜਿਹੜੇ ਡੈਮੋਕ੍ਰੇਟਾਈਜ਼ ਉਹਨਾਂ ਤੋਂ ਲਈ ਹੋਈ ਆ। ਉਹਨਾਂ ਨੇ ਤਾਂ ਜਦੋਂ ਇੱਕ ਵਾਰੀ ਵੀਡੀਓ ਵੀ ਜਾਰੀ ਕੀਤੀ ਸੀ ਵੀ ਕਿਸੇ ਤਰ੍ਹਾਂ ਦੇ ਇਲੀਗਲ ਆਰਡਰ ਜਿਹੜੇ ਆ ਸਾਡੀਆਂ ਜਿਹੜੀਆਂ ਫੋਰਸਿਸ ਆ ਉਹਨਾਂ ਨੂੰ ਨਹੀਂ ਲੈਣੇ ਚਾਹੀਦੇ ਹੈਗੇ, ਉਹਨਾਂ ਤੋਂ ਬਾਅਦ ਉਹਨਾਂ ਦੇ ਦੁਆਲੇ ਵੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਕਾਫੀ ਬਿਆਨ ਜਿਹੜੇ ਕੱਸੇ ਸੀਗੇ। ਜੀ, ਅਗਲੀ ਗੱਲ ਕਰਦੇ ਜਾਈਏ। FBI ਕਹਿੰਦੇ ਵੀ ਉਸ ਸਸਪੈਕਟ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਆ ਜਿਹੜਾ 2021 ਦੇ ਵਿੱਚ DC 'ਚ ਪਾਈਪ ਬੰਬ ਕੇਸ ਸਾਹਮਣੇ ਆਇਆ ਸੀ। ਡੈਮੋਕ੍ਰੇਟ ਨੈਸ਼ਨਲ ਕਮੇਟੀ ਤੇ ਰਿਪਬਲਿਕਨ ਨੈਸ਼ਨਲ ਕਮੇਟੀ ਦੇ ਜਿਹੜੇ ਹੈੱਡਕੁਆਟਰਸ ਆ ਉਸ ਦੇ ਬਾਹਰ 6 ਜਨਵਰੀ ਵਾਲੀ ਜਿਹੜੇ ਹਿੰਸਾ ਤੋਂ ਪਹਿਲਾਂ ਕਹਿੰਦੇ ਵੀ ਕਿਸੇ ਨੇ 2 ਪਾਈਪ ਬੰਬ ਇਹਨਾਂ ਦੋਨਾਂ ਕਮੇਟੀਆਂ ਦੇ ਹੈੱਡਕੁਆਟਰ ਦੇ ਬਾਹਰ ਲਾਏ ਸੀਗੇ। 4 ਲਾ ਐਨਫੋਰਸਮੈਂਟ ਸੋਰਸਿਸ ਨੇ CBS ਨਿਊਜ਼ ਨੂੰ ਦੱਸਿਆ ਵੀ 30 ਸਾਲਾਂ ਦਾ ਇੱਕ ਬ੍ਰਾਇਨ ਕੋਲ ਵੁੱਡਬ੍ਰਿਜ ਵਰਜੀਨੀਆ ਦਾ ਉਸ ਨੂੰ ਵਾਸ਼ਿੰਗਟਨ DC ਦੇ ਬਾਹਰ ਜਿਹੜਾ ਉਹ ਹਿਰਾਸਤ ਦੇ ਵਿੱਚ ਲਿਆ ਗਿਆ ਆ ਤੇ ਉਸ ਨੂੰ ਫੈਡਰਲ ਕੋਰਟ
ਦੇ ਵਿੱਚ ਜਿਹੜਾ ਚਾਰਜ ਆ ਉਹ ਕੀਤਾ ਜਾਊਗਾ। FBI ਦੇ ਸੋਰਸ ਜਿਹੜੇ ਉਹ ਦੱਸ ਰਹੇ ਆ। ਸਕੂਲ ਡਿਸਟ੍ਰਿਕਟ ਜਿਹੜੀ ਪ੍ਰਿੰਸ ਵਿਲੀਅਮ ਕਾਊਂਟੀ ਦੀ ਪੈਂਦੀ ਆ, ਉਹਦੇ ਵਿੱਚ ਵੁੱਡਬ੍ਰਿਜ ਦਾ ਇਲਾਕਾ ਵੀ ਆਉਂਦਾ ਆ, ਤੇ ਕਹਿੰਦੇ ਵੀ ਕੋਲ ਗ੍ਰੈਜੂਏਟ ਹੋਇਆ ਸੀ ਉੱਥੇ ਹੀ ਹਾਈ ਸਕੂਲ ਦੇ ਵਿੱਚ 2013 ਤੋਂ। 5 ਸਾਲਾਂ ਬਾਅਦ ਇਹ ਜਿਹੜੀ ਸਫਲਤਾ ਆ FBI ਦੇ ਹੱਥੇ ਜਿਹੜੀ ਉਹ ਲੱਗੀ ਆ। ਬਹੁਤ ਤਰ੍ਹਾਂ ਦੀਆਂ ਇਸ ਬਾਬਤ ਕਨਸੋਹਾਂ ਗੱਲਾਂ ਜਿਹੜੀਆਂ ਉਹ ਚੱਲਦੀਆਂ ਰਹੀਆਂ ਵੀ ਕੌਣ ਸੀ ਉਹ ਬੰਦਾ, ਕਿਵੇਂ ਇਸ ਨੇ ਇਹ ਸਾਰਾ ਕਾਂਡ ਨੂੰ ਅੰਜਾਮ ਜਿਹੜਾ ਉਹ ਦਿੱਤਾ ਹੋਊਗਾ। ਉਹ ਬੰਦੇ ਦਾ ਹੀ ਜਿਹੜਾ ਆ ਉਹ ਪਤਾ ਨਹੀਂ ਸੀ ਲੱਗ ਰਿਹਾ ਵੀ ਕਿਸ ਤਰੀਕੇ ਦੇ ਨਾਲ ਉਸਨੇ ਜਿਹੜੇ ਇਹ ਬੰਬ ਰੱਖੇ ਆ। ਡਿਵਾਈਸਿਸ ਕਹਿੰਦੇ ਵੀ 1x8 ਇੰਚ ਦੀਆਂ ਪਾਈਪਾਂ ਦੇ ਬਣਾਏ ਹੋਏ ਸੀ, ਕਿਚਨ ਦੇ ਟਾਈਮਰ ਲੱਗੇ ਹੋਏ ਸੀ, ਹੋਮਮੇਡ ਬਲੈਕ ਪਾਊਡਰ ਸੀਗਾ। ਡੈਟੋਨੇਟ ਤਾਂ ਨਹੀਂ ਹੋਏ। FBI ਨੇ ਜਿਹੜਾ ਕਿਹਾ ਵੀ ਇਹ ਵਾਈਬਲ ਜਿਹੜੇ ਉਹ ਸੀਗੇ, ਤੇ ਇਹਦੇ ਨਾਲ ਕਈਆਂ ਦੀ ਮੌਤ ਜਾਂ ਜਿਹੜੇ ਜ਼ਖਮੀ ਆ ਉਹ ਲੋਕ ਹੋ ਸਕਦੇ ਸੀ। 6 ਜਨਵਰੀ ਜਿਸ ਦਿਨ ਹਿੰਸਾ ਚੱਲ ਰਹੀ ਸੀ ਵਾਸ਼ਿੰਗਟਨ DC ਦੇ ਵਿੱਚ, ਕੈਪੀਟਲ ਦੇ ਉੱਤੇ, ਤਾਂ ਉਸ ਦੌਰਾਨ ਹੀ ਜਿਹੜੇ ਬੰਬ, ਇਹ ਜਿਹੜੇ ਪਾਈਪ ਬੰਬ ਆ, ਆਫਟਰਨੂਨ ਨੂੰ, ਦੁਪਹਿਰ ਨੂੰ ਜਿਹੜੇ ਆ ਉਹ ਲੱਭੇ ਸੀਗੇ ਕੈਪੀਟਲ ਦੇ ਵਿੱਚ ਜਿਹੜੇ ਰਾਈਟ ਹੋ ਰਹੇ ਸੀਗੇ। ਸਾਬਕਾ ਜਿਹੜੀ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਉਸ ਟਾਈਮ ਦੇ ਉੱਤੇ ਵਾਈਸ ਪ੍ਰੈਜ਼ੀਡੈਂਟ ਇਲੈਕਟ ਜਿਹੜੀ ਸੀਗੀ, ਉਸ ਨੂੰ ਇਵੈਕੂਏਟ ਕੀਤਾ ਗਿਆ ਸੀ DNC ਦੇ ਹੈੱਡਕੁਆਰਟਰਸ ਤੋਂ ਬਾਹਰ, ਵਾਸ਼ਿੰਗਟਨ ਜਿਹੜੇ ਇਹਨਾਂ ਦੇ ਹੈੱਡਕੁਆਰਟਰਸ ਦੇ ਬਾਹਰੋਂ, ਜਦੋਂ ਇਹ ਡਿਵਾਈਸ ਜਿਹੜੇ ਉਹ ਲੱਭੇ ਸੀਗੇ। ਸੋ ਅੱਜ ਫਾਈਨਲੀ ਕਹਿੰਦੇ ਵੀ ਇੱਕ ਬੰਦੇ ਦੀ ਇਸ ਦੇ ਵਿੱਚ ਗ੍ਰਿਫਤਾਰੀ ਜਿਹੜੀ ਉਹ ਹੋਈ ਹੈਗੀ ਆ। ਸੋ ਪਾਈਪ ਬੰਬ ਰਮੇਨ ਕਹਿੰਦੇ ਵੀ ਇੱਕ ਮਿਸਟਰੀ ਬਣਿਆ ਰਿਹਾ ਸੀਗਾ ਵੀ ਇਹ ਕੀ ਇਸ ਦੇ ਵਿੱਚ ਚੱਲ ਰਿਹਾ ਆ। FBI ਨੇ ਕੋਈ ਵੀ ਅਰੈਸਟ ਨਹੀਂ ਸੀ ਪਾਈ, ਤੇ ਹੁਣ ਫਾਈਨਲੀ ਨਾ ਹੀ ਉਸ ਟਾਈਮ ਦੇ ਉੱਤੇ ਕਿਸੇ ਸਸਪੈਕਟ ਨੂੰ ਆਇਡੈਂਟੀਫਾਈ ਜਿਹੜਾ ਉਹ ਕੀਤਾ ਸੀਗਾ। ਫੁਟੇਜ ਜਿਹੜੀ ਰਿਲੀਜ਼ ਹੋਈ ਸੀ ਪੋਟੈਂਸ਼ੀਅਲ ਸਸਪੈਕਟ ਦੀ, ਉਹ ਬਹੁਤ ਹੀ ਇੱਕ ਮਾੜੀ ਕਹਿ ਸਕਦੇ ਵੀ ਵੀਡੀਓ ਸੀ, ਜਿਹਦੇ ਵਿੱਚ ਕੁਝ ਖਾਸ ਪਤਾ ਨਹੀਂ ਸੀ ਲੱਗ ਰਿਹਾ। ਤੇ FBI ਨੇ ਤਾਂ $5 ਲੱਖ ਤੱਕ ਦਾ ਇਨਾਮ ਵੀ ਰੱਖਿਆ ਹੋਇਆ ਸੀਗਾ, ਜਿਹੜਾ ਵੀ ਇਸ ਸਸਪੈਕਟ ਨੂੰ ਲੱਭਣ ਦੇ ਵਿੱਚ ਮਦਦ ਜਿਹੜਾ ਉਹ ਕਰੂਗਾ। ਮਈ ਮਹੀਨੇ 'ਚ ਡਿਪਟੀ FBI ਦੇ ਡਾਇਰੈਕਟਰ ਡੌਨ ਬੈਂਜੀਨੋ, ਉਹਨਾਂ ਨੇ ਐਕਸ ਦੇ ਉੱਤੇ ਕਿਹਾ ਆ ਵੀ ਪਾਈਪ ਬੰਬ ਦੀ ਇਨਵੈਸਟੀਗੇਸ਼ਨ ਉਹ ਉਹਨਾਂ ਅਨੇਕਾਂ ਹੀ ਅਨਸੋਲਵਡ ਜਿਹੜੇ ਅਜੇ ਤੱਕ ਸੁਲਝਾਏ ਨਹੀਂ ਗਏ ਮਾਮਲੇ ਆ, ਉਹਨਾਂ ਦੇ ਵਿੱਚ ਆ। ਤੇ ਕਹਿੰਦੇ ਵੀ ਅਸੀਂ ਇਸ ਨੂੰ ਐਡੀਸ਼ਨਲ ਸੋਰਸਿਸ ਤੇ ਇਨਵੈਸਟੀਗੇਟਿਵ ਅਟੈਂਸ਼ਨ ਜਿਹੜੀ ਉਹ ਦੇਵਾਂਗੇ, ਤੇ ਫਾਈਨਲੀ ਆਪਾਂ ਨੂੰ ਦਸੰਬਰ 2025 ਦੇ ਵਿੱਚ ਇਹ ਪਤਾ ਲੱਗ ਰਿਹਾ ਆ ਵੀ ਇੱਕ ਜਾਣੇ ਨੂੰ ਹੁਣ ਇਸ ਮਾਮਲੇ ਦੇ ਵਿੱਚ 5 ਸਾਲ ਪੁਰਾਣੇ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਆ। 30 ਸਾਲਾਂ ਦਾ ਬ੍ਰਾਇਨ ਕੋਲ, ਵੁੱਡਬ੍ਰਿਜ ਵਰਜੀਨੀਆ ਦਾ ਰਹਿਣ ਵਾਲਾ। ਅਗਲੀ ਖਬਰ ਵੱਲ ਚਲੀਏ ਤੇ ਹੈਲਥ ਇੰਸ਼ੋਰੈਂਸ ਨੂੰ ਲੈ ਕੇ ਬਹੁਤ ਵੱਡਾ ਇਸ਼ੂ ਇਸ ਟਾਈਮ USA ਦੇ ਵਿੱਚ ਬਣਿਆ ਹੋਇਆ ਆ। ਜਿਨ੍ਹਾਂ ਨੇ ਹੈਲਥ ਇੰਸ਼ੋਰੈਂਸ ਲਈ ਆ, ਤੁਸੀਂ ਦੇਖਿਆ ਹੋਣਾ ਤੁਹਾਨੂੰ, ਆਲਰੇਡੀ ਜਿਹੜੀ ਰਿਨਿਊਅਲ ਪਲਾਨ ਆ 2026 ਦੀ, ਕਾਫੀ ਰੇਟ ਵੱਧ ਕੇ ਆਣੇ ਸ਼ੁਰੂ ਹੋ ਗਏ ਆ। ਕਾਰਨ ਕੀ ਆ, ਸਬਸਿਡੀ ਬਹੁਤ ਜ਼ਿਆਦਾ ਘਟ ਗਈ ਹੈਗੀ ਆ। ਸੈਨੇਟ ਮਿਨੋਰਟੀ ਲੀਡਰ ਚੱਕ ਸ਼ੂਮਰ ਉਹਨਾਂ ਨੇ ਇਹ ਕਿਹਾ ਵੀ ਡੈਮੋਕ੍ਰੇਟ ਨਵੀਂ ਪਲਾਨ ਲੈ ਕੇ ਆ ਰਹੇ ਆ ਫਲੋਰ ਦੇ ਉੱਤੇ ਇਸ ਵੀਰਵਾਰ ਨੂੰ, ਜਿਹਦੇ ਤਹਿਤ 3 ਸਾਲਾਂ ਲਈ ਜਿਹੜਾ ਅਫੋਰਡੇਬਲ ਕੇਅਰ ਐਕਟ ਦੀਆਂ ਸਬਸਿਡੀਜ਼ ਆ ਉਹਨਾਂ ਨੂੰ ਐਕਸਟੈਂਡ ਕੀਤਾ ਜਾਵੇ। ਸੋ ਸਾਰੇ ਦੇ ਸਾਰੇ ਜਿਹੜੇ ਡੈਮੋਕ੍ਰੇਟਸ ਆ ਉਹ ਇਸ ਦਾ ਸਾਥ ਦੇਣਗੇ। ਰਿਪਬਲਿਕਨਸ ਦੇ ਕੋਲ 1 ਹਫ਼ਤਾ ਹੈਗਾ ਵੀ ਉਹ ਇਹ ਸਾਥ ਦੇਣਗੇ ਜਾਂ ਉਹ ਆਪਣੀ ਕੋਈ ਪਲਾਨ ਲੈ ਕੇ ਆਉਂਦੇ ਹੈਗੇ ਆ। ਰਿਪਬਲਿਕਨਸ ਕਈ ਕਹਿ ਰਹੇ ਆ ਵੀ ਮੇਬੀ 2 ਸਾਲਾਂ ਦੀ ਐਕਸਟੈਂਸ਼ਨ ਹੋ ਸਕਦੀ ਆ, ਪਰ ਉਹਦੇ ਉੱਤੇ ਵੀ ਇਨਕਮ ਕੈਪ ਜਿਹੜਾ ਆ ਹੋਰ ਲਾਇਆ ਜਾ ਸਕਦਾ, ਤੇ ਨਵੀਆਂ ਰੀਸਟ੍ਰਿਕਸ਼ਨਸ ਜਿਹੜੀਆਂ ਆ ਉਹਦੇ ਉੱਤੇ ਲਾਈਆਂ ਜਾਣਗੀਆਂ। ਸੈਨੇਟ ਰਿਪਬਲਿਕਨਸ ਪਹਿਲਾਂ ਐਗਰੀ ਕੀਤੇ ਸੀ ਵੀ ਹਾਂ ਅਸੀਂ ਜਿਹੜੀ ਗਵਰਨਮੈਂਟ ਨੂੰ ਓਪਨ ਕਰਨ ਦੇ ਲਈ ਰੈਡੀ ਆ ਜੇ ਤੁਸੀਂ ਸਾਡਾ ਸਾਥ ਦਿਓ। ਸੋ 8 ਡੈਮੋਕ੍ਰੇਟ ਸੈਨੇਟਰਸ ਨੇ ਸਾਥ ਦਿੱਤਾ ਸੀ, ਤੇ ਪਰ ਉਹਨਾਂ ਨੇ ਇਹ ਕਿਹਾ ਸੀ ਵੀ ਜਦੋਂ ਨੈਕਸਟ ਟਾਈਮ ਜਿਹੜੀ ਸਾਡੀ ਮੀਟਿੰਗ ਹੋਣੀ ਹੈਗੀ ਆ, ਉਸ ਟਾਈਮ ਦੇ ਉੱਤੇ ਜਿਹੜਾ ਆ ਅਸੀਂ ਇਹ ਡਿਸਕਸ ਕਰਾਂਗੇ। ਹੁਣ ਸੈਨੇਟ ਰਿਪਬਲਿਕਨਸ ਇਹ ਹਜੇ ਵੀ ਕਹਿੰਦੇ ਵੀ ਲੱਗਦਾ ਆ ਵੀ ਉਹ ਸਪੋਰਟ ਨਹੀਂ ਕਰਨਗੇ। ਸੋ ਇਹ ਕਲੋਜ਼ ਡੋਰ ਉਹਨਾਂ ਦੀ ਮੀਟਿੰਗ ਅੱਜ ਹੋਣੀ ਆ ਆਫਟਰਨੂਨ ਦੇ ਬਾਅਦ। ਉਹ ਤੋਂ ਬਾਅਦ ਪਤਾ ਚੱਲੂਗਾ ਵੀ ਕੀ ਜਿਹੜਾ ਪ੍ਰੋਗਰਾਮ ਰਿਪਬਲਿਕਨਸ ਦਾ ਓਬਾਮਾ ਕੇਅਰ ਜਿਹੜੀਆਂ ਸਬਸਿਡੀਜ਼ ਆ ਉਹਨਾਂ ਨੂੰ ਲੈ ਕੇ ਹੈਗਾ ਆ। ਜੀ ਜੀ ਸੋ ਟਰੱਕਿੰਗ ਬਾਰੇ ਵੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਜਿਹੜੀ ਉਹ ਕਰਨੀ ਆ। ਸੋ ਟਰੱਕਿੰਗ ਬਾਰੇ ਕਾਫੀ ਅਹਿਮ ਇੱਕ ਖਬਰ ਹੋਰ ਹਾਂਜੀ ਨਹੀਂ ਉਹ ਆਪਾਂ ਕਰਦੇ ਹਾਂ, ਤੇ ਮੈਂ ਦੱਸ ਹੀ ਰਿਹਾ ਵੀ ਜਿਹੜੇ ਕੋਈ ਟਰੱਕਿੰਗ ਨੂੰ ਲੈ ਕੇ ਜੇ ਤੁਹਾਡੇ ਕੁਐਸਚਨ ਹੋਏ ਜਾਂ ਤੁਸੀਂ ਆਪਣੇ ਵਿਚਾਰ ਸਾਂਝੇ ਕਰਨੇ ਆ ਤਾਂ ਉਹ ਵੀ ਜਿਹੜੇ ਉਹ ਜ਼ਰੂਰ ਤੁਸੀਂ ਕਾਲ ਕਰ ਲਿਓ 408 272 5200 40827252
00 ਦੇ ਉੱਤੇ ਜਿਹੜੀ ਉਹ ਕਾਲ ਕਰਕੇ। ਜੀ ਹਰਜੋਤ ਸਿੰਘ ਜੀ, ਸੋ ਜੀ ਹੈਲਥ ਕੇਅਰ ਪਲਾਨ ਨੂੰ ਲੈ ਕੇ ਤਾਂ ਇਹ ਚੀਜ਼ਾਂ ਜਿਹੜੀਆਂ ਤੁਸੀਂ ਸ਼ੇਅਰ ਕਰ ਹੀ ਦਿੱਤੀਆਂ। ਹੁਣ ਜਿਹੜਾ ਹਰਜੋਤ ਸਿੰਘ ਜੀ ਇਮੀਗ੍ਰੇਸ਼ਨ ਦੇ ਮੁੱਦੇ ਦੇ ਵਿੱਚ ਇਸ ਟਾਈਮ ਜਿਹੜੇ ਸੋਮਾਲੀਅਨਸ ਦੇ ਉੱਤੇ ਬਹੁਤ ਜ਼ਿਆਦਾ ਕਹਿ ਸਕਦੇ ਹਾਂ ਵੀ ਨਿਸ਼ਾਨਾ ਉਹ ਬਣ ਚੁੱਕਾ ਹੈਗਾ ਆ। ਮਿਨੀਸੋਟਾ ਦੇ ਵਿੱਚ ਸੋਮਾਲੀ ਇਮੀਗ੍ਰੈਂਟਸ ਦਾ ਹੱਬ ਜਿਹੜਾ ਉੱਥੇ ਬਣਿਆ ਪਿਆ ਹੈਗਾ ਆ, ਤੇ ਉਹਦੇ ਚੱਲਦਿਆਂ ਹੁਣ ਆਪਾਂ ਦੇਖ ਰਹੇ ਹਾਂ ਵੀ ਜਿਹੜੇ ਸੋਮਾਲੀ ਇਮੀਗ੍ਰੈਂਟਸ ਆ ਉਹਨਾਂ ਨੂੰ ਟਰੰਪ ਹੋਣਾ ਦੇ ਦੁਆਰਾ ਬਾਰ-ਬਾਰ ਗਾਰਬੇਜ ਤੱਕ ਵੀ ਜਿਹੜਾ ਉਹ ਆਖਿਆ ਗਿਆ, ਬੈਕ ਟੂ ਵੇਅਰ ਦੇ ਕਮ ਫਰੋਮ, they have destroyed our country, all they do is complain and complain। ਇਹ ਜਿਹੜੇ ਰਾਸ਼ਟਰਪਤੀ ਟਰੰਪ ਹੋਣਾ ਨੇ ਇਸ ਟਾਈਮ ਕੀਤਾ ਆ। ਸੋ ਉਹਨਾਂ ਦਾ ਜਿਹੜਾ ਟੈਂਪਰੇਰੀ ਲੀਗਲ ਪ੍ਰੋਟੈਕਸ਼ਨ ਸੀਗੀਆਂ ਉਹ ਰੱਦ ਕਰ ਦਿੱਤੀਆਂ। ਹੁਣ 19 ਮੁਲਕਾਂ ਵਾਲਾ ਜਿਹੜਾ ਹਰਜੋਤ ਸਿੰਘ ਜੀ ਆ ਉਹ ਮਸਲਾ ਕਾਫੀ ਜ਼ਿਆਦਾ ਜਿਹੜਾ ਉਹ ਵੱਧ ਚੁੱਕਾ ਹੋਇਆ ਆ ਵੀ ਉਹਨਾਂ ਦੀਆਂ ਸਿਟੀਜ਼ਨਸ਼ਿਪ ਦੀਆਂ ਸਹੁੰ ਚੁੱਕਣ ਸਮਾਗਮ ਵੀ ਜਿਹੜੇ ਉਹ ਰੱਦ ਜਿਹੜੇ ਉਹ ਹੋਏ ਆ। ਇਸ ਮੌਕੇ ਮਿਨੀਸੋਟਾ ਦੇ ਵਿੱਚ ਦੱਸਦੇ ਆ, ਕਹਿੰਦੇ ਵੀ 80,000 ਤੋਂ ਵੱਧ ਲੋਕ ਜਿਹੜੇ ਸੋਮਾਲੀ ਡਿਸੈਂਟ ਦੇ ਰਹਿੰਦੇ ਆ। 78% ਕਹਿੰਦੇ ਵੀ ਇਹ ਜਿਹੜੀਆਂ ਟਵਿਨ ਸਿਟੀਜ਼ ਆ ਮਿਨੀਐਪੋਲਿਸ ਤੇ ਸੇਂਟ ਪਾਲ ਆ ਉਹਦੇ ਵਿੱਚ ਜ਼ਿਆਦਾ ਵਸੇ ਹੋਏ ਨੇ। ਸੋ ਇਹ ਇਲਹਾਨ ਉਮਰ ਜਿਹੜੀ ਆ ਉਹ ਵੀ ਉਸੇ ਇਲਾਕੇ ਦੇ ਵਿੱਚੋਂ ਹੀ ਜਿਹੜੀ ਆਉਂਦੀ ਆ। ਇਲਹਾਨ ਉਮਰ ਦੇ ਨਾਲ ਤਾਂ ਟਰੰਪ ਹੋਣਾ ਦਾ ਕਾਫੀ ਕਹਿ ਲਓ ਵੀ ਸਿੰਘ ਫਸਦੇ ਰਹਿੰਦੇ ਆ, ਪੇਚਾ ਉਹਨਾਂ ਦਾ ਇਸ ਦੇ ਵਿੱਚ ਪੈਂਦਾ ਹੀ ਜਿਹੜਾ ਉਹ ਰਹਿੰਦਾ ਆ। ਸੋ ਹੁਣ ਜਿਹੜੇ ਸੋਮਾਲੀ ਆ ਉਹ ਕਹਿ ਰਹੇ ਆ ਵੀ ਅਸੀਂ ਜਿਹੜੇ ਇਸ ਟਾਈਮ ਬਿਟ ਅੰਡਰ ਸੀਜ ਆ ਟਰੰਪ ਐਡਮਿਨਿਸਟ੍ਰੇਸ਼ਨ ਦੇ ਮਾਮਲੇ ਨੂੰ ਜਿਹੜਾ ਉਹ ਲੈ ਕੇ। 4 ਜਿਹੜੀ ਹੈ ਕਾਂਗਰਸ ਵੂਮਨ ਦੇ ਬਾਬਤ ਟਰੰਪ ਹੋਣਾ ਨੇ ਉਦੋਂ ਵੀ ਟਵੀਟ ਜਿਹੜਾ ਉਹ ਕੀਤਾ ਸੀ, ਗੋ ਬੈਕ ਐਂਡ ਹੈਲਪ ਫਿਕਸ the totally broken and crime infested places which they came from, ਤੇ send her back ਦੇ ਨਾਰੇ ਵੀ ਜਿਹੜੇ ਆ ਉਸ ਟਾਈਮ ਦੇ ਉੱਤੇ ਲੱਗੇ ਸੀ। ਨਿਊ ਆਰਲੀਨਸ ਦੇ ਵਿੱਚ ਜਿਹੜੇ ਗ੍ਰੈਗਰੀ ਬਵਿਨੋ ਜਿਹੜੇ CBP ਦੇ ਇਸ ਟਾਈਮ ਮੁੱਖ ਚਿਹਰੇ ਦੇ ਤੌਰ ਦੇ ਉੱਤੇ ਉਹ ਸਾਹਮਣੇ ਆਏ ਆ। ਉਹਨਾਂ ਨੂੰ ਵੀ ਕੱਲ ਪੱਤਰਕਾਰ ਪੁੱਛ ਰਹੇ ਸੀ ਵੀ ਹੁਣ ਕਿੱਧਰ ਨੂੰ ਜਾ ਰਹੇ, ਕਹਿੰਦਾ ਵੀ ਇਸ ਟਾਈਮ ਤੇ ਉਹ ਵਾਲੀ ਲਾਈਟ ਵਾਲੇ ਪਾਸੇ ਨੂੰ ਜਿਹੜਾ ਉਹ ਜਾ ਰਹੇ ਆ। ਉਹਨਾਂ ਨੇ ਕਿਹਾ ਵੀ ਕੋਈ ਵੀ ਤੁਹਾਡਾ ਸ਼ਹਿਰ ਹੋਵੇ ਜਿੱਥੇ ਵੀ ਕੋਈ ਇਦਾਂ ਦਾ ਕੰਮ ਚੱਲ ਰਿਹਾ ਆ, ਜਿੱਥੇ ਵੀ ਇਲੀਗਲ ਇਮੀਗ੍ਰੇਸ਼ਨ ਹੈਗੀ ਆ, ਅਸੀਂ ਉੱਥੇ ਸਖਤੀ ਦੇ ਨਾਲ ਜਿਹੜੇ ਉਹ ਆ ਰਹੇ ਆ। ਕਹਿੰਦੇ ਵੀ ਸੈਂਕੜੇ ਹੀ ਜਿਹੜੇ ਲਾ ਐਨਫੋਰਸਮੈਂਟ ਦੇ CBP ਦੇ ਤੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਅੰਡਰ ਆਈਸ ਵਾਲੇ ਆ, ਉਹ ਸਾਰੇ ਜਾਣੇ ਅਸੀਂ ਉਹਨਾਂ ਸ਼ਹਿਰਾਂ ਦੇ ਉੱਤੇ ਉਸ ਨੂੰ ਕਲੀਨ ਅਪ ਕਰਨ ਦੇ ਲਈ, ਅਮਰੀਕਨ ਕਮਿਊਨਿਟੀਜ਼ ਨੂੰ ਸੇਫ ਕਰਨ ਦੇ ਲਈ ਇਸ ਕੰਮ ਨੂੰ ਬੜੀ ਸ਼ਿੱਦਤ ਦੇ ਨਾਲ ਜਿਹੜੇ ਉਹ ਕਰਦੇ ਆ ਰਹੇ ਆ ਤੇ ਇਸੇ ਤਰੀਕੇ ਦੇ ਨਾਲ ਜਿਹੜੇ ਉਹ ਕਰਦੇ ਰਹਾਂਗੇ। ਤੇ ਜਿਹੜੇ 19 ਕੰਟਰੀਜ਼ ਨੂੰ ਬੈਨ ਕੀਤਾ ਗਿਆ ਸੀ, ਉਹ ਅੱਜ ਖਬਰ ਆ ਰਹੀ ਵੀ 32 ਕੰਟਰੀ ਤੱਕ ਜਿਹੜਾ ਆ ਐਕਸਟੈਂਡ ਕੀਤਾ ਜਾ ਸਕਦਾ ਹੈਗਾ ਆ। ਇੱਕ ਗਲੋਬਲ ਲੈਵਲ ਦੀ ਜਿਹੜੀ ਨਿਊਜ਼ ਹੈਗੀ ਆ ਇੰਡੀਆ ਨੂੰ ਲੈ ਕੇ, ਉਹ ਸ਼ੇਅਰ ਕਰਕੇ ਫਿਰ ਆਪਾਂ ਟਰੱਕਿੰਗ ਦੀ ਨਿਊਜ਼ ਕਰਦੇ ਆ। ਅੱਜ ਕੱਲ ਪ੍ਰੈਜ਼ੀਡੈਂਟ ਪੁਟਿਨ ਜੋ ਰਸ਼ੀਆ ਦੇ ਹੈਗੇ ਆ, ਉਹ ਪਹੁੰਚੇ ਹੋਏ ਆ ਇੰਡੀਆ ਦਿੱਲੀ ਦੇ ਵਿੱਚ। ਉਹ ਇੰਡੀਆ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਉਹਨਾਂ ਨੂੰ ਮਿਲੇ ਹੈਗੇ ਆ। ਇੱਕ ਪਾਸੇ ਪੁਟਿਨ ਹੋਣਾ ਨੇ ਜੋ ਪ੍ਰਪੋਜ਼ਲ ਆ ਉਹ ਯੂਕਰੇਨ ਦੇ ਜਿਹੜੀ ਸ਼ਾਂਤੀ ਦੇ ਲਈ ਹੈਗਾ ਆ, ਉਸ ਦੇ ਨਾਲ ਉਹ ਕਹਿੰਦੇ ਵੀ ਮੈਂ ਕਈ ਪੁਆਇੰਟ ਦੇ ਨਾਲ ਐਗਰੀ ਨਹੀਂ ਕਰਦਾ, ਤੇ ਦੁਬਾਰਾ ਕੀ ਫਿਰ ਕਸ਼ਨਰ ਤੇ ਜਿਹੜੇ ਸਟੀਵ ਵਿਟਕੋਫ ਆ ਉਹ ਹੁਣ ਜਿਹੜੇ ਯੂਕਰੇਨ ਦੇ ਲੀਡਰਸ ਆ ਉਹਨਾਂ ਦੇ ਨਾਲ ਮਿਲਣ ਜਾ ਰਹੇ ਆ, ਉਹਨਾਂ ਦੇ ਨਾਲ ਨੈਗੋਸ਼ੀਏਟ ਕਰਨਗੇ। ਉਸ ਤੋਂ ਬਾਅਦ ਫਿਰ ਰਸ਼ੀਆ ਵਾਲਿਆਂ ਦੇ ਨਾਲ ਗੱਲਬਾਤ ਕਰਨਗੇ। ਸੋ ਜਿਹੜਾ ਹੁਣ ਪ੍ਰਪੋਜ਼ਲ ਲੈ ਕੇ ਗਏ ਸੀ ਉਹਦੀ ਖਬਰ ਇਹ ਆ ਰਹੀ ਆ ਵੀ ਜੋ ਪੁਟਿਨ ਹੋਣੀ ਆ ਉਹਦੇ ਉੱਤੇ ਐਗਰੀ ਨਹੀਂ ਕੀਤੇ ਹੈਗੇ। ਦੂਸਰੇ ਪਾਸੇ ਇੱਕ ਟਾਈਮ ਦੇ ਉੱਤੇ ਇੰਡੀਆ ਦੇ ਬਹੁਤ ਸਾਰੇ ਲੋਕ ਉਹਨਾਂ ਨੇ ਤਾਂ ਪ੍ਰੈਜ਼ੀਡੈਂਟ ਟਰੰਪ ਦੇ ਨਾਂ ਤੇ ਇੱਕ ਮੰਦਿਰ ਵੀ ਬਣਾਤਾ ਸੀ ਤੇ ਆਰਤੀਆਂ ਵੀ ਕਰ ਰਹੇ ਸੀ, ਤੁਹਾਨੂੰ ਪਤਾ ਵੀ ਮੱਥੇ ਤੇ ਤਿਲਕ ਵੀ ਲਾਇਆ ਸੀਗਾ। ਅੱਜ ਦੀਆਂ ਜਿਹੜੀਆਂ ਖਬਰਾਂ ਆ ਰਹੀਆਂ, ਹੁਣ ਪੁਟਿਨ ਨੂੰ ਜਿਹੜਾ ਤਿਲਕ ਲਾਇਆ ਹੈਗਾ ਤੇ ਪੁਟਿਨ ਦੀ ਜਿਹੜੀ ਆਰਤੀ ਆ ਉਹ ਧਾਰੀ ਜਾ ਰਹੀ ਹੈਗੀ ਆ। ਸੋ ਹੁਣ ਕਾਮਰੇਡਾਂ ਦੇ ਨਾਲ ਪੂਰੀ ਜੱਫੀ ਪਾ ਰਹੇ ਆ ਇੰਡੀਆ ਵਾਲੇ, ਤੇ ਅਮਰੀਕਾ ਦੇ ਨਾਲ ਜਿਹੜਾ ਕੀ ਰਿਲੇਸ਼ਨ ਰਹੂਗਾ ਇਹ ਤਾਂ ਬਾਅਦ ਚ ਪਤਾ ਲੱਗੂਗਾ। ਰਸ਼ੀਆ ਤੇ ਇੰਡੀਆ ਕਹਿੰਦੇ ਵੀ ਰਜਿਸਟ ਕਰ ਰਹੇ ਆ US ਦੇ ਪ੍ਰੈਸ਼ਰ ਨੂੰ। ਇਹ ਪੋਲਿਟਿਕਸ ਇੰਡੀਆ ਇੱਕ ਮੈਗਜ਼ੀਨ ਆ, ਉਹਨਾਂ ਨੇ ਜਿਹੜਾ ਛਾਪਿਆ ਹੈਗਾ, ਤੇ ਕਹਿੰਦੇ ਵੀ ਵਲਾਦੀਮੀਰ ਪੁਟਿਨ ਤੇ ਨਰਿੰਦਰ ਮੋਦੀ ਦੋਨੋਂ ਜਿਹੜੇ ਪਾਰਟਨਰਸ਼ਿਪ ਆ, ਕਹਿੰਦੇ ਵੀ ਜੀਓ ਪੋਲੀਟੀਕਲ ਲੈਵਲ ਤੇ ਵਰਲਡ ਲੈਵਲ ਤੇ ਲੈ ਕੇ ਜਾ ਰਹੇ ਹੈਗੇ ਆ। ਇੰਡੀਆ ਦੇ ਪ੍ਰਾਈਮ ਮਿਨਿਸਟਰ ਨੇ ਕ੍ਰੈਮਲਨ ਦੇ ਚੀਫ ਨੂੰ ਜਿਹੜੀ 23rd ਇੰਡੀਆ ਰਸ਼ੀਆ ਐਨੂਅਲ ਸਮਿਟ ਉੱਥੇ ਜਿਹੜਾ ਬੁਲਾਇਆ ਸੀਗਾ, ਤੇ ਫੁੱਲ ਸਕੇਲ ਇਨਵੇਜਨ ਯੂਕਰੇਨ ਦਾ 2022 ਚ ਹੋਇਆ ਸੀ। 3 ਸਾਲ ਤੋਂ ਵੱਧ ਦਾ ਜਿਹੜਾ ਸਮਾਂ ਹੋ ਚੁੱਕਿਆ ਹੈਗਾ, ਤੇ ਪਹਿਲੀ ਵਾਰੀ ਰਸ਼ੀਆ ਦੇ ਪ੍ਰੈਜ਼ੀਡੈਂਟ ਜਦੋਂ ਤੋਂ ਜੰਗ ਸ਼ੁਰੂ ਹੋਈ ਆ ਉਹ ਤੋਂ ਬਾਅਦ ਇੰਡੀਆ ਦੇ ਵਿੱਚ ਗਏ ਹੈਗੇ ਆ।
ਇੰਡੀਆ ਦੇ ਉੱਤੇ ਟੈਰਿਫ ਬਹੁਤ ਲੱਗੇ ਹੋਏ ਆ, 50% ਤਾਈਂ ਬਹੁਤ ਚੀਜ਼ਾਂ ਦੇ ਉੱਤੇ ਟੈਰਿਫ ਲੱਗੇ ਆ, ਖਾਸ ਕਰਕੇ ਰਸ਼ੀਆ ਦਾ ਆਇਲ ਖਰੀਦਣ ਦੇ ਲਈ। ਤੇ ਇਹ ਵੀ ਸਾਨੂੰ ਪਤਾ ਹੈ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜਾ ਰਸ਼ੀਆ ਵਾਲਿਆਂ ਨੇ ਰਸ਼ੀਆ ਤੋਂ ਇੰਡੀਆ ਵਾਲਿਆਂ ਨੇ ਜਿਹੜਾ ਤੇਲ ਖਰੀਦਿਆ ਹੈਗਾ। ਲਗਭਗ ਕਹਿੰਦੇ ਵੀ 35% ਇੰਡੀਆ ਦਾ ਜਿਹੜਾ ਕਰੂਡ ਆਇਲ ਇੰਪੋਰਟਸ ਆ ਉਹ ਰਸ਼ੀਆ ਤੋਂ ਆਉਂਦਾ, ਜਿਹੜਾ ਕਿ ਸਿਰਫ 2% ਸੀ ਯੂਕਰੇਨ ਦੀ ਜਦੋਂ ਜੰਗ ਹੋਈ ਸੀ ਉਸ ਤੋਂ ਪਹਿਲਾਂ। ਸੋ ਯੂਐਸ ਦਾ ਪ੍ਰੈਸ਼ਰ ਜ਼ਰੂਰ ਆ ਬਹੁਤ, ਪਰ ਹੁਣ ਇੱਕ ਪਾਸੇ ਜਾ ਕੇ ਜੱਫੀਆਂ ਪੈ ਗਈਆਂ ਆ। ਇਹ ਤੋਂ ਬਾਅਦ ਹਜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦਾ ਬਿਆਨ ਆਇਆ ਨਹੀਂ, ਪਰ ਉਹ ਬੜਾ ਟਾਈਮ ਲਾਉਂਦੇ ਨਹੀਂ ਹੁੰਦੇ। ਹੁਣ ਦੇਖਦੇ ਆ ਵੀ ਕਿੰਨੇ ਕੁ ਸਮੇਂ ਤੱਕ ਜਿਹੜਾ ਉਹਨਾਂ ਦੀ ਸਟੇਟਮੈਂਟ ਆ ਇਹ ਰਸ਼ੀਆ ਤਾਂ ਇੰਡੀਆ ਦਾ ਜਿਹੜਾ ਹੁਣ ਮੀਟਿੰਗ ਹੋਣ ਜਾ ਰਹੀ ਹੈਗੀ ਆ ਉਹਦੇ ਸੰਬੰਧ ਵਿੱਚ ਉਹਨਾਂ ਦਾ ਕੀ ਬਿਆਨ ਆਉਂਦਾ ਹੈ। ਜੁਲਾਈ 2025 ਚ ਬਿਆਨ ਆਇਆ ਸੀ ਟਰੰਪ ਉਹਨਾਂ ਦਾ, ਕਹਿੰਦਾ ਵੀ ਆਈ ਡੋਂਟ ਕੇਅਰ ਵਾਟ ਇੰਡੀਆ ਡਜ਼ ਵਿਦ ਰਸ਼ੀਆ। ਸੋ ਹੋ ਸਕਦਾ ਵੀ ਸੋਚ ਅਜੇ ਵੀ ਉਹੀ ਉਸੇ ਤਰੀਕੇ ਦੀ ਹੀ ਜਿਹੜੀ ਉਹ ਚੱਲ ਰਹੀ ਹੋਵੇ, ਤੇ ਦੇਖਦੇ ਆ ਕਿ ਹੁਣ ਇਸ ਦੇ ਵਿੱਚ ਕੀ ਜਿਹੜਾ ਉਹ ਬਣਦਾ ਆ। ਮੇਕ ਇਨ ਇੰਡੀਆ ਦੀ ਦੁਹਾਈ ਪਾਉਣ ਵਾਲਾ, ਉਸ ਤੋਂ ਪਹਿਲਾਂ ਇੱਕ ਜਿਹੜੀ ਗੱਲ ਕਰ ਲੈ ਵੀ ਜਿਹੜੇ ਬੰਦਿਆਂ ਨੂੰ ਆਪਣੇ ਰੱਬ ਦਾ ਹੀ ਨਹੀਂ ਪਤਾ, ਕਦੀ ਟਰੰਪ ਦੀ ਪੂਜਾ, ਕਦੀ ਪੁਤਿਨ ਦੀ ਪੂਜਾ, ਕੱਲ ਨੂੰ ਸ਼ੀ ਜਿਨਪਿੰਗ ਦੀ ਕਰ ਲੈਣਗੇ, ਪਰਸੋਂ ਕਿਸੇ ਹੋਰ ਦੀ ਕਰ ਲੈਣਗੇ। ਇਹ ਕਰਦੇ ਕੀ ਆ ਲੋਕ? ਉੱਥੋਂ ਦੇ ਦਿਮਾਗ ਦੇ ਵਿੱਚ ਪਤਾ ਨਹੀਂ ਕਿਹੜੀ ਜਿਹੜਾ ਕਹਿ ਲਓ ਵੀ ਤੂੜੀ ਭਰੀ ਆ, ਵੀ ਸਮਝ ਹੀ ਨਹੀਂ ਆਉਂਦੀ ਵੀ ਰੱਬ ਨੂੰ ਤਾਂ ਰੱਬ ਰਹਿਣ ਦਿਓ ਤੁਸੀਂ, ਵੀ ਰੋਜ਼ ਨਿੱਤ ਆਏ ਦਿਨ ਜਿਹੜੇ ਆ ਉਹ ਤੁਸੀਂ ਆਪਣੇ ਰੱਬ ਹੀ ਬਦਲੀ ਜਾਂਦੇ, ਕਦੀ ਕਿਸੇ ਦੀ ਪੂਜਾ, ਕਦੀ ਕਿਸੇ ਦੀ ਪੂਜਾ। ਵੀ ਅਕਾਲ ਦੀ ਪੂਜਾ ਕਰਿਆ ਕਰੋ, ਉਸ ਪਾਸੇ ਵੱਲ ਨੂੰ ਜਿਹੜਾ ਤੁਹਾਨੂੰ ਧਿਆਨ ਦੇਣਾ ਚਾਹੀਦਾ। ਤਾਂ ਹੀ ਨਹੀਂ ਇਹਨਾਂ ਦਾ ਬਣਦਾ ਕੁਛ, ਤਾਂ ਹੀ ਛਿੱਤਰ ਜਿਹੜੇ ਉਹ ਖਾਂਦੇ ਆ, ਕਦੀ ਉਹਦੇ ਨਾਲ ਯਾਰੀ ਪਾਲੀ, ਕਦੀ ਉਹਦੇ ਨਾਲ ਪਾਲੀ। ਸੋ ਧਿਆਨ ਰੱਖਣਾ ਚਾਹੀਦਾ, ਉੱਥੇ ਵੀ ਲੋਕਾਂ ਨੂੰ ਥੋੜ੍ਹੀਆਂ ਅੱਖਾਂ ਖੋਲਣੀਆਂ ਚਾਹੀਦੀਆਂ। ਬਾਕੀ ਹੁਣ ਜਿਹੜੀ ਗੱਲ ਹਰਜੋਤ ਸਿੰਘ ਜੀ, ਇਹਦੇ ਵਿੱਚ ਮੋਦੀ ਮੇਕ ਇਨ ਇੰਡੀਆ ਦੀ ਦੁਹਾਈ ਪਾਉਂਦਾ ਆ। ਮੇਕ ਇਨ ਇੰਡੀਆ 'ਚ ਤਾਂ ਸਕੈਮ ਹੀ ਚੱਲਦੇ, ਜਿਹਦੀ ਆਪਾਂ ਕੱਲ ਗੱਲ ਕੀਤੀ ਸੀ, 2 ਗੁਜਰਾਤੀ ਫੜੇ ਗਏ, ਹੋਰ ਪਤਾ ਨਹੀਂ ਕਿੰਨੇ ਦੇ ਇਦਾਂ ਦੇ ਚੱਲ ਰਹੇ ਹੋਣੇ ਆ। ਹੁਣ ਮੇਕ ਇਨ ਇੰਡੀਆ ਦੇ ਵਿੱਚ ਹਰਜੋਤ ਸਿੰਘ ਜੀ ਟੋਯੋਟਾ ਦੀ ਗੱਡੀ ਦੇ ਵਿੱਚ ਬਹਿ ਕੇ ਪੁਤਿਨ ਨੂੰ ਜਿਹੜਾ ਉਹ ਝੂਟੇ ਦਬਾਉਂਦੇ ਆ, ਤਾਂ ਮੇਕ ਇਨ ਇੰਡੀਆ ਅੰਬੈਸਡਰ ਹੀ ਲੈ ਜਾਂਦਾ ਭਰਾਵਾ। ਉੱਥੇ ਜਿਹੜਾ ਪੁਤਿਨ ਆ ਉਹ ਆਪਣੀ ਮੁਲਕ ਦੀ ਗੱਡੀ ਜਿਹੜੀ ਉਹ ਨਾਲ ਲੈ ਕੇ ਆਇਆ ਆ, ਔਰਸ ਸੈਨੇਟ ਕਰਕੇ ਜਿਹੜੀ ਉਸਦੀ ਗੱਡੀ ਆਉਂਦੀ ਆ। ਸੋ ਇਹ ਹੁਣ ਦੇਖਦੇ ਆ ਵੀ ਅੱਗੇ ਇਸ ਦੇ ਵਿੱਚ ਕੀ ਬਣਦਾ ਆ, ਪਰ ਲੋਕਾਂ ਦੀਆਂ ਅੱਖਾਂ ਦੇ ਵਿੱਚ ਘੱਟਾ ਜਿਹੜਾ ਉਹ ਪੂਰਾ ਪਾ ਰਹੇ ਆ। ਕੱਲ ਵੀ ਅਵਤਾਰ ਸਿੰਘ ਜੀ ਨਾਲ ਗੱਲਬਾਤ ਦੇ ਵਿੱਚ ਆਪਾਂ ਇਹ ਗੱਲ ਨੂੰ ਜਿਹੜਾ ਉਹ ਪੇਸ਼ ਕਰ ਰਹੇ ਸੀ ਵੀ ਹੁਣ ਇੰਡੀਆ ਵਾਲਿਆਂ ਨੇ ਵੈਸਟ ਦੇ ਉਲਟ ਜਿਹੜੀ ਭਾਵਨਾ ਆ ਉਸ ਨੂੰ ਪ੍ਰਚੰਡ ਕਰ ਰਿਹਾ ਆ। ਉੱਥੇ ਅਮਰੀਕਾ ਤੇ ਜਾਂ ਅਮਰੀਕਾ ਨੂੰ ਖਾਸ ਕਰਕੇ ਨਿਸ਼ਾਨਾ ਜਿਹੜਾ ਆ ਉਹ ਬਣਾਇਆ ਜਾ ਰਿਹਾ ਆ। ਇਸੇ ਲਈ ਜਿਹੜੀ ਪੂਜਾ ਆ ਉੱਥੇ ਹੁਣ ਪੁਤਿਨ ਦੀ ਕਰਨੀ ਉਹਨਾਂ ਨੇ ਸ਼ੁਰੂ ਕਰ ਦਿੱਤੀ ਹੈਗੀ ਆ ਜੀ। ਤੇ ਜੀ ਆਪਾਂ ਟਰੱਕਿੰਗ ਵੱਲ ਨੂੰ ਵੀ ਵੱਧਦੇ ਆ, ਤੇ ਆਪਣੇ ਨਾਲ ਨਿਰਮਲ ਮਾਨ ਜੀ ਨੇ ਵੀ ਜੁੜਨਾ ਹੈ, ਆਪਾਂ ਉਹਨਾਂ ਦੇ ਨਾਲ ਵੀ ਗੱਲਬਾਤ ਜਿਹੜੀ ਉਹ ਕਰਾਂਗੇ। ਇਹ ਜਿਹੜੀ ਚੀਜ਼ ਆ ਇਸ ਦੇ ਉੱਤੇ ਜਿਹੜਾ ਤੁਹਾਨੂੰ ਜਿਹੜਾ ਦੱਸਦੇ ਆ ਵੀ ਹੋਰ ਕੁਛ ਕੀ ਜਿਹੜਾ ਨਾਲ ਦੇ ਨਾਲ ਚੱਲ ਰਿਹਾ ਹੈਗਾ ਆ। ਤੇ ਟਰੱਕਿੰਗ ਦੇ ਵਿੱਚ ਹਰਜੋਤ ਸਿੰਘ ਜੀ ਕਾਫੀ ਅਹਿਮ ਖਬਰਾਂ ਨੇ ਅੱਜ ਦੀਆਂ, ਵੀ ਕੀ ਹੋ ਰਿਹਾ ਹੈ, ਕੀ ਲੇਟੈਸਟ ਅਪਡੇਟ ਜਿਹੜੀ ਉਹ ਆ ਰਹੀ ਹੈਗੀ ਆ। ਸੋ ਉਸ ਤੋਂ ਪਹਿਲਾਂ ਇਹ ਦੱਸਦੇ ਜੀ, ਪਿਛਲੇ ਵੀਕ ਇੱਕ ਸਾਡੇ ਸਰੋਤੇ ਥਿਆੜਾ ਸਾਹਿਬ, ਉਹਨਾਂ ਨੇ ਯੂਨੀਵਰਸਿਟੀ ਤੋਂ ਕਾਲ ਕੀਤੀ ਸੀ ਵੀ ਉਹਨਾਂ ਦੀ ਟਰੱਕਿੰਗ ਕੰਪਨੀ ਨੂੰ ਜਿਹੜੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਕਿਹਾ ਵੀ ਆਡਿਟ ਕਰਨੀ ਆ, ਆਡਿਟ ਕਰਨ ਲਈ ਉਹਨੂੰ ਪੇਪਰ ਵਰਕ ਵੀ ਦੇ ਦਿੱਤਾ। ਉਹ ਤੋਂ ਬਾਅਦ ਉਹਨਾਂ ਨੇ ਕਿਹਾ ਵੀ 15 ਬੰਦੇ ਜਿਹੜੇ ਆ ਉਹ ਜਿਹਨਾਂ ਸਿਟੀਜ਼ਨ ਵਰਕ ਪਰਮਿਟ ਵਾਲੇ ਆ ਤੇ ਉਹਨਾਂ ਦੀ ਆਪਾਂ ਇੰਟਰਵਿਊ ਕਰਾਂਗੇ। ਤੇ ਇੱਕ ਸਾਡੇ ਇਮੀਗ੍ਰੇਸ਼ਨ ਵਾਲੇ ਸ਼ੋਅ 'ਚ ਉਹਨਾਂ ਦੇ EMPLOYEE ਦੀ ਕਾਲ ਵੀ ਆਈ ਸੀ ਜੋ ਵਰਕ ਪਰਮਿਟ ਤੇ ਸੀ। ਸੋ ਉਹਨੂੰ ਵਕੀਲ ਸਾਹਿਬ ਨੇ ਸਲਾਹ ਦਿੱਤੀ ਸੀ ਵੀ ਆਪਣੇ ਵਕੀਲ ਤੋਂ ਬਿਨਾਂ ਗੱਲਬਾਤ ਨਾ ਕਰੀ। ਸੋ ਉਸ ਜਿਹੜੀ ਸਾਡੀ ਇੰਟਰਵਿਊ ਸੀ ਉਹਨੂੰ ਲੈ ਕੇ AI ਦੇ ਰਾਹੀਂ ਇੰਗਲਿਸ਼ ਟਰਾਂਸਲੇਸ਼ਨ ਕਰਕੇ ਉਹ ਕਾਫੀ ਜਿਹੜੀ ਆ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਵੀ ਤੇ ਈਵਨ ਫਰੇਟ ਵੇਵਸ ਵਰਗੀਆਂ ਮੈਗਜ਼ੀਨ ਨੇ ਉਹ ਪੂਰੀ ਜਿਹੜੀ ਆ ਇੰਗਲਿਸ਼ ਦੇ ਵਿੱਚ ਛਾਪੀ, ਤੇ ਉਹਦਾ ਹੈਡਿੰਗ ਇਹ ਲਾਤਾ ਵੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਹੁਣ ਬਹੁਤ ਸਾਰੀਆਂ ਜਿਹੜੀਆਂ ਕੰਪਨੀਆਂ ਆ ਉਹਨਾਂ ਨੂੰ ਆਡਿਟ ਨਦਰਨ ਕੈਲੀਫੋਰਨੀਆ 'ਚ ਕਹਿੰਦੇ ਵੀ ਕ੍ਰੈਕਡਾਊਨ ਕਰਨ ਰਹੇ ਆ, DHS ਆਡਿਟ ਜਿਹੜੇ ਉਹ ਆਉਣਗੇ। ਉਹਨਾਂ ਦੀ ਉਸ ਇੰਟਰਵਿਊ ਉਹਦੀ ਟਰਾਂਸਲੇਸ਼ਨ ਕਰਕੇ ਜਿਹੜੀ ਫਰੇਟਵੇਜ਼ ਨੇ ਸਾਰਿਆਂ ਨੇ, CDL ਲਾਈਫ ਨੇ ਸਾਰਿਆਂ ਨੇ ਬਾਅਦ ਦੇ ਵਿੱਚ ਲਾਈਆਂ ਜੀ। ਉਹ ਤੋਂ ਬਾਅਦ ਫਿਰ ਯਾਹੂ ਵਗੈਰਾ ਤੇ ਵੀ ਸਾਰਿਆਂ ਤੇ ਉਹ ਨਿਊਜ਼ ਆਈ ਹੈਗੀ ਆ। ਸੋ ਇੱਕ ਤਾਂ ਇਹ ਬੇਨਤੀ ਆ ਵੀ ਜੇ ਸਾਡੇ ਉਹ ਹਰਪ੍ਰੀਤ ਥਿਆੜਾ ਭਾਜੀ ਸੁਣਦੇ ਹੁਣ, ਉਹ ਜੇ ਕਾਲ ਕਰ ਸਕਦੇ ਆ 408 272 5200 ਦੇ ਉੱਤੇ, ਤੇ ਕੋਈ ਅਪਡੇਟ ਬਾਅਦ ਦੇ ਵਿੱਚ ਕੀ ਹੋਈ ਆ, ਤਾਂ ਕਿ ਜਿਹੜੀ ਆਪਣੀ ਹੋਰ ਟਰੱਕਿੰਗ ਇੰਡਸਟਰੀ ਦੇ ਵਿੱਚ ਜਿਹੜੇ ਆਪਣੇ ਭੈਣ ਭਰਾ ਕੰਮ ਕਰਦੇ ਆ ਉਹਨਾਂ ਨੂੰ ਇਹਦੇ ਬਾਰੇ ਪਤਾ ਲੱਗ ਸਕੇ, ਜਾਂ ਕੋਈ ਹੋਰ ਆਪਣੇ ਪੰਜਾਬੀ ਭੈਣ ਭਰਾ ਨੂੰ ਇਦਾਂ ਦੀ ਕੋਈ ਜੇ ਕੋਈ DHS ਆਡਿਟ ਆਇਆ ਆ ਤਾਂ ਦੱਸ ਦਿਓ ਵੀ ਕੀ ਸਵਾਲ ਜਵਾਬ ਜਿਹੜੇ ਉਹ ਹੋ ਰਹੇ ਹੈਗੇ ਆ, ਤਾਂ ਕਿ ਜਿਹੜੇ ਹੋਰ ਵੀ ਜਿਹੜੇ ਆਪਣੇ ਉਸ ਬਿਜ਼ਨਸ 'ਚ ਹੈਗੇ ਉਹ ਤਿਆਰ ਰਹਿਣ ਆਪਣਾ ਪੇਪਰ ਵਰਕ ਕਰਕੇ ਸਾਰਾ।
they ਸੋ have to be ਸਾਡਾ ready for ਇਸ it. Yeah. ਜਾਂ ਇਸ ਪਲੇਟਫਾਰਮ ਦਾ ਸਾਡਾ ਮਕਸਦ ਇਹੀ ਆ ਵੀ ਆਪਾਂ ਇੱਕ ਦੂਜੇ ਦੀ ਜਿਹੜੀ ਆ ਹੈਲਪ ਕਰ ਸਕੀਏ ਇੱਕ ਤਾਂ ਕਿ ਇੱਥੇ ਇਹ ਵੀ ਜਿਹੜਾ ਕਹਿਣਾ ਚਾਹੁੰਦਾ ਵੀ ਕਈ ਜਿਹੜੇ ਲੋਕ ਆ ਜਦੋਂ ਨਿਊਜ਼ ਰਿਪੋਰਟ ਕਰ ਰਹੇ ਸੀਗੇ ਉਹਨਾਂ ਨੇ ਪੰਜਾਬੀ ਰੇਡੀਓ USA ਦਾ ਨਾਮ ਤੱਕ ਨਹੀਂ ਲਿਖਿਆ। ਬੜੀ ਅਫਸੋਸ ਵਾਲੀ ਗੱਲ ਆ। ਉਹ ਪਲੇਟਫਾਰਮ ਨੂੰ ਉਦਾਂ ਤਾਂ ਉਹ ਵਰਤ ਲੈਂਦੇ ਆ ਤੇ ਜਦੋਂ ਲੋੜ ਪਈ ਆ, ਜਦੋਂ ਹੁਣ ਉੱਥੋਂ ਨਿਊਜ਼ ਸਾਹਮਣੇ ਹੋਈ ਆ, ਸਾਰੀ ਦੁਨੀਆ ਵਾਚ ਕਰ ਰਹੀ ਆ, ਲਿਸਨ ਕਰ ਰਹੀ ਹੈ ਸਾਨੂੰ, ਤੇ ਉਹ ਨਾਮ ਵੀ ਜਿਹੜਾ ਉਹ ਮੈਂਸ਼ਨ ਕਰਕੇ ਜਿਹੜਾ ਉਹ ਪਿੱਛੇ ਨਾਮ ਤੱਕ ਨਹੀਂ ਮੈਂਸ਼ਨ ਕਰ ਰਹੇ, ਉਹਦਾ ਪਲੇਟਫਾਰਮ ਨੂੰ ਜਿਹੜਾ ਉਹਨਾਂ ਨੇ ਉਹ ਵਰਤਣਾ ਹੁੰਦਾ। ਸੋ ਇਸ ਤਰੀਕੇ ਦਾ ਜਿਹੜਾ ਧੋਖਾ ਹੈ ਉਹ ਨਹੀਂ ਕਰਨਾ ਚਾਹੀਦਾ ਉਹਨਾਂ ਲੋਕਾਂ ਨੂੰ। ਮੈਂ ਨਾਮ ਨਹੀਂ ਲੈਣਾ ਚਾਹੁੰਦਾ ਹੁਣ, ਬਾਕੀ ਜਿਹੜੇ ਜਿਨ੍ਹਾਂ ਨੇ ਕੀਤਾ ਉਹਨਾਂ ਨੂੰ ਆਪ ਹੀ ਜਿਹੜਾ ਉਹ ਪਤਾ ਲੱਗਣਾ ਜਿਹੜਾ ਉਹ ਚਾਹੀਦਾ ਹੈ। ਕਾਲਾਂ ਵਾਲੇ ਵੀ ਕਾਲਾਂ ਕਰਦੇ ਰਹਿੰਦੇ ਆ, ਬਹੁਤ ਵਾਰ ਕਹਿੰਦੇ ਰਹਿੰਦੇ ਆ, ਤੇ ਹੁਣ ਤੁਹਾਡੇ ਸਾਹਮਣੇ ਆ। ਹੁਣ ਤੁਸੀਂ ਦੇਖ ਲਓ ਵੀ ਸਾਡੀਆਂ ਜਿਹੜੀਆਂ ਇਹ ਸ਼ੋਅ ਆ ਕਿੱਥੇ ਤੱਕ ਨੋਟ ਕੀਤਾ ਜਾਂਦਾ, ਕਿੱਥੇ ਤੱਕ ਗੋਰੇ ਨੇ, ਉਹ ਇੱਕ ਗੋਰੇ ਬੰਦੇ ਨੇ ਫਰੇਡਵੇਜ਼ ਦਾ CEO ਉਹਨੇ ਉਹਨੂੰ ਪੋਸਟ ਕੀਤਾ, ਉਹਨੇ ਆਰਟੀਕਲ ਛਾਪਿਆ, ਉਹਨੇ ਆਰਟੀਕਲ ਜਿਹੜਾ ਸਾਡੀ ਇਹ ਵੀਡੀਓ ਵੀ ਵਿੱਚ ਅਟੈਚ, ਵੀਡੀਓ ਉਹਨੇ ਟ੍ਰਾਂਸਲੇਟ ਕਰਕੇ ਜਿਹੜੀ ਉਹ ਪੂਰੀ ਉਹਨਾਂ ਨੇ ਉਸ ਦੇ ਵਿੱਚ ਪਾਈ ਆ। ਕੋਈ ਉਹਨਾਂ ਨੇ ਉਹਦੇ ਵਿੱਚ ਇਦਾਂ ਦੀ ਚੀਜ਼ ਨਹੀਂ ਕੀਤੀ। ਉਹ ਹਰਪ੍ਰੀਤ ਥਿਆੜਾ ਹੋਣਾ ਦਾ ਵੀ ਧੰਨਵਾਦ, ਉਹਨਾਂ ਨੇ ਬਿਲਕੁਲ ਇਨਫੋਰਮੇਸ਼ਨ ਜਿਹੜੀ ਆ ਉਸ ਦੇ ਵਿੱਚ ਦੱਸੀ ਹੈਗੀ ਆ ਜੀ। ਸੋ ਬਹੁਤ ਸਾਰੇ ਲੋਕਾਂ ਨੇ ਪ੍ਰਾਈਵੇਸੀ ਨੂੰ ਲੈ ਕੇ ਵੀ ਕਾਫੀ ਜਿਹੜੇ ਔਖੇ ਆ। ਮੈਂ ਇੱਕ ਹੋਰ ਆਰਟੀਕਲ ਪੜ੍ਹ ਰਿਹਾ ਸੀ ਐਗਜ਼ੈਕਟਲੀ ਤੇ ਭਾਈ ਇਹ ਤਾਂ ਤੁਸੀਂ ਇੰਨਾ ਜ਼ਿਆਦਾ ਵੀ ਤੁਸੀਂ ਬੰਦਾ ਇਹ ਤਾਂ ਹਰਜੋਤ ਸਿੰਘ ਜੀ ਉਦੋਂ ਹੀ ਮੈਂ ਵੀ ਇਹ ਗੱਲ ਆਖੀ ਸੀ ਵੀ ਸਰਵੇਲੈਂਸ ਕਿੱਥੇ ਤੱਕ ਜਿਹੜੀ ਜਾ ਰਹੀ ਆ, ਵੀ ਨੀਡ ਟੂ ਵਾਚ ਆਊਟ ਵੀ ਇਹ ਕੀ ਹੋ ਕੀ ਰਿਹਾ ਇਹਦੇ ਵਿੱਚ ਨਾਲ। ਸੋ ਅੱਜ ਦਾ ਜਿਹੜਾ ਮੇਨ ਇਸ਼ੂ ਹੈਗਾ ਆ, ਅੱਜ ਜੇ ਤੁਸੀਂ ਜਿੰਨੀਆਂ ਵੀ ਟਰੱਕਿੰਗ ਨਾਲ ਰਿਲੇਟਡ ਮੇਨ ਨਿਊਜ਼ ਲੈ ਲਓ, ਉਹ ਸਕੂਲਸ ਨੂੰ ਲੈ ਕੇ ਆ। ਕਹਿੰਦੇ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ US ਦੇ ਜਿਹੜੇ ਟਰੱਕਿੰਗ ਸਕੂਲਸ ਆ ਉਹਨਾਂ ਦੀ ਐਕ੍ਰੈਡੀਟੇਸ਼ਨ ਜਿਹੜੀ ਆ ਉਹ ਖਤਮ ਹੋ ਜਾਊਗੀ। ਇਹ DOT ਨੇ ਜਿਹੜਾ ਨਵਾਂ ਟਰੈਕ ਜਿਹੜਾ ਕਰਨਾ ਸ਼ੁਰੂ ਕਰ ਦਿੱਤਾ ਹੈਗਾ, ਕ੍ਰੈਕਡਾਊਨ ਸ਼ੁਰੂ ਕਰ ਦਿੱਤਾ ਹੈ। 44% ਕਹਿੰਦੇ ਟਰੱਕਿੰਗ ਸਕੂਲ ਜਿਹੜੇ ਆ ਗਵਰਨਮੈਂਟ ਰੂਲਸ ਦੇ ਨਾਲ ਕੰਪਲਾਈ ਨਹੀਂ ਕਰ ਰਹੇ। ਸੋ ਹੁਣ ਇੱਥੇ ਇਕੱਲਾ ਇਹ ਨਾ ਸੋਚੋ ਵੀ ਸ਼ਾਇਦ ਪੰਜਾਬੀਆਂ ਦੇ ਸਕੂਲ ਆ, ਇੰਨੇ ਤਾਂ ਪੰਜਾਬੀਆਂ ਦੇ ਸਕੂਲ ਹੀ ਨਹੀਂ ਹੋਣੇ। 16,000 ਦੇ ਕਰੀਬ ਡਰਾਈਵਿੰਗ ਪ੍ਰੋਗਰਾਮ ਸਕੂਲਸ ਹੈਗੇ ਨੇਸ਼ਨ ਵਾਈਡ, ਜਿਹਦੇ ਵਿੱਚੋਂ 44% ਜਿਹੜੇ ਆ ਉਹ ਗਵਰਨਮੈਂਟ ਦੇ ਜੋ ਰੂਲਸ ਸੈਟਅਪ ਕੀਤੇ ਗਏ ਆ ਉਹਨਾਂ ਨੂੰ ਫੋਲੋ ਨਹੀਂ ਕਰ ਰਹੇ ਹੈਗੇ। ਸੋ ਉਹਨਾਂ ਦੇ ਜਿਹੜੇ ਲਾਇਸੈਂਸ ਆ ਉਹ ਸਸਪੈਂਡ ਕੀਤੇ ਜਾਊਗੇ। ਉਹਨਾਂ ਨੇ ਇਹ ਕਿਹਾ ਵੀ 1 ਮਹੀਨੇ ਦੇ ਵਿੱਚ ਇਹ ਸਾਰੀਆਂ ਜਿਹੜੀਆਂ ਕੰਡੀਸ਼ਨਸ ਆ ਪੂਰੀਆਂ ਕਰ ਲਓ। ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਨੇ ਸੋਮਵਾਰ ਨੂੰ ਇਹ ਕਿਹਾ ਵੀ ਅਸੀਂ ਐਕ੍ਰੈਡੀਟੇਸ਼ਨਸ 3000 ਸਕੂਲਾਂ ਦੀ ਰਿਵੋਕ ਕਰਨ ਜਾ ਰਹੇ ਆ, ਜਾਂ ਉਹਨਾਂ ਦੇ ਟ੍ਰੇਨਰਸ ਅਨਲੈਸ ਜੇ ਉਹ ਕੰਪਲਾਈ ਕਰਦੇ ਹੈਗੇ ਆ ਫੈਡਰਲ ਰਿਕੁਆਇਰਮੈਂਟਸ ਦੀ ਵਿਦਿਨ 30 ਡੇਜ਼। ਸੋ 4000 ਦੇ ਕਰੀਬ ਜਿਹੜੇ ਸਕੂਲ ਤਾਂ ਹੋਰ ਟ੍ਰੇਨਰਸ ਆ ਉਹਨਾਂ ਦੇ ਵੀ ਕਹਿੰਦੇ ਸਿਮਿਲਰ ਐਕਸ਼ਨ ਲਿਆ ਜਾ ਸਕਦਾ ਹੈਗਾ। ਇਲੀਗਲ ਤੇ ਰੈਕਲੈਸ ਪ੍ਰੈਕਟਿਸਸ, ਪੂਅਰ ਟ੍ਰੇਨਿੰਗ ਜਿਹੜੀ ਡਰਾਈਵਰਸ ਦੀ ਹੈਗੀ ਆ, ਜੋ ਬਿਹਾਈਂਡ ਦਾ ਵੀਲ ਜਾਂਦੇ ਆ ਸੈਮੀ ਟਰੱਕਸ ਦੇ ਉੱਤੇ ਜਾਂ ਸਕੂਲ ਬੱਸਸ ਦੇ ਉੱਤੇ, ਇਹ ਟਰਾਂਸਪੋਰਟੇਸ਼ਨ ਸੈਕਟਰੀ ਨੇ ਜੋ ਸ਼ਾਨ ਡਫੀ ਆ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਹੈਗੀ ਆ। ਜਿਹੜੇ ਉਹ ਸਕੂਲਾਂ ਦੇ ਨਾਮ ਆ ਉਹਨਾਂ ਕੋਲ ਲਿਸਟ ਸਾਰੀ ਆ, ਪਰ ਹਜੇ ਉਹਨੀ ਡਿਸਕਲੋਜ਼ ਨਹੀਂ ਕੀਤੇ, ਰਿਲੀਜ਼ ਨਹੀਂ ਕੀਤੇ, ਪਰ ਅਲਟੀਮੇਟਲੀ ਉਹ ਨਾਂ ਆਏ ਜਾਣੇ ਹੈਗੇ ਆ। ਜਾਂ ਉਹ ਮੈਨੂੰ ਲੱਗਦਾ ਉਹ ਮੌਕਾ ਦੇਣਗੇ ਨਾ ਕੰਪਲਾਈ ਕਰਨ ਦਾ, ਵੀ ਜੇ ਉਹਨੇ ਦਿਨਾਂ 'ਚ 30 ਦਿਨ 60 ਦਿਨ ਜਿੰਨੇ ਵੀ ਦਿਨ ਉਹਨਾਂ ਨੂੰ ਦਿੱਤੇ ਵੀ ਜੇ ਉਹ 'ਚ ਕੰਪਲਾਈ ਨਹੀਂ ਕਰਦੇ ਤਾਂ ਫਿਰ ਹੌਲੀ ਹੌਲੀ ਅਗਲੇ ਲਾਇਸੈਂਸ ਰੱਦ ਕਰਨੇ ਸ਼ੁਰੂ ਕਰ ਦੇਣਗੇ ਉਹਨਾਂ ਸਕੂਲਾਂ ਦੇ ਵੀ। ਸੋ ਇਹ ਸਕੂਲਸ ਦੇ ਲਈ ਵੀ ਚੇਤਾਵਨੀ ਆ, ਉਹਨਾਂ ਨੇ ਕਲੀਅਰ ਕਰ ਦਿੱਤਾ। ਵੈਸੇ ਤਾਂ ਹਰਜੋਤ ਸਿੰਘ ਜੀ ਇਹ ਗੱਲਾਂ ਨੂੰ ਕਰਦਿਆਂ ਨੂੰ ਆਪਾਂ ਨੂੰ ਬਹੁਤ ਚਿਰ ਹੋ ਗਿਆ। ਆਪਣੇ ਨਾਲ ਜਦੋਂ ਜੁੜਦੇ ਹੁੰਦੇ ਆ ਰਮਨ ਹੁਣੀ ਵੀ, ਉਹ ਵੀ ਇਸ ਦੇ ਬਾਰੇ ਜਿਹੜੀ ਉਹ ਜਾਣਕਾਰੀ ਦਿੰਦੇ ਰਹਿੰਦੇ ਆ ਵੀ ਆਪਣੀਆਂ ਹਾਂਜੀ ਵੀ ਆਪਣੀਆਂ ਪ੍ਰੈਕਟਿਸਿਸ ਜਿਹੜੀਆਂ ਆ ਉਹ ਸਹੀ ਕਰੋ, ਰਨ ਇਟ ਐਜ਼ ਅ ਬਿਜ਼ਨਸ, ਉਸਨੂੰ ਸਹੀ ਢੰਗ ਦੇ ਨਾਲ ਕੰਪਲਾਈ ਕਰਕੇ ਜਿਹੜਾ ਚੱਲੋ। ਅਦਰਵਾਈਜ਼ ਦੇਰ ਸਵੇਰ ਇਹ ਚੀਜ਼ ਹੋਣੀ ਹੋਈ ਸੀਗੀ ਵੀ ਉਦੋਂ ਵੀ ਆਪਾਂ ਇਹੀ ਗੱਲਾਂ ਕਰਦੇ ਸੀਗੇ ਵੀ ਜੇ ਤੁਸੀਂ ਕੰਪਲਾਈ ਕਰਦੇ ਨਹੀਂ ਚੱਲੋਗੇ, ਹਾਂ ਕੁਝ ਸਮੇਂ ਦੇ ਲਈ ਤਾਂ ਮੇ ਵੀ ਚੱਲਦਾ ਰਹੂਗਾ ਕੰਮ, ਬਟ ਦੇਖੋ ਪ੍ਰਸ਼ਾਸਨ ਬਦਲਿਆ, ਸਖਤੀ ਵਧੀ, ਐਂਡ ਐਵਰੀਬਡੀ ਜਿਹੜਾ ਕੰਪਲਾਈ ਨਹੀਂ ਕਰ ਰਿਹਾ ਜਾਂ ਉਹਨਾਂ ਨੂੰ ਲੱਗ ਰਿਹਾ ਵੀ ਇਹ ਚੀਜ਼ ਸਾਡੇ ਆਕੂਪੇਸ਼ਨਲ ਹਿਸਾਬ ਦੇ ਨਾਲ ਠੀਕ ਨਹੀਂ ਆ, ਇਹਨਾਂ ਰੂਲਸ ਨੂੰ ਫੋਲੋ ਨਹੀਂ ਕਰ ਰਹੇ, ਅਗਲੇ ਉੱਤੇ ਤਾਲੇ ਜਿਹੜੇ ਉਹ ਲਾਉਣੇ ਸ਼ੁਰੂ ਕਰ ਰਹੇ ਆ। ਸੋ ਯੂ ਹੈਵ ਟੂ ਕੰਪਲਾਈ ਵਿਦ ਦਾ ਲਾ। ਜੇ ਲਾ ਨੂੰ ਤੋੜੂਗੇ ਤਾਂ ਫਿਰ ਤੁਹਾਨੂੰ ਉਸ ਦਾ ਖਾਮਿਆਜ਼ਾ ਭੁਗਤਣਾ ਹੀ ਪੈਣਾ ਹੁੰਦਾ ਹੈ। ਸੋ ਸਰੋਤੇ ਤੁਸੀਂ ਵੀ ਕਾਲ ਕਰ ਸਕਦੇ ਹੋ, ਤੁਹਾਡਾ ਟਰੱਕਿੰਗ ਨਾਲ ਰਿਲੇਟਡ ਜਿਹੜਾ ਕੁਐਸਚਨ ਹੈਗਾ ਕੋਈ, ਜਾਂ ਇਸ ਇਸ਼ੂ ਦੇ ਉੱਤੇ ਸਕੂਲਸ ਨੂੰ ਲੈ ਕੇ ਜਾਂ ਆਡਿਟਿੰਗ ਨੂੰ ਲੈ ਕੇ, ਤੇ ਤੁਸੀਂ ਕਾਲ ਕਰ ਸਕਦੇ ਹੋ 408 272 5200 4082725200। ਸਾਡੇ ਕੋਲ ਅੱਧਾ ਘੰਟਾ ਹੋਰ ਹੈਗਾ। ਲਾਈਵ ਪ੍ਰੋਗਰਾਮ ਇਸ ਟਾਈਮ ਚੱਲ ਰਿਹਾ 9:36 ਹੋਏ ਕੈਲੀਫੋਰਨੀਆ ਦੇ ਸਮੇਂ ਮੁਤਾਬਕ, ਕਿਉਂਕਿ ਬਹੁਤ ਸਾਰੇ ਈਸਟ ਕੋਸਟ ਜਾਂ ਕੈਨੇਡਾ ਤੋਂ ਵੀ ਜਿਹੜੇ ਕਈ ਕਾਲਰ ਹੁੰਦੇ ਹੈਗੇ ਆ।
ਸੋ ਜਿਹੜਾ ਕ੍ਰੈਕਡਾਊਨ ਆ ਸਕੂਲਸ ਦੇ ਉੱਤੇ ਇਹ ਜਾਂ ਟ੍ਰੇਨਰਸ ਦੇ ਉੱਤੇ ਟਰੰਪ ਐਡਮਿਨਿਸਟ੍ਰੇਸ਼ਨ ਦਾ ਇਹ ਇੱਕ ਤਰ੍ਹਾਂ ਨਾਲ ਵੱਡੀ ਐਫਰਟ ਸੀ, ਜਿਹਦੇ ਤਹਿਤ ਕਹਿੰਦੇ ਵੀ ਜਿਹੜੇ ਡਰਾਈਵਰਸ ਆ ਸਿਰਫ ਜਿਹੜੇ ਕੁਆਲੀਫਾਈਡ ਹੋਣ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਦੇ ਲਈ ਉਹੀ ਜਿਹੜੇ ਆ ਐਲੀਜੀਬਲ ਹੋਣ। DOT ਨੇ ਜਿਹੜਾ ਕਾਫੀ ਰਿਸਟ੍ਰਿਕਸ਼ਨਸ ਲਾਈਆਂ ਆ, ਖਾਸ ਕਰਕੇ ਇਮੀਗ੍ਰੈਂਟਸ ਨੂੰ ਕਿੱਦਾਂ ਉਹ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਲੈ ਸਕਦੇ ਹੈਗੇ ਆ। ਉਹ ਆਪਾਂ ਪਿਛਲੇ ਦਿਨਾਂ 'ਚ ਆਪਾਂ ਦੇਖਿਆ ਹੀ ਆ, ਬਹੁਤ ਸਾਰਿਆਂ ਨੂੰ ਲੈਟਰ ਵੀ ਆ ਚੁੱਕੇ ਆ, ਲਾ ਸੂਟ ਵੀ ਫਾਈਲ ਹੋਏ ਹੈਗੇ ਆ, ਖਾਸ ਕਰਕੇ ਜਿਹੜੇ ਫੋਰਨ ਬੋਰਨ ਟਰੱਕਰਸ ਹੈਗੇ ਉਹਨਾਂ ਦੇ ਸੰਬੰਧ ਦੇ ਵਿੱਚ। ਜਿਹੜੇ ਸੈਕਟਰੀ ਸ਼ਾਨ ਡਫੀ ਆ ਉਹਨਾਂ ਨੇ ਇਹ ਕਿਹਾ ਵੀ ਜਿਹੜੀਆਂ ਰਿਸਟ੍ਰਿਕਸ਼ਨਸ ਆ ਬਹੁਤ ਅਰਜੈਂਟਲੀ ਨੀਡਡ ਹੈਗੀਆਂ, ਵੀ ਬਹੁਤ ਜਲਦੀ ਚਾਹੀਦੀਆਂ ਆ, ਕਿਉਂਕਿ ਬਹੁਤ ਸਾਰੇ ਕਹਿੰਦੇ ਵੀ ਫੋਰਨ ਬੋਰਨ ਟਰੱਕਰਸ ਆ ਉਹ ਰੂਲਸ ਨਹੀਂ ਜਾਣਦੇ ਹੈਗੇ ਰੋਡ ਦਾ, ਤੇ ਜਾਂ ਉਹ ਇੰਗਲਿਸ਼ ਨਹੀਂ ਬੋਲ ਸਕਦੇ ਹੈਗੇ। ਇੰਗਲਿਸ਼ ਦੇ ਸੰਬੰਧ ਦੇ ਵਿੱਚ ਵੀ ਕਾਫੀ ਲੋਕਾਂ ਦੇ ਜਿਹੜੇ ਲਾਇਸੈਂਸ ਆ ਉਹ ਗਏ ਹੈਗੇ ਆ, ਹਜ਼ਾਰਾਂ ਦੀ ਗਿਣਤੀ ਦੇ ਵਿੱਚ। ਇਹ ਆਪਾਂ ਤੁਹਾਡੇ ਨਾਲ ਪਿਛਲੇ ਸਮਿਆਂ 'ਚ ਵੀ ਖਬਰਾਂ ਜਿਹੜੀਆਂ ਸਾਂਝੀਆਂ ਕਰਦੇ ਰਹੇ ਹੈਗੇ ਆ। ਇਹ ਸਾਰਾ ਕੁਝ ਸਭ ਤੋਂ ਪਹਿਲਾਂ ਤਾਂ ਜਿਹੜਾ ਫਲੋਰੀਡਾ ਦੇ ਵਿੱਚ ਕ੍ਰੈਸ਼ ਹੋਇਆ ਸੀ, ਉਹ ਤੋਂ ਬਾਅਦ ਇਹ ਸ਼ੁਰੂ ਹੋਇਆ, ਜੋ ਵੀ ਇੰਗਲਿਸ਼ ਵਾਲਾ ਵੀ ਤੇ ਹੋਰ। ਜਿਹੜੇ ਐਡਮਿਨਿਸਟ੍ਰੇਸ਼ਨ ਦੇ ਕ੍ਰਿਟਿਕਸ ਆ ਉਹ ਇਹ ਆਰਗੂ ਕਰਦੇ ਆ ਵੀ ਕੋਈ ਜਿਹੜਾ ਡਾਟਾ ਆ ਉਹ ਸਪੋਰਟ ਨਹੀਂ ਕਰਦਾ, ਜਿਸ ਹਿਸਾਬ ਨਾਲ ਤੁਸੀਂ ਬਦਨਾਮ ਕਰ ਰਹੇ ਹੈਗੇ ਆ ਇਮੀਗ੍ਰੈਂਟਸ ਨੂੰ। ਵੀ ਐਕਸੀਡੈਂਟ ਤਾਂ 15,000 ਦੇ ਕਰੀਬ ਹੁੰਦੇ ਅਮਰੀਕਾ ਦੇ ਵਿੱਚ ਟਰੱਕਿੰਗ ਦੇ ਹਰ ਸਾਲ। ਪਰ ਇੱਕ ਪਵਨ ਸਿੰਘ ਆ ਜੋ ਨਾਰਦਰਨ ਵਰਜੀਨੀਆ ਦੇ ਵਿੱਚ ਟਰੱਕਿੰਗ ਕੰਪਨੀ ਦੇ ਮਾਲਕ ਆ, ਇਹ NPR ਦੀ ਰਿਪੋਰਟ ਆ। ਉਹਨਾਂ ਨੇ ਕਿਹਾ ਵੀ ਸੇਫਟੀ ਕ੍ਰੈਕਡਾਊਨ ਓਵਰਡਿਊ ਸੀ। ਹਾਂ, ਇਹਦੇ 'ਚ ਕਹਿੰਦੇ ਇਹ ਨਹੀਂ ਹੈ ਵੀ ਕੋਈ ਇਮੀਗ੍ਰੈਂਟ ਆ ਜਾਂ ਕੋਈ ਇੱਥੇ ਦਾ ਬੋਰਨ ਆ, ਪਰ ਕਹਿੰਦੇ ਜਿਹਨੂੰ ਟ੍ਰੇਨਿੰਗ ਸਹੀ ਨਹੀਂ ਹੈਗੀ ਉਹ ਕੋਈ ਵੀ ਐਕਸੀਡੈਂਟ ਕਰ ਸਕਦਾ ਹੈਗਾ। ਕਹਿੰਦੇ ਵੀ ਐਨ ਅਨਟ੍ਰੇਨਡ ਡਰਾਈਵਰ ਇਜ਼ ਡੇਂਜਰਸ ਵੈਦਰ ਦੇ ਆਰ ਬੋਰਨ ਹੇਅਰ ਔਰ ਦੇ ਵਰ ਬੋਰਨ ਓਵਰਸੀਜ਼। ਜੀ ਬਿਲਕੁਲ, ਆਪਣੇ ਨਾਲ ਕਾਲਰ ਜੁੜ ਰਹੇ, ਆਪਾਂ ਉਹਨਾਂ ਦੇ ਨਾਲ ਗੱਲਬਾਤ ਜਿਹੜੀ ਉਹ ਕਰਦੇ ਹਾਂ। ਜੁੜੇ ਨੇ ਆਪਣੇ ਨਾਲ ਅਮਰਜੀਤ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਅਮਰਜੀਤ ਜੀ। ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਤੁਹਾਡਾ ਬਹੁਤ ਧੰਨਵਾਦ, ਜਿਹੜੀ ਤੁਸੀਂ ਸੇਵਾ ਕਰ ਰਹੇ ਆ, ਮੈਂ ਤਾਂ ਸਮਝਦਾ ਵੀ ਬਹੁਤ ਵੱਡੀ ਸੇਵਾ ਨਾ। ਦੂਜੀ ਗੱਲ ਆ ਭਾਜੀ, ਆਪਾਂ ਜਿਹੜੇ ਟਰੱਕਰ ਭਰਾ ਆ ਆਪਾਂ ਉਹਨਾਂ ਦੀ ਬਹੁਤ ਰਿਸਪੈਕਟ ਕਰਦੇ ਆ। ਇਹ ਕੰਮ ਬਹੁਤ ਔਖਾ, ਸੈਕਰੀਫਾਈਸ ਵੀ ਬਹੁਤ ਕਰਨੀ ਪੈਂਦੀ ਆ, ਪਰ ਪੈਸਾ ਵੀ ਬਹੁਤ ਸੋਹਣਾ ਬਣਦਾ। ਮੈਂ ਵੀ 20 ਸਾਲ ਟਰੱਕ ਚਲਾਇਆ, ਹੁਣ ਮੈਂ ਸਕੂਲ ਬੱਸ ਚਲਾਉਣਾ ਨਾ। ਮੇਰੀ ਰਿਕੁਐਸਟ ਹੈ ਕਿ ਬਈ ਜਦੋਂ ਆਪਾਂ ਨਾ ਸਕੂਲ ਵਿੱਚ ਜਾਈਦਾ ਟਰੱਕ ਡਰਾਈਵਿੰਗ ਸਕੂਲ 'ਚ, ਆਪਾਂ ਨੂੰ ਸਿਖਾਲਦੇ ਆ ਵੀ ਟਰੱਕ ਦੀ ਲਾਈਨ ਸੱਜੀ ਹੁੰਦੀ ਆ, ਜਿਹੜੀ ਸਲੋ ਲੇਨ, ਵੀ ਤੁਸੀਂ ਉਹ ਲਾਈਨ ਵਰਤੋ ਤਾਂ ਕਿ ਹੈਵੀ ਡਿਊਟੀ ਵਹੀਕਲ ਆ ਤੁਹਾਡੀ ਹੈ ਨਾ, ਇਹ ਸਪੀਡ ਵੀ ਪਿਕਅਪ ਸਲੋ ਕਰਦੀ ਆ, ਜਦੋਂ ਲਾਈਟਾਂ ਤੇ ਆਉਂਦੇ ਆ ਉਹ ਵੀ। ਸੋ ਆਪਾਂ ਸਕੂਲ 'ਚ ਇਹ ਸਿੱਖਿਆ ਹੁੰਦਾ ਨਾ। ਇਹ ਮੈਂ ਆਪਣੇ ਨਾ ਟਰੱਕ ਵੀਰਾਂ ਨੂੰ ਨਹੀਂ ਕਹਿੰਦਾ, ਵੀ ਗੋਰੇ ਵੀ ਆ ਮਸੀਕੇ ਉਹ ਵੀ ਇੱਦਾਂ ਕਰਦੇ ਆ, ਜਦੋਂ ਸ਼ਹਿਰ ਵਿੱਚ ਆਉਂਦੇ ਆ ਉਹ ਲੈਫਟ ਲਾਈਨ ਵਰਤਣ ਲੱਗ ਪੈਂਦੇ ਆ। ਮੈਨੂੰ ਸਮਝ ਨਹੀਂ ਲੱਗਦਾ ਵੀ ਨਾ ਉਹਨਾਂ ਨੇ ਲੈਫਟ ਟਰਨ ਜਾਂ ਕੋਈ ਕਰਨਾ ਹੁੰਦਾ 3-4 ਮੀਲ ਤੇ, ਵੀ ਤੁਸੀਂ ਨਾ ਮਗਰੋਂ ਜਦੋਂ ਤੁਸੀਂ ਕੋਲ ਉੱਪਰਦੇ ਉਦੋਂ ਤੁਸੀਂ ਚੇਂਜ ਲੈਣ ਕਰ ਸਕਦੇ ਆ, ਵੀ ਕਰਕੇ ਜਦੋਂ ਨਾ ਲਾਈਟਾਂ ਤੋਂ ਤੁਰਦੇ ਆ ਪਿੱਛੇ ਟ੍ਰੈਫਿਕ ਜੈਮ ਬਣਾਉਂਦੇ ਆ। ਸੋ ਇਹ ਨਾ ਸੋਚਣਾ ਚਾਹੀਦਾ ਟਰੱਕ ਵੀਰਾਂ ਨੂੰ, ਬਈ ਸੱਜੀ ਲੈਣ ਕੋਸ਼ਿਸ਼ ਕਰੋ ਵਰਤਣ ਨੂੰ, ਜਿਹੜੀ ਸਲੋ ਲੈਣ ਹੈ ਟਰੱਕ ਲੈਣ ਦੀ ਲੈਣ ਆ ਨਾ, ਵੀ ਪਿੱਛੇ ਜੈਮ ਨਾ ਲਾਓ ਨਾ ਜੀ। ਦੂਜੀ ਗੱਲ ਹੈ ਭਾਜੀ, ਤੁਸੀਂ ਗੱਲ ਕੀਤੀ ਆ ਡਰਾਈਵਿੰਗ ਸਕੂਲ ਦੀ ਹੈ ਨਾ। ਮੈਂ ਵੀ ਹੁਣ ਟ੍ਰੇਨਿੰਗ ਲਈ ਸੀਗੀ, 3 ਮਹੀਨੇ ਮੈਨੂੰ ਲੱਗ ਗਏ ਸੀ ਬੱਸ ਡਰਾਈਵਿੰਗ ਟ੍ਰੇਨਿੰਗ ਦੀ ਹੈ ਨਾ। ਸੋ ਉਹ ਜਿੱਦਾਂ ਇੱਕ ਜਿਹੜੀ ਮੇਰੀ ਟ੍ਰੇਨਰ ਸੀਗੀ ਉਹਨੇ ਮੈਨੂੰ ਇੱਕ ਗੱਲ ਕਹੀ ਸੀਗੀ, ਕਹਿੰਦੀ ਸੀਗੀ ਵੀ ਨਾ ਜਿੱਦਾਂ ਤੁਹਾਡੀ ਮੈਂ ਦੇਖਦੀ ਹਾਂ ਵੀ ਟਰੱਕ ਡਰਾਈਵਰ ਤੁਹਾਡੀ ਨੌਲੇਜ ਬਹੁਤ ਘੱਟ ਆ। ਮੈਨੂੰ ਵੀ 20 ਸਾਲ ਹੋ ਗਏ, ਮੈਂ ਸੋਚਦਾ ਮੈਂ ਠੀਕ ਆ, ਜਿੱਦਾਂ ਵੀ ਮੈਂ ਡਰਾਈਵ ਕਰਦਾ ਠੀਕ ਹੈ ਨਾ। ਕਹਿੰਦੀ ਮੈਨੂੰ ਸਮਝ ਨਹੀਂ ਲੱਗਦਾ ਵੀ ਤੁਸੀਂ ਕਿੱਦਾਂ ਟਰੱਕ ਨਾਲ ਲਈ ਫਿਰਦੇ ਆ ਸੜਕਾਂ ਤੇ ਨਾ, ਤੁਹਾਡੀ ਇੰਨੀ ਨੌਲੇਜ ਘੱਟ ਆ। ਮੇਰੀਆਂ ਅੱਖਾਂ ਖੁੱਲ ਗਈਆਂ ਉਦੋਂ ਬਈ ਨਾ ਸਾਰਿਆਂ ਨੂੰ ਟ੍ਰੇਨਿੰਗ ਸਹੀ ਲੈਣੀ ਚਾਹੀਦੀ ਆ, ਨਾ ਜ਼ਿਆਦਾ ਲੈਣੀ ਚਾਹੀਦੀ ਆ, ਵੀ ਰੋਡ ਤੇ ਸੇਫ ਰਹਿਣ ਜੀ। ਠੀਕ ਹੈ ਜੀ। ਇਹ ਦੋ ਤਿੰਨ ਚੀਜ਼ਾਂ ਸੋਚਣੀਆਂ ਚਾਹੀਦੀਆਂ, ਵੀ ਤੁਸੀਂ ਰਾਈਟ ਲਾਈਨ ਵਰਤੋ ਜਿਹੜੀ ਟਰੱਕਾਂ ਲਈ ਬਣੀ ਆ, ਨਾਲ ਜਿਹੜੀ ਟ੍ਰੇਨਿੰਗ ਲੈਣੀ ਆ ਤੁਸੀਂ ਸਹੀ ਲਵੋ, ਜਿੱਦਾਂ ਫਿਰ ਤੁਸੀਂ ਕਾਮਯਾਬ ਹੋ ਸਕਦੇ। ਮੈਂ ਕਹਿੰਦਾ ਪਰ ਆਪਾਂ ਜਿੱਦਾਂ ਆਪਣਾ ਪ੍ਰੋਗਰਾਮ ਜਿਹੜਾ ਆਪਣੀ ਕਮਿਊਨਿਟੀ ਲੀਡਰ ਵਿਆ, ਸੋ ਆਪਾਂ ਉਹਨਾਂ ਨੇ ਗੱਲ ਕਰਨੀ ਆ। ਚੱਲ ਗੋਰੇ ਕਾਲੇ ਜਿਹੜੇ ਮਸੀਕੇ ਜੇ ਕੋ ਮਰਜ਼ੀ ਕਰੀ ਜਾਣਾ ਨਾ, ਪਰ ਆਪਾਂ ਆਪਣਾ ਪਲੇਟਫਾਰਮ ਪੰਜਾਬੀ ਕਮਿਊਨਿਟੀ ਦਾ, ਸਿੱਖ ਕਮਿਊਨਿਟੀ ਦਾ। ਸੋ ਥੈਂਕ ਯੂ ਅਮਰਜੀਤ ਜੀ। ਹਾਂਜੀ, ਥੈਂਕ ਯੂ, ਮਿਹਰਬਾਨੀ ਜੀ। ਅਗਲੇ ਕਾਲਰ ਨੇ ਮਨਪ੍ਰੀਤ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਬਸ ਤੁਹਾਡਾ ਥੈਂਕ ਯੂ ਕਰਨਾ ਆ, ਬਾਕੀ ਸਾਰੀ ਇਨਫੋਰਮੇਸ਼ਨ ਮਿਲ ਜਾਂਦੀ ਹੈ ਜੀ। ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਜੀ, ਪ੍ਰੋਗਰਾਮ ਏਦਾਂ ਹੀ ਚੱਲਦਾ ਰਹੇ ਜੀ।
ਧੰਨਵਾਦ ਧੰਨਵਾਦ, ਜੀ, ਸ਼ੁਕਰੀਆ ਜੀ। ਹਰਵਿੰਦਰ ਜੀ, ਸਤਿ ਸ਼੍ਰੀ ਅਕਾਲ ਭਾਜੀ, ਤਿੰਨਾਂ ਵੀਰਾਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਹੈ ਜੀ? ਜੀ ਠੀਕ ਹੈ ਜੀ। ਆਪਣੇ ਰਮਨ ਭਾਜੀ, ਮੈਂ ਤੁਹਾਡੇ ਨਾਲ ਗੱਲ ਕਰਨੀ ਆ। ਮੈਂ ਤੁਹਾਡੀ ਆਪਣੇ ਜਿਹੜੀ ਆ ਉਹ ਹੈਗੀ ਆ ਟਰੱਕਿੰਗ ਜੁਆਇਨ ਕੀਤੀ ਆ, ਪਰ ਅੱਜ ਤੱਕ ਹਾਲੇ ਮੈਨੂੰ ਕੋਈ ਅਟਰਨੀ ਨਹੀਂ ਮਿਲਿਆ ਹੈਗਾ। 2 ਮਹੀਨੇ ਮੈਨੂੰ ਹੋ ਗਿਆ ਜੁਆਇਨ ਕੀਤੇ ਨੂੰ। ਭਾਜੀ ਰਮਨ ਭਾਜੀ ਆਏ ਨਹੀਂ, ਉਹ ਬਾਹਰ ਗਏ ਹੋ ਆ, ਅੱਜ ਉਹ ਸਾਡੇ ਨਾਲ ਹੈ ਨਹੀਂ, ਉਹ ਆਊਟ ਆਫ ਕੰਟਰੀ ਹੈਗੇ ਆ। ਤੇ ਹਾਂਜੀ, ਚਲੋ ਕੋਈ ਗੱਲ ਨਹੀਂ। ਤੇ ਉਹ ਭਾਜੀ ਮੈਂ ਉਹ ਜੁਆਇਨ ਕੀਤੀ, ਚੌਥਾ ਵਕੀਲ ਕੀਤਾ ਮੈਨੂੰ ਟੈਕਨੀਕਲੀ ਨਾ ਵਿਆਹ ਮੰਗਣ ਦੇ ਵਿੱਚ। ਪਹਿਲਾਂ ਟੀਮ ਸੀਗੀ, ਉਹਨਾਂ ਨੂੰ ਮੈਂ ਛੱਡਿਆ। ਫਿਰ ਆਪਣੇ ਇੱਕ ਗੋਰਾ ਵਕੀਲ ਕੀਤਾ, ਉਹਨੂੰ ਵੀ ਛੱਡਿਆ। ਫਿਰ ਪਾਕਿਸਤਾਨੀ ਆ ਕੇ ਭਾਜੀ ਕਹਿੰਦੇ ਉਹ ਠੱਗ ਬੰਦੇ ਛੱਡ ਦਿਓ, ਉਹਨਾਂ ਨੂੰ ਹੁਣ ਇਹਨਾਂ ਨੇ ਜੁਆਇਨ ਕੀਤੀ ਆ। ਅਰਜਨ ਟਰਾਈ ਕਰਦਾ, ਪਰ ਹਾਲੇ ਵਕੀਲ ਕੋਈ ਲੱਭਾ ਨਹੀਂ। ਚਲੋ ਕੋਈ ਨਹੀਂ, ਫਿਰ ਉਹਨਾਂ ਨੂੰ ਹਾਂਜੀ, ਉਹ ਆਊਟ ਆਫ ਕੰਟਰੀ ਗਏ ਵਾ, ਕਿਉਂਕਿ ਤੁਸੀਂ ਉਹਨਾਂ ਦੇ ਨੰਬਰ ਦੇ ਉੱਤੇ ਉਹਨਾਂ ਨਾਲ ਕੰਟੈਕਟ ਕਰ ਲਿਓ ਜੀ। ਹਾਂਜੀ, ਕੋਈ ਨਹੀਂ। ਓਕੇ, ਧੰਨਵਾਦ ਭਾਜੀ, ਧੰਨਵਾਦ। ਓਕੇ, ਜਿੰਦੇਬਾਦ ਰੋਜ਼ ਵਧੀਆ ਪ੍ਰੋਗਰਾਮ। ਧੰਨਵਾਦ ਜੀ, ਸ਼ੁਕਰੀਆ ਜੀ। ਧੰਨਵਾਦ। ਮੁਖਤਿਆਰ ਜੀ, ਹਾਂਜੀ ਭਾਈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂ ਭਾਜੀ, ਇੰਗਲਿਸ਼ ਜਿਹੜੀ ਗੱਲ ਆ, ਰਾਤੀ ਨਾ ਮੁੰਡੇ ਦਾ ਟਰੱਕ ਪਾਰਕਾਂ 'ਚ ਖੜਾ ਸੀ, ਤਾਂ ਨਾ ਲੇਡੀ ਡਰਾਈਵਰ ਨੇ ਟਰੱਕ ਨਾ ਭੰਨਤਾ ਉਹਦਾ ਮੁੰਡੇ ਦਾ। ਉੱਤਰ ਕੇ ਆ ਕੇ ਸੌਰੀ ਕਹਿਣ ਦੀ ਬਜਾਏ ਉਹਨੂੰ ਕਹਿੰਦੇ ਨੇ ਇੰਗਲਿਸ਼ ਆਉਂਦੀ ਆ। ਮੁੰਡਾ ਸਿਟੀਜ਼ਨ, ਇੱਥੇ ਦਾ ਮੁੰਡਾ ਸਿਟੀਜ਼ਨ ਆ, ਸਰਦਾਰ ਆ, ਪੱਗ ਬੰਨੀ ਆ। ਉਹਦਾ ਕੁਐਸਚਨ ਪਹਿਲਾਂ ਇਹ ਸੀ ਆ ਕੇ ਸੌਰੀ ਨਹੀਂ ਕਿਹਾ, ਕਹਿੰਦੇ ਨੇ ਇੰਗਲਿਸ਼ ਆਉਂਦੀ ਆ। ਨਹੀਂ, ਇਹ ਗਲਤ ਗੱਲ ਆ। ਹੁਣੇ ਆ ਵੀ ਇਦਾਂ ਦੇਖੋ ਨਾ, ਵੀ ਜਿਹੜਾ ਮਾਹੌਲ ਹੇਟ ਵਾਲਾ ਬਣਿਆ, ਇਹੀ ਆਪਾਂ ਜਦੋਂ ਪਹਿਲਾਂ ਖਬਰ ਕੀਤੀ ਸੀ ਸੋਮਾਲੀਆਂ ਦੇ ਅਗੇਂਸਟ। ਹੁਣ ਤੁਸੀਂ ਦੇਖੋ, ਜਦੋਂ ਪ੍ਰੈਜ਼ੀਡੈਂਟ ਇਦਾਂ ਬੋਲਦਾ ਹੋਵੇ ਇੱਕ ਕਮਿਊਨਿਟੀ ਦੇ ਉਲਟ, ਵੀ ਇਹ ਗਰਵਜ ਆ, ਹਨਾ। ਤੇ ਜਿਹੜੇ ਆਮ ਲੋਕ ਜਿਹੜੇ ਉਹਨਾਂ ਦੀ ਪਾਰਟੀ ਦੇ ਸਪੋਰਟਰ ਆ, ਉਹ ਕੀ ਸੋਚਦੇ ਹੋਊਗੇ, ਹਨਾ। ਸੋ ਉਹ ਸੇਮ ਚੀਜ਼ ਆ। ਜਿੱਦਾਂ ਹੁਣ ਜਦੋਂ ਦਸਤਾਰ ਵਾਲੇ ਨੂੰ ਦੇਖਦੇ, ਉਹ ਸੋਚਦੇ ਵੀ ਖਰੀ ਸਾਰੇ ਉਦਾਂ ਦੇ ਹੀ ਆ, ਸਾਰੇ ਹੀ ਕਿਤੇ ਏਦਾਂ ਆ ਵੀ ਸਾਰਿਆਂ ਨੂੰ ਅੰਗਰੇਜ਼ੀ ਨਹੀਂ ਆਉਂਦੀ, ਜਾਂ ਸਾਰੇ ਕਿਤੇ ਵਰਕ ਪਰਮਿਟ ਵਾਲੇ ਹੀ ਹੋਣਗੇ। ਸੋ ਇਹ ਬਿਲਕੁਲ ਇਹ ਧਾਰਨਾ ਜਿਹੜੀ ਬਣ ਗਈ ਹੈ ਕਮਿਊਨਿਟੀ ਦੇ ਉਲਟ। ਮਾੜੀ ਗੱਲ ਆ ਇਹ, ਪਰ ਇਹ ਰਿਪੋਰਟ ਕਰਨੀਆਂ ਚਾਹੀਦੀਆਂ। ਰਿਪੋਰਟ ਕਰਨੀ ਚਾਹੀਦੀ। ਉਹ ਮੁੰਡੇ ਨੂੰ ਪਹਿਲਾਂ ਤਾਂ ਇੱਕ ਗੱਲ, ਉਹਨੇ ਪ੍ਰਾਈਵੇਟ ਪ੍ਰਾਪਰਟੀ ਸੀ, ਉਹਨਾਂ ਕਿਹਾ ਮੈਂ ਪੁਲਿਸ ਨੂੰ ਕਾਲ ਕਰਨੀ ਆ, ਉਹ ਕਹਿੰਦੇ ਇਹਨੂੰ ਕਰ ਨਹੀਂ ਸਕਦਾ, ਵੀ ਪ੍ਰਾਈਵੇਟ ਪ੍ਰਾਪਰਟੀ ਆ। ਅਸੀਂ ਤਾਂ ਹੇਟ ਕ੍ਰਾਈਮ ਤੇ ਕਾਲ ਕਰ ਸਕਦਾ ਸੀ, ਤੇ ਮੈਨੂੰ ਆਹ ਗੱਲ ਕਹਿ ਰਹੀ ਹੈ। ਹਾਂਜੀ, ਨਹੀਂ, ਐਕਸੀਡੈਂਟ ਦੇ ਉੱਤੇ ਪੁਲਿਸ ਨੂੰ ਕਿਉਂ ਨਹੀਂ ਕਾਲ ਕਰ ਸਕਦਾ ਸੀ? ਉਹ ਪ੍ਰਾਈਵੇਟ ਪ੍ਰਾਪਰਟੀ 'ਚ ਨਹੀਂ ਆਉਂਦੇ ਰਾਜ, ਪ੍ਰਾਈਵੇਟ ਪ੍ਰਾਪਰਟੀ ਹੁੰਦੀ ਹੈ। ਹਾਂਜੀ, ਅੱਛਾ, ਬਾਹਰ ਜਾ ਕੇ ਕਰ ਦਿੰਦੇ, ਫਿਰ ਉੱਥੋਂ ਉਹ ਵੀ ਨਹੀਂ ਹੋ ਸਕਦੇ। ਨਹੀਂ, ਦੂਜੀ ਕਾਲ ਕਰ ਸਕਦਾ, ਹੇਟ ਵਾਲੀ ਤਾਂ ਕਰ ਸਕਦਾ, ਪਰ ਉਹ ਕਰ ਰਹੀ ਆ, ਹਰਾਸ ਕਰ ਰਹੀ ਆ। ਹੇਟ ਕ੍ਰਾਈਮ ਦਾ ਤਾਂ ਨਹੀਂ, ਚਲੋ ਹੋਊਗੀ, ਇਹ ਚੀਜ਼ ਪ੍ਰੂਵ ਕਰਨੀ ਬੜੀ ਔਖੀ ਹੋਣੀ ਆ, ਵੀ ਹਰਾਸਮੈਂਟ ਦੀ ਤਾਂ ਕਰ ਹੀ ਸਕਦੀ ਹੈ ਨਾ, ਕਰ ਸਕਦਾ ਸੀਗਾ। ਜੀ ਹਾਂਜੀ। ਗਗਨ, ਪ੍ਰਿਤਪਾਲ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪ੍ਰਿਤਪਾਲ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਪ੍ਰੋਗਰਾਮ ਕਰਦੇ ਸ਼ੇਅਰ, ਬਹੁਤ ਥੈਂਕ ਯੂ ਤੁਹਾਡਾ ਚੀਜ਼ਾਂ ਦਾ। ਤੇ ਭਾਜੀ ਮੈਂ ਗੱਲ ਕਰਨੀ, ਜਿਹੜੇ ਭਾਜੀ ਪਹਿਲਾਂ ਕਹੇ ਗਏ ਨਾ 20 ਸਾਲ ਟਰੱਕ ਚਲਾਉਂਦੇ ਹੋਣਗੇ ਤੇ ਆਪਣੇ ਲਾਈਨ ਰਾਈਟ ਯੂਜ਼ ਕਰਨੀ ਟਰੱਕਾਂ ਵਾਲੇ ਵਾਸਤੇ। ਜੀ ਭਾਜੀ, ਤੇ ਗੱਲ ਇਹ ਹੈ ਤੇ 2 ਲਾਈਨਾਂ ਹੈ ਤਾਂ ਬੰਦਾ ਰਾਈਟ ਲੈਨ ਯੂਜ਼ ਕਰ ਸਕਦਾ ਆ। ਇਹ 3 ਲਾਈਨਾਂ ਦਾ ਮਿਡਲ ਲੈਨ ਯੂਜ਼ ਤਾਂ ਕਰਦਾ ਜ਼ਿਆਦਾਤਰ, ਕਿਉਂਕਿ ਰਾਈਟ ਸਾਈਡ ਐਕਸੀਡੈਂਟ ਨਿਕਲਦੇ ਟਰੱਕ ਪੈਂਦੇ ਨਾ, ਉੱਥੇ ਬਹੁਤ ਰਸ਼ ਪੈਂਦਾ ਆਪਾਂ ਨੂੰ, ਤਾਂ ਕਰਕੇ ਟਰੱਕਾਂ ਵਾਲੇ ਮਿਡਲ ਲੈਨ 'ਚ ਜਾਂ ਲੈਫਟ ਲੈਨ 'ਚ ਆ ਜਾਂਦੇ ਆਪਣੇ। ਠੀਕ ਹੈ ਜੀ। ਤੇ ਬਹੁਤ ਚੀਜ਼ ਹਾਰਡ ਹੈ ਜੀ। ਹਾਂਜੀ, ਇਹਦੇ ਕਰਕੇ ਮੈਂ ਕਹਿੰਦਾ ਭਾਜੀ ਨੂੰ ਦੱਸਣਾ ਸੀਗਾ, ਆਨਸਰ ਦੇਣਾ ਸੀਗਾ। ਠੀਕ ਹੈ, ਨੋਟ ਈਜ਼ੀ ਕਿ ਰਾਈਟ ਲੈਨ ਈਜ਼ੀ, ਟਰੱਕ ਹਮੇਸ਼ਾ ਰਾਈਟ ਲੈਨ ਚਲਾਓ। ਮਤਲਬ ਬ੍ਰੇਕਾਂ ਮਾਰਨੀ ਪੈਂਦੀਆਂ, ਲੋਡ ਭਾਰਾ ਹੁੰਦਾ, ਫਿਰ ਟਰੱਕ ਸਲੋ ਹੁੰਦਾ, ਤੇਜ਼ ਕਰਨਾ ਪੈਂਦਾ ਆ। ਕਿਉਂਕਿ ਕਈ ਵਾਰ ਗੱਡੀਆਂ ਵਾਲੇ ਸਲੋ ਨਹੀਂ ਕਰਦੇ, ਆਪਾਂ ਵਿੱਚ ਵੱਜਣ ਡਰ ਰਹਿੰਦਾ ਆ ਕਿ ਲਾਈਨ ਜਦੋਂ ਪੈਂਦੇ ਆ ਫਰੀਵੇ ਉਹ। ਤੇ ਇਸ ਕਰਕੇ ਫਿਰ ਤਾਂ ਕਰਕੇ ਜ਼ਿਆਦਾ ਟਰੱਕਾਂ ਵਾਲੇ ਲੈਫਟ ਜਾਂ ਮਿਡਲ ਲੈਨ ਜ਼ਿਆਦਾ ਯੂਜ਼ ਕਰਦੇ ਆ। ਠੀਕ ਹੈ, ਚਲੋ ਥੈਂਕ ਯੂ ਪ੍ਰਿਤਪਾਲ ਜੀ ਦੱਸਣ ਦੇ ਲਈ। ਹਾਂਜੀ ਥੈਂਕ ਯੂ। ਗੁਰਮੇਲ ਜੀ। ਹਾਂਜੀ ਭਾਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਪਹਿਲਾਂ ਤਾਂ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਜਿਹੜੇ ਬੜੇ ਜ਼ਰੂਰੀ ਜਾਣਕਾਰੀ ਜਿਹੜੀ ਤੁਸੀਂ ਸਾਨੂੰ ਦਿੰਦੇ ਆ। ਤੇ ਜਿਹੜੀ ਤੁਸੀਂ ਭਾਜੀ ਅੱਜ ਗੱਲ ਕਰਦੇ ਆ ਕਿ ਆਪਣੇ ਟਰੈਕਿੰਗ ਸਕੂਲ ਦੇ ਵਿੱਚ ਆਪਾਂ ਨੂੰ ਮੰਨਣਾ ਪੈਣਾ, ਕਿਉਂਕਿ ਜਿਹੜੇ ਆਪਣੇ ਪੰਜਾਬੀ ਸਕੂਲ ਆ ਇਹਨਾਂ ਦੇ ਵਿੱਚ ਪ੍ਰੋਪਰ ਟ੍ਰੇਨਿੰਗ ਜਿਹੜੀ ਆ ਉਹ ਡਰਾਈਵਰ ਨੂੰ ਨਹੀਂ ਦਿੰਦੇ। ਮੈਂ ਤੁਹਾਨੂੰ ਇੱਥੇ ਮੋਡੈਸਟੋ ਦੀ ਗੱਲ ਦੱਸਦਾ ਇੱਕ ਦਿਨ ਦੀ, ਕਿ ਕੰਪਨੀ ਦਾ ਨਵਾਂ ਹੀ ਡਰਾਈਵਰ ਆਇਆ ਤੇ ਮੈਂ ਉੱਥੇ ਸੁੱਤਾ ਪਿਆ ਆਪਣੇ ਟਰੇਲਾ ਡਰਾਪ ਕਰਕੇ, ਤਾਂ ਮੈਨੂੰ ਕਹਿੰਦਾ ਅੰਕਲ ਜੀ ਤਾਂ ਮੇਰਾ ਟਰੇਲਾ ਤੁਸੀਂ ਲਾ ਦੋਗੇ ਬੈਕ, ਤੇ ਉਹ ਹੋਣਾ 20-22 ਸਾਲ ਦਾ। ਤਾਂ ਮੈਂ ਕਿਹਾ ਪੁੱਤਰ ਜੀ ਕਿੰਨਾ ਚਿਰ ਹੋ ਗਿਆ ਲਾਇਸੈਂਸ ਲਏ ਨੂੰ? ਕਹਿੰਦਾ ਪਿਛਲੇ ਵੀਰਵਾਰ ਲਿਆ, ਤਾਂ ਮਤਲਬ 4-5 ਦਿਨ ਹੋਏ ਸੀਗੇ ਜੀ। ਤੇ ਮੈਂ ਕਿਹਾ ਤੇਰੇ ਕੋਲ ਹਾਰਡ ਕਾਪੀ ਹੈਗੀ? ਕਹਿੰਦਾ ਨਹੀਂ। ਤੇ ਫਰਿਜ਼ਨੋ ਦੀ ਕੰਪਨੀ ਉਹਨੇ ਉਹਨੂੰ ਉੱਥੇ ਫਰੋਜ਼ਨ ਲੋਡ ਲਾਉਣ ਭੇਜਤਾ। ਅੱਛਾ। ਤੇ ਮੈਂ ਉਹਨੂੰ ਇੰਨੀ ਗੱਲ ਕਹੀ ਕਿ ਮੈਂ ਕਿਹਾ ਪੁੱਤਰ ਜੀ ਬਈ
ਤੁਸੀਂ ਘਰ ਦੇ ਇਕੱਲੇ ਪੁੱਤਰ ਹੋਣੇ ਆ ਵੀ ਤੁਹਾਨੂੰ ਟ੍ਰੇਨਿੰਗ ਹੈ ਨਹੀਂ, ਤੁਸੀਂ ਏਡੀ ਵੱਡੀ ਮਸ਼ੀਨ ਲੈ ਕੇ ਇੱਥੇ ਆਏ ਆ ਬਈ ਲੋਨ ਤਾਂ ਮੈਂ ਬੈਗ ਲਾ ਸਕਦਾ, ਪਰ ਜਿਹਦੀ ਪ੍ਰੋਪਰ ਟ੍ਰੇਨਿੰਗ ਹੈ ਨਹੀਂ ਤਾਂ ਫਿਰ ਤੂੰ ਇੱਥੇ ਲੈ ਕੇ ਕਿਉਂ ਆਇਆ? ਕਹਿੰਦਾ ਮੈਨੂੰ ਕੰਪਨੀ ਨੇ ਭੇਜਤਾ ਵੀ ਤੂੰ ਲੋਕਲ ਕੰਮ ਕਰ ਲਾ। ਉਦੋਂ ਅੱਗੇ ਮੈਂ ਕਿਹਾ ਦੇਖ ਮੈਨੂੰ 27-28 ਸਾਲ ਹੋ ਗਿਆ ਚਲਾਉਂਦੇ ਨੂੰ, ਬਿਨਾਂ ਟ੍ਰੇਨਿੰਗ ਤੋਂ ਤੁਸੀਂ ਰੋਡ ਦੇ ਉੱਤੇ ਨਾ ਆਓ, ਤੁਸੀਂ ਆਪ ਵੀ ਮਰੋਗੇ, ਕਿਸੇ ਹੋਰ ਨੂੰ ਮਾਰੋਗੇ। ਫਿਰ ਉਹ ਉੱਥੇ ਦੂਸਰੇ ਮੁੰਡੇ ਨੂੰ ਜਾ ਕੇ ਕਹਿੰਦਾ ਕਿ ਉਹ ਅੰਕਲ ਮੈਨੂੰ ਐਡਵਾਈਸ ਦੇਈ ਜਾਂਦਾ ਤੇ ਭਾਜੀ ਤੂੰ ਲਾ ਦੇ ਮੇਰਾ ਟਰੱਕ ਬੈਕ। ਮੈਂ ਕਿਹਾ ਲਾਉਣ ਨੂੰ ਤੇਰੀ ਕੋਈ ਗੱਲ ਨਹੀਂ, ਮੈਂ ਤੇਰਾ ਟਰੱਕ ਲਾ ਸਕਦਾ ਬੈਕ, ਪਰ ਮੈਂ ਤੈਨੂੰ ਇੱਕ ਗੱਲ ਸਮਝਾਉਣਾ ਕਿ ਤੁਸੀਂ ਪ੍ਰੋਪਰ ਟ੍ਰੇਨਿੰਗ ਲੈ ਕੇ ਆਓ ਫਿਰ ਆ। ਅਸੀਂ ਬਹੁਤ ਭਾਜੀ ਇੱਥੇ ਦੇਖਦੇ ਸੜਕਾਂ ਦੇ ਉੱਤੇ ਟ੍ਰੇਨਿੰਗ ਹੈ ਨਹੀਂ, ਸ਼ੋਲਡਰ ਦੇ ਉੱਤੇ ਟਰੱਕ ਲਾ ਕੇ ਸਿਗਨਲ ਇਹ ਨਹੀਂ ਲਾਉਂਦੇ ਲੈਫਟ ਲੇਨ 'ਚ ਬਣਨ ਲੱਗੇ ਵੀ ਪਿੱਛੇ ਟਰੱਕ ਆਉਂਦਾ ਜਾਂ ਨਹੀਂ ਆਉਂਦਾ। ਦੂਜੀ ਜਿਹੜੀ ਆਪਣੇ ਪਾਰਕਿੰਗ ਇਸ਼ੂ ਦੀ ਗੱਲ ਆ, ਜਦੋਂ ਕਿਸੇ ਵੇਅਰ ਹਾਊਸ 'ਚ ਜਾਂਦੇ ਆ ਟਰੱਕਾਂ ਦੇ ਮੂਹਰੇ ਪਾਰਕ ਲਾ ਕੇ ਦੌੜ ਜਾਂਦੇ ਆ। ਜਿਹੜਾ ਤੀਜਾ ਭਾਜੀ ਹੁਣੀ ਦੱਸਦੇ ਸੀ ਬਈ ਉਹ ਰਾਈਟ ਲੇਨ 'ਚ ਤੁਸੀਂ ਟਰੱਕ ਚੜਾਉਣਾ, ਲੈਫਟ 'ਚ ਹੀ ਚੱਲ ਜਾਂਦੇ ਆ ਟ੍ਰੈਫਿਕ। ਉਹ ਜਿੱਥੇ ਭਾਜੀ ਹੁਣੀ ਐਰੋ ਦਿੱਤਾ ਆ ਟਰੱਕ ਰੂਟ ਦੀ ਲਾਈਨ, ਉਹ 'ਚ ਜਾ ਸਕਦੇ ਤੁਸੀਂ ਲੈਫਟ ਲੇਨ ਦੇ ਵਿੱਚ, ਜਿੱਥੇ ਤੁਹਾਨੂੰ ਸ਼ਹਿਰ ਆ। ਆਮ ਨਹੀਂ ਤੁਸੀਂ ਜਾ ਸਕਦੇ। ਸਾਡੇ ਪੰਜਾਬੀ ਤੀਜੀ ਲਾਈਨ ਦੇ ਵਿੱਚ ਵੀ ਭਾਜੀ ਪਾਸ ਕਰਦੇ ਆ। ਨਹੀਂ ਫਿਰ ਇਹਦਾ ਮਤਲਬ DOT ਕ੍ਰੈਕਡਾਊਨ ਸਹੀ ਕਰਦੀ ਪਈ ਆ ਵੀ ਟ੍ਰੇਨਿੰਗ ਨਹੀਂ ਹੁੰਦੀ? ਬਿਲਕੁਲ ਜੀ, ਬਿਲਕੁਲ ਨਹੀਂ ਟ੍ਰੇਨ ਗਏ ਭਾਜੀ। ਸ਼ੋਲਡਰ ਤੇ ਲਾ ਕੇ ਟਰੱਕ ਪਿੱਛੇ ਦੇਖਦੇ ਥੋੜੋ ਵੀ ਪਿੱਛੇ ਟਰੱਕ ਆਉਂਦਾ ਹੈ ਜਾਂ ਪੈਣਾ ਆ। ਫਿਰ ਇਹ ਤੀਜੀ ਲਾਈਨ ਦੇ ਵਿੱਚ ਬਹੁਤੇ ਜਿਹੜੇ ਸਾਡੇ ਨਵੇਂ ਮੁੰਡੇ ਆ ਉਹ ਐਮਾਜ਼ੋਨ ਦੇ ਟ੍ਰੇਲੇ ਚਲਾਉਂਦੇ ਆ, ਤੀਜੀ ਲਾਈਨ ਦੇ ਵਿੱਚ ਵੀ ਉਹ ਪਾਸ ਕਰਕੇ ਜਾਂਦੇ ਆ, ਜਦ ਕਿ ਦੂਜੀ ਲਾਈਨ ਦੇ ਵਿੱਚ ਵੀ ਪੁਲਿਸੀਆ ਤੁਹਾਨੂੰ ਟਿਕਟ ਦੇ ਸਕਦਾ। ਇਹ ਡਿਪੈਂਡ ਕਰਦਾ ਪੁਲਿਸੀਆ ਦੇ ਉੱਤੇ। ਠੀਕ ਹੈ ਜੀ, ਥੈਂਕ ਯੂ ਗੁਰਮੇਲ ਜੀ। ਸੋ ਸਾਰਿਆਂ ਨੂੰ ਵੱਡਾ, ਜਿੱਦਾਂ ਆਪਾਂ ਕਹਿੰਦੇ ਆ ਵੀ ਸਕੂਲਾਂ ਦੇ ਵਿੱਚ ਫੁੱਲ ਟ੍ਰੇਨਿੰਗ ਹੈ ਨਹੀਂ, ਦੂਜੇ ਜਿਹੜੇ ਸਾਡੇ ਨਾ ਪੰਜਾਬੀ ਕੰਪਨੀਆਂ ਵਾਲੇ ਲਾਲਚੀ ਬੰਦੇ ਆ, ਇਹ ਨਹੀਂ ਦੇਖਦੇ ਵੀ ਇਹਦੇ ਕੋਲ ਕਹਿੰਦਾ ਲਾਇਸੈਂਸ ਇਹਦਾ ਸਸਪੈਂਡ ਹੋਊਗਾ ਜਾਂ ਨੁਕਸਾਨ ਇਹਦਾ ਹੋਊਗਾ। ਸੋ ਜਿੰਨੇ ਆਪਣੇ ਨਵੇਂ ਡਰਾਈਵਰ ਆ, ਹੁਣ ਆਪਾਂ ਪੁਰਾਣੇ ਅਸੀਂ ਲਾਇਸੈਂਸ ਲਏ ਜਦੋਂ 97 'ਚ ਲਿਆ ਤੇ ਉਦੋਂ ਕੋਈ ਟਰੱਕਿੰਗ ਸਕੂਲ ਨਾ ਸੀ ਹੁੰਦਾ, ਤੇ ਉਦੋਂ ਅਸੀਂ 3-3 ਮਹੀਨੇ 4-4 ਮਹੀਨੇ ਆਪਣੇ ਭਰਾਵਾਂ ਦੇ ਨਾਲ ਜਿਹੜੇ ਕੋਈ ਯਾਰਾਂ ਦੋਸਤਾਂ ਮਿੱਤਰਾਂ ਦੇ ਨਾਲ ਆਪਾਂ ਟ੍ਰੇਨਿੰਗ ਲੈ ਕੇ ਉਹ ਸਾਨੂੰ ਸਾਰਾ ਦੱਸਦੇ ਸੀ ਵੀ ਜੇ ਤੁਸੀਂ ਰਾਈਟ ਲੇਨ 'ਚੋਂ ਲੈਫਟ ਲੇਨ 'ਚੋਂ ਤੁਸੀਂ ਰਾਈਟ ਲੇਨ 'ਚ ਆਉਣਾ ਆ, ਤੇ ਜਦੋਂ ਤੁਹਾਨੂੰ ਸ਼ੀਸ਼ਿਆਂ ਦੇ ਵਿੱਚ ਪਿਛਲਾ ਟਰੱਕ ਦਿਸਣ ਲੱਗ ਪਵੇ ਤੇ ਉਹਨੂੰ ਲਾਈਟਾਂ ਮਾਰਨੀਆਂ, ਤੇ ਉਸ ਡਰਾਈਵਰ ਨੇ ਰਾਈਟ ਲੇਨ 'ਚ ਆਉਣਾ ਤਾਂ ਤੁਹਾਡਾ ਥੈਂਕ ਯੂ ਕਰਨਾ। ਪਰ ਹੁਣ ਅੱਜ ਕੱਲ੍ਹ ਦੇ ਕਿਸੇ ਡਰਾਈਵਰ ਨੂੰ ਇਹਨਾਂ ਚੀਜ਼ਾਂ ਦਾ ਪਤਾ ਹੀ ਨਹੀਂ ਵੀ ਆ ਜਾ ਵੀ ਹੁਣ ਥਾਂ ਖਾਲੀ ਆ ਵੀ ਤੂੰ ਆ ਸਕਦਾ। ਠੀਕ ਆ। ਹੁਣ 40 ਦੇ ਉੱਤੇ ਮੈਂ ਦੇਖਦਾ, 10 ਦੇ ਉੱਤੇ ਦੇਖਦਾ, ਡਾਊਨ ਹਿਲ ਤੇ ਵੀ ਇਹ 75 80 ਤੇ ਜਾਂਦੇ ਆ, ਤੇ ਨੀਡਲ ਦੇ ਲਾਗੇ ਹੁਣ ਉਹਨੇ ਇੰਨੀ ਜ਼ਿਆਦਾ ਕ੍ਰੈਕਡਾਊਨ ਕੀਤੀ ਆ ਜਦੋਂ ਦੇਖੋ ਟਰੱਕ ਘਿਰਿਆ ਹੁੰਦਾ। ਠੀਕ ਹੈ ਜੀ, ਠੀਕ ਹੈ ਜੀ। ਸੋ ਇਸ ਕਰਕੇ ਜਿੰਨੇ ਵੀ ਮੇਰੀ ਧੰਨਵਾਦ ਮੈਂ ਤੁਹਾਡਾ ਵੀ ਕਰਦਾ, ਤੇ ਮੈਂ ਜਿਹੜੇ ਨਵੇਂ ਡਰਾਈਵਰ ਉਹਨਾਂ ਨੂੰ ਮੈਂ ਬੇਨਤੀ ਕਰਦਾ ਭਾਈ ਇਹ ਬਹੁਤ ਡੇਂਜਰਸ ਚੀਜ਼ ਆ, ਇਹਨੂੰ ਨੋਰਮਲ ਨਾ ਲਓ, ਇਹਨੂੰ ਬੜੇ ਧਿਆਨ ਦੇ ਨਾਲ ਟ੍ਰੇਨਿੰਗ ਲੈ ਕੇ ਚਲਾਓ। ਜੇ ਨਹੀਂ ਪਤਾ ਤਾਂ ਕਿਸੇ ਸਿਆਣੇ ਬੰਦੇ ਨੂੰ ਪੁੱਛ ਲਓ। ਥੈਂਕ ਯੂ। ਕੁਝ ਕਹਿੰਦਾ ਮੈਂ ਆਪ ਜੀ ਦਾ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੁਪਿੰਦਰ ਜੀ। ਬਿਲਕੁਲ। ਸੋ ਇਹ ਜਿਹੜੇ 16,000 ਟਰੱਕਿੰਗ ਸਕੂਲ ਆ, ਇਹਨਾਂ 'ਚ ਇਕੱਲੇ ਪੰਜਾਬੀ ਨਹੀਂ, ਬਹੁਤ ਸਾਰੇ ਹੋਰ ਵੀ ਹਾਂ ਦੂਜੇ ਵੀ ਆ, ਆਬਵੀਅਸਲੀ ਸਾਰੇ ਹੀ ਆ। ਜਿਹੜਾ ਵੀ ਕੋਈ ਕਾਰਨਰ ਕੱਟ ਕਰ ਰਿਹਾ, ਜਿਹੜਾ ਕੋਈ ਕੰਪਲਾਇੰਟ ਨਹੀਂ ਆ, ਤੇ ਫਿਰ ਉਹ ਆਬਵੀਅਸਲੀ ਉਹਦੇ ਮਗਰ ਜਿਹੜੇ ਉਹ ਜਾ ਰਹੇ ਆ। ਸੋ ਡਿਸਰਪਸ਼ਨ ਬਹੁਤ ਵੱਡੀ ਹੋ ਰਹੀ ਹੈ ਟਰੱਕਿੰਗ ਇੰਡਸਟਰੀ ਦੇ ਵਿੱਚ, ਬਹੁਤ ਰੱਦੋ ਬਦਲ ਜਿਹੜੀ ਉਹ ਹੋ ਰਹੀ ਆ। ਉਹ ਤੁਹਾਨੂੰ ਇਹ ਬੇਸਿਕਲੀ ਕਹਿ ਰਹੇ ਆ ਵੀ ਭਾਈ ਲਾਅ ਦੇ ਹਿਸਾਬ ਦੇ ਨਾਲ ਚੱਲੋ, ਜੋ ਕਿ ਚੱਲਣਾ ਚਾਹੀਦਾ ਆ ਉਹਦੇ ਹਿਸਾਬ ਦੇ ਨਾਲ ਹੀ। ਵੀ ਜੇ ਕੋਈ ਇਹ ਕਰ ਰਿਹਾ ਵੀ ਹੁਣ ਇਹ ਤੁਹਾਨੂੰ ਚੇਤਾਵਨੀ ਆ, ਬੇਸਿਕਲੀ ਉਹ ਕਹਿ ਰਹੇ ਆ ਵੀ ਅਕੋਰਡਿੰਗ ਟੂ ਲਾ, ਨਹੀਂ ਤਾਂ ਫਿਰ ਤੁਸੀਂ ਇਸ ਤੋਂ ਬਾਹਰ ਹੋ ਜਾਓਗੇ। ਸੋ ਉਹੀ ਗੱਲ ਇਨਸੀਡੈਂਟਸ ਰਾਜਕਨਵੀਰ ਸਿੰਘ ਜੀ ਇਦਾਂ ਦੀਆਂ ਵਾਪਰੀਆਂ ਨਾ, ਪਹਿਲੀ ਫਲੋਰੀਡਾ ਵਾਲੀ, ਫਿਰ ਇੱਥੇ ਜਿਹੜੀ ਹਾਈਵੇ 10 ਤੇ ਹੋਈ ਆ ਲਾਸ ਐਂਜਲਸ ਤੇ, ਹੁਣ ਜਿਹੜੀ ਓਰੇਗਨ 'ਚ ਹੋਈ ਆ, ਉੱਥੇ ਇੱਕ ਹਸਬੈਂਡ ਵਾਈਫ ਵਿਚਾਰੇ ਜੰਗ ਸੀ, ਉਹਨਾਂ ਦੀ ਡੈਥ ਹੋ ਗਈ ਨਵੇਂ ਵਿਆਹੇ ਸੀ ਜਦੋਂ ਆਪਣਾ ਹੀ ਟਰੱਕ ਡਰਾਈਵਰ ਸੀ ਜਿਹੜਾ। ਉਹ ਤਾਂ ਚਲੋ ਹੁਣ ਹਰਜੋਤ ਸਿੰਘ ਜੀ ਜੈਕ ਨਾਈਫ ਤਾਂ ਕਿਸੇ ਦਾ ਵੀ ਹੋ ਸਕਦਾ ਹੈ ਵੀ ਉਹ ਕਿਹੜਾ ਉਹਨੇ ਕੋਈ ਜਾਣ ਕੇ ਕੀਤਾ ਹੋਊਗਾ, ਬਟ ਇਹ ਆ ਵੀ ਉਹ ਮੁੱਦਾ ਬਣਾ ਲਿਆ ਜਾਂਦਾ। ਪਰ ਮੈਂ ਆਰਟੀਕਲ ਪੜ੍ਹਦਾ ਸੀ, ਕਹਿੰਦੇ ਬਹੁਤ ਸਾਰੇ ਉਹ 'ਚ ਘੱਟੋ ਘੱਟ ਉਹਨੂੰ ਪਿੱਛੇ ਕੋਨਸ ਰੱਖਣੀਆਂ ਚਾਹੀਦੀਆਂ ਸੀ ਜਾਂ ਲਾਈਟ ਜਾਂ ਕੁਛ ਨਾ ਕੁਛ ਤਾਂ ਜ਼ਰੂਰ ਚਾਹੀਦਾ ਸੀ ਵੀ ਹਾਂ ਇਹ ਟਰੱਕ ਖੜਾ ਹੈਗਾ ਹਨਾ। ਹਾਂਜੀ ਹਾਂ। ਸੋ ਉਹ ਸੇਫਟੀ ਜਿਹੜੀਆਂ ਮੈਜਰਸ ਉਹ ਨਹੀਂ ਲਏ ਤੇ ਮੁੜ ਕੇ ਆਈਸ ਵਾਲਿਆਂ ਨੂੰ ਚੱਕ ਲਿਆ, ਤੇ ਹੁਣ ਉਹ ਹੋਮਲੈਂਡ ਸਿਕਿਉਰਿਟੀ ਦੇ ਕ੍ਰਿਸਟੀ ਨੋਇਮ ਉਹ ਸਟੇਟਮੈਂਟ ਜਾਰੀ ਕਰ ਰਹੀ ਆ ਵੀ ਦੇਖੋ ਆ ਤੀਜਾ ਐਕਸੀਡੈਂਟ ਏਦਾਂ ਕਰਤਾ ਇਹਨਾਂ ਨੇ ਹਨਾ। ਜੀ ਵਕਤ ਬਹੁਤ ਚੱਲ ਰਿਹਾ। ਇੱਕ ਗੱਲ ਜਿਹੜੀ ਪਹਿਲਾਂ ਵੀ ਕਹਿੰਦੇ ਰਹੇ ਸੀਗੇ ਵੀ ਤੁਸੀਂ ਇਹ ਨਾ ਕਹੋ ਵੀ ਅਸੀਂ ਗੈਰ ਕਾਨੂੰਨੀ ਢੰਗ ਨਾਲ ਕਿੱਦਾਂ ਚੱਲਣਾ, ਕਾਨੂੰਨੀ ਢੰਗ ਦੇ ਨਾਲ ਚੱਲਦੇ ਹੋਏ ਸਹੀ ਕਿੱਦਾਂ ਰਹਿਣਾ ਆ, ਉਹਦੇ ਹਿਸਾਬ ਦੇ ਨਾਲ ਆਪਣੀ ਚਾਦਰ 'ਚ ਪੈਰ ਕਿੱਦਾਂ ਪਸਾਰਨਾ ਆ, ਉਹਦੇ ਤੇ ਫੋਕਸ ਕਰਨ ਦੀ ਲੋੜ ਹੈਗੀ ਆ। ਸੋ ਉਸ ਹਿਸਾਬ ਦੇ ਨਾਲ ਜਿਹੜਾ ਉਹ ਚੱਲੋ।
ਆਪਣੇ ਅਗਲੇ ਕਾਲਰ ਨੇ ਰੁਪਿੰਦਰ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਗੱਲ ਇਹ ਆ ਬਈ ਜਿਵੇਂ ਪਹਿਲਾਂ ਵੈਸੇ ਮੈਂ ਗੱਲ 2-3 ਕਰਨੀਆਂ ਸੀਗੀਆਂ। ਇੱਕ ਗੱਲ ਅੱਧੀ ਕੁ ਤਾਂ ਹੋ ਗਈ। ਜਿਵੇਂ ਪਹਿਲਾਂ ਕਾਲਰ ਕਹਿੰਦੇ ਸੀ ਵੀ ਰਾਈਟ ਸਾਈਡ ਦੇ ਵਿੱਚ ਚੱਲਣ ਵਾਲੇ ਹੈ ਨਾ ਸ਼ਹਿਰ ਦੇ ਵਿੱਚ। ਗੱਲ ਇਹ ਹੈ ਜੀ, ਸੱਜੇ ਪਾਸੇ ਉੱਥੇ ਹੀ ਤਾਂ ਉਹਨਾਂ ਨੇ ਲੋਕਾਂ ਨੇ ਪਾਰਕ ਕੀਤੀਆਂ ਹੋਈਆਂ ਹੁੰਦੀਆਂ ਨੇ ਕਾਰਾਂ, ਅਤੇ ਬਿਲਕੁਲ ਥੋੜ੍ਹੀ ਪੂਰੀ ਸਪੇਸ ਹੁੰਦੀ ਆ। ਗੱਲ ਇਹ ਹੁੰਦੀ ਆ ਕੋਈ ਮਾੜੀ ਮੋਟੀ ਵੀ ਨਿਕਲ ਗਏ ਤਾਂ ਮਿਡਲ ਲੇਨ ਜਾਂ ਲੈਫਟ ਲੇਨ 'ਚ ਜਾਣ ਦਾ ਹੁੰਦਾ, ਜਿੱਥੇ 2 ਲੇਨਾਂ ਨੇ ਤਾਂ ਉੱਥੇ ਜਾਂਦੇ ਆ, ਤਾਂ ਜੋ ਵੀ ਇਹ ਨਾ ਹੋਵੇ ਵੀ ਦੂਜੇ ਦੀ ਕਾਰ ਨੂੰ ਹਿੱਟ ਕਰਦੀ ਆ ਉੱਤੇ, ਕਿਉਂਕਿ ਲੋਕਾਂ ਨੇ ਲਾਈਆਂ ਹੁੰਦੀਆਂ ਨੇ ਰੋਡ ਦੇ ਉੱਤੇ ਸਾਈਡ ਤੇ, ਹੈ ਨਾ ਜੀ। ਪਰ ਕਾਨੂੰਨੀ ਤੌਰ ਤੇ ਕੀ ਮਤਲਬ ਤੁਸੀਂ ਜਾ ਸਕਦੇ ਆ ਮਿਡਲ ਜਾਂ ਲੈਫਟ ਲੇਨ ਦੇ ਵਿੱਚ, ਜਾਂ ਤੁਹਾਨੂੰ ਰਾਈਟ ਤੇ ਚੱਲਣ ਦੀ ਆਗਿਆ ਹੈ? ਨਹੀਂ, ਉਹ ਸ਼ਹਿਰ ਦੇ ਕੀ ਹਰ ਇੱਕ ਸ਼ਹਿਰ ਦੇ ਵੱਖੋ ਵੱਖਰੇ ਇਦਾਂ ਦੇ ਰੂਲ ਹੁੰਦੇ ਆ? ਨਹੀਂ, ਮੈਂ ਬਾਹਰ ਤਾਂ ਗਿਆ ਨਹੀਂ ਜੀ। ਮੈਂ ਤਾਂ ਇੱਥੇ ਕੈਲੀਫੋਰਨੀਆ ਦੇ ਵਿੱਚ ਜ਼ਿਆਦਾ ਰਿਹਾ, ਜਾਂ ਮੈਂ ਟੈਕਸਸ ਜਾਂਦਾ ਰਿਹਾ। ਜੇ ਕੈਲੀਫੋਰਨੀਆ 'ਚ ਜਿਵੇਂ ਹੁਣ LA ਸਾਈਡ ਤੇ ਮੈਂ ਜਾਂਦਾ, ਹੁਣ ਇਸ ਵਕਤ ਵੀ ਮੈਂ ਉੱਥੇ ਹੀ ਜਾ ਰਿਹਾ। ਤੇ ਗੱਲ ਇਹ ਆ ਵੀ ਜਿੱਥੇ ਉੱਥੇ ਸ਼ਹਿਰ ਦੇ ਵਿੱਚ ਦੀ ਜਾ ਰਿਹਾ, ਰਾਈਟ ਸਾਈਡ ਤੇ ਟ੍ਰੈਫਿਕ ਚੱਲ ਰਿਹਾ, ਸਲੋ ਟ੍ਰੈਫਿਕ ਹੈ। ਇੱਕ ਤਾਂ ਰਾਈਟ ਨੂੰ ਟਰਨ ਆਉਣਾ, ਤੇ ਨਾਲ ਰਾਈਟ ਦੇ ਉੱਤੇ ਰੋਡ ਦੇ ਉੱਤੇ ਇੱਕ ਵਹੀਕਲਸ ਲੱਗੇ ਹੋਏ ਨੇ, ਸੋ ਉੱਥੇ ਅਸੀਂ ਲੈਫਟ ਲੇਨ ਦੇ ਵਿੱਚ ਜਾਣਾ ਪੈਂਦਾ ਹੈ ਮਜਬੂਰੀ ਬਸ, ਵੀ ਦੂਜੇ ਦੇ ਵਹੀਕਲ ਨੂੰ ਹਿੱਟ ਨਾ ਕਰ ਦਿਓ, ਕਿਉਂਕਿ ਭੁਗਤਣਾ ਤਾਂ ਫਿਰ ਆਪਾਂ ਨੂੰ ਹੀ ਪੈਣਾ ਨਾ ਜੀ। ਠੀਕ ਹੈ ਜੀ। ਸੋ ਬਾਕੀ ਦੀ ਗੱਲ ਇਹ ਹੈ, ਜਿਹੜੀ ਆਪਾਂ ਟਰੱਕ ਸਕੂਲਿੰਗ ਦੀ ਗੱਲ ਕਰੀਏ, ਇਹ ਗੱਲ ਕਾਫੀ ਹੱਦ ਤੱਕ ਸਹੀ ਵੀ ਆ ਵੀ ਟ੍ਰੇਨਿੰਗ ਇਹ ਨਹੀਂ ਮੈਂ ਕਹਿੰਦਾ ਵੀ ਪ੍ਰੋਪਰ ਨਹੀਂ ਦਿੰਦੇ। ਕਈ ਤਾਂ ਸਿੱਖਣ ਵਾਲਿਆਂ ਦਾ ਵੀ ਹੁੰਦਾ ਜੀ, ਉਹਨਾਂ ਦਾ ਹੁੰਦਾ ਵੀ ਤਾੜੀ ਤਾਂ ਦੋਨਾਂ ਹੱਥਾਂ ਨਾਲ ਹੀ ਵੱਜਦੀ ਹੈ ਜੀ। ਹਾਂਜੀ, ਡੰਗ ਸਹਾਰ ਲਓ। ਤੇ ਦੂਜੀ ਗੱਲ ਹੈ, ਜਦੋਂ ਮੈਂ ਟ੍ਰੇਨਿੰਗ ਲਈ ਆ, ਮੈਂ ਲਈ ਸੀ 5 ਸਾਲ ਪਹਿਲਾਂ ਜੀ। ਤੇ 5 ਸਾਲ ਪਹਿਲਾਂ ਟ੍ਰੇਨਿੰਗ ਲੈਣ ਤੋਂ ਬਾਅਦ ਜਦੋਂ ਮੈਂ ਟ੍ਰੇਨਿੰਗ ਲੈ ਕੇ, ਚਲੋ ਮੈਂ ਪਹਿਲਾਂ ਤਾਂ ਲੰਬੇ ਰੂਟ ਤੇ ਮੈਂ ਟੈਕਸਸ ਨੂੰ ਚੱਲਦਾ ਰਿਹਾ ਜੀ। ਸੋ ਮੈਂ 3 ਸਾਲ ਲਗਾਤਾਰ ਲੰਬੇ ਰੂਟ ਨੂੰ ਜਾ ਕੇ, ਉਸ ਤੋਂ ਬਾਅਦ ਹੁਣ ਮੈਂ ਲੋਕਲ ਕੈਲੀਫੋਰਨੀਆ ਕਰਨ ਲੱਗਿਆ ਜੀ। ਸੋ ਗੱਲ ਇਹ ਹੈ ਜੀ ਬਈ, ਜਦ ਤੱਕ ਬੰਦੇ ਦਾ ਹੱਥ ਨਹੀਂ ਖੁੱਲ੍ਹਦਾ ਉਦੋਂ ਤੱਕ ਲੋਕਲ ਤਾਂ ਬਾਹਲਾ ਹੀ ਔਖਾ, ਨਹੀਂ ਉਹ ਕਰ ਸਕਦੇ। ਬਾਕੀ ਮੈਂ ਉਹਨਾਂ ਨੂੰ, ਆਪਣੇ ਟਰੱਕ ਸਕੂਲ ਵਾਲਿਆਂ ਨੂੰ ਇੱਕ ਵਾਰ ਮੈਂ ਬਾਅਦ 'ਚ ਮਿਲਿਆ, ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਤੁਸੀਂ, ਮੈਂ ਤੁਹਾਨੂੰ ਆਪਦੀ ਗੱਲ ਦੱਸਦਾ, ਸਾਨੂੰ ਉਹਨਾਂ ਨੇ 5th ਵੀਲ, ਲੈਂਡਿੰਗ ਗੇਅਰ ਜਾਂ 5th ਵੀਲ ਦੀਆਂ ਜਿਹੜੀਆਂ ਪ੍ਰੋਬਲਮਸ ਆਉਂਦੀਆਂ ਨੇ ਉਹ ਨਹੀਂ ਦੱਸੀਆਂ। ਇਹ ਤਾਂ ਜ਼ਰੂਰ ਦੱਸਦੇ ਜੀ ਬਈ ਇਹਦੀ ਪਿੰਨ ਹੈਗੀ ਹੈ ਜੀ, ਆਹ ਹੈਗਾ ਜੀ, ਉਹ ਹੈਗੀਆਂ ਚੀਜ਼ਾਂ ਦੱਸਦੀਆਂ, ਕਾਲੀ 'ਚ ਦੱਸਦੀਆਂ ਇੱਕ ਵਾਰੀ। ਨਹੀਂ ਦੱਸਦੇ ਹੈਗੇ ਨੇ, ਪਰ ਗੱਲ ਉਹ ਇਹ ਨਹੀਂ ਨਾ ਦੱਸਦੇ ਵੀ ਬਾਈ ਚਾਂਸ ਤੁਹਾਡਾ ਟ੍ਰੇਲਰ ਉੱਚਾ ਤੇ ਤੁਹਾਡਾ ਜਿਹੜਾ ਟ੍ਰੇਲਰ ਆ ਉਹ 5th ਵੀਲ ਤੋਂ ਅੱਗੇ ਨਿਕਲ ਗਿਆ, ਤੇ ਵੀ ਉਹਨੂੰ ਤੁਸੀਂ ਆਪਣੇ ਟ੍ਰੇਲਰ ਨੂੰ ਡਾਊਨ ਕਰਕੇ ਤੇ ਤੁਸੀਂ ਕਿਵੇਂ ਲੈ ਕੇ ਆਉਣਾ। ਇਹੋ ਜਿਹੀਆਂ ਚੀਜ਼ਾਂ ਨਹੀਂ ਦੱਸਦੇ ਹੈਗੇ। ਬਿਲਕੁਲ ਰੁਪਿੰਦਰ ਜੀ, ਉਹੀ ਮਸਲਾ ਨਾ ਵੀ ਜਦੋਂ ਟ੍ਰੇਨਿੰਗ ਪੂਰੀ ਨਹੀਂ, ਅੱਧੀਆਂ ਚੀਜ਼ਾਂ ਦੱਸਤੀਆਂ, ਅੱਧੀਆਂ ਰਹਿਤੀਆਂ, ਫਿਰ ਤਾਂ ਹੀ ਕ੍ਰੈਕਡਾਊਨ ਆ ਰਿਹਾ ਨਾ ਇਸ ਟਾਈਮ। ਹੁਣ ਰੀਸੈਂਟਲੀ ਮੈਂ ਤੁਹਾਨੂੰ ਦੱਸਦਾ ਜੀ, ਸਾਡੀ ਕੰਪਨੀ ਦੇ ਵਿੱਚ ਉੱਥੇ ਵਰਕਸ਼ਾਪ ਵੀ ਆ। ਇੱਕ ਮੁੰਡੇ ਦਾ ਇਸੇ ਤਰ੍ਹਾਂ ਟ੍ਰੇਲਰ ਅੱਗੇ ਨਿਕਲ ਗਿਆ 5th ਵੀਲ ਤੋਂ, ਉਹ ਝੂਟੇ ਮਾਰੀ ਗਿਆ ਬਈ ਉਹ ਤੋਂ ਇਹ ਨਹੀਂ ਹੋਇਆ ਵੀ ਮੈਂ ਟ੍ਰੇਲਰ ਨੂੰ ਆਪਣੇ ਵੀ ਬੈਗਸ ਨੂੰ ਡਾਊਨ ਕਰ ਲਾਂ, ਜਾਂ ਉਹਨੂੰ ਪਿੱਛੋਂ 5th ਵੀਲ ਨੂੰ ਉੱਪਰ ਚੱਕ ਕੇ ਤੇ ਉਹਨੂੰ ਅੱਗੇ ਕੱਢ ਲਵਾਂ, ਥੱਲੇ ਕੁਝ ਫਸਾ ਕੇ, ਹੈ ਨਾ। ਤੇ ਪਰ ਉਹਨੇ ਪੱਟ ਕੇ 5th ਵੀਲ ਪੱਟਤਾ ਜੀ। ਸੋ ਇਹ ਹਾਲਾਤ ਹੈਗੇ ਨੇ ਨਵੀਂ ਮੰਡੀਰ, ਮੈਂ ਤਾਂ ਕਹੂੰਗਾ ਜੀ, ਜਿਹੜੀ ਨਵੀਂ ਮੰਡੀਰ ਹੈ। ਤੇ ਇੱਕ ਹੋਰ ਮੈਂ ਇਹਦੇ ਵਿੱਚ, ਮੇਰਾ ਤਾਂ ਸੁਜੈਸ਼ਨ ਇਹ ਹੈ ਜੀ ਵੀ ਜਿਹੜਾ ਕੋਈ ਵੀ ਆਉਂਦਾ ਉਰੇ, ਚਾਹੇ ਉਰੇ ਵਾਲਾ ਜੇ ਚਾਹੇ ਬਾਹਰਲਾ, ਜਦ ਤੱਕ ਘੱਟੋ ਘੱਟ ਉਹ 3 ਸਾਲ ਉਰੇ ਦੀ ਕਾਰ ਦਾ ਲਾਇਸੈਂਸ ਲੈ ਕੇ ਕਾਰ ਨਹੀਂ ਚਲਾਉਂਦਾ ਜੀ, ਉਹਨੂੰ ਸੜਕ ਦੇ ਰੂਲਸ ਦਾ ਨਹੀਂ ਪਤਾ, ਮੈਂ ਕਿਵੇਂ ਮੁੜਨਾ, ਕਿੱਥੇ ਰੁਕਣਾ, ਕਿੰਨੀ ਸਪੀਡ 'ਚ ਜਾਣਾ, ਕਿਵੇਂ ਦੇਣਾ, ਉਦੋਂ ਤੱਕ ਮੇਰੇ ਹਿਸਾਬ ਨਾਲ ਉਹਨੂੰ ਕਮਰਸ਼ੀਅਲ ਲਾਇਸੈਂਸ ਨਹੀਂ ਦੇਣਾ ਚਾਹੀਦਾ ਜੀ। ਮੇਰਾ ਤਾਂ ਸੁਜੈਸ਼ਨ ਹੈ, ਮੇਰਾ ਪਰਸਨਲ ਐਕਸਪੀਰੀਅੰਸ ਇਹ ਕਹਿਣਾ ਮੈਂ ਤਾਂ। ਥੈਂਕ ਯੂ ਜੀ ਬੜੀ ਮਿਹਰਬਾਨੀ। ਕਾਲ ਕਈ ਦੀ ਕਾਫੀ ਲੰਬੀ ਹੋ ਜਾਂਦੀ ਹੈ ਤੇ ਕਾਲਰ ਆਪਣੇ ਕੋਲ ਬਹੁਤ ਨੇ, ਤੇ ਸਾਰਿਆਂ ਦੀ ਆਪਾਂ ਕਾਲਸ ਲਵਾਂਗੇ। ਕਾਲ ਕਰਨ ਦੇ ਲਈ ਨੰਬਰ 408-272-5200 4082725200। ਹਰਜੋਤ ਸਿੰਘ ਜੀ, ਇੱਕ ਛੋਟੀ ਜੀ ਕਮਰਸ਼ੀਅਲ ਬ੍ਰੇਕ, ਤੇ ਉਸ ਤੋਂ ਬਾਅਦ ਦੇ ਵਿੱਚ ਅਸੀਂ ਆ ਰਹੇ ਹਾਂ ਵਾਪਸ। ਤੇ ਗੱਲਬਾਤ ਇੰਪੋਰਟੈਂਟ ਖਬਰ ਹੈਗੀ ਆ, ਜਿਹੜੇ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਨੂੰ ਲੈ ਕੇ ਜਿਹੜਾ ਲਾ ਸੂਟ ਹੋਇਆ ਸੀ, FMCSA ਵੱਲੋਂ ਆਈ ਹੈ। ਕੱਲ ਹੀ ਜਿਹੜਾ ਡਿਸੀਜਨ ਆਇਆ ਉਹਨਾਂ ਵੱਲੋਂ, ਉਹ ਤੁਹਾਡੇ ਨਾਲ ਸਾਂਝੀ ਕਰਦੇ ਹਾਂ।
ਟਾਈਮ ਅਪਡੇਟ ਅਮਰੀਕਾ ਦਾ ਅਪਡੇਟ ਟਰੈਕਿੰਗ ਪ੍ਰੋਗਰਾਮ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ, ਇੱਕ ਵਾਰੀ ਫਿਰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ। ਆਪਣੇ ਨਾਲ ਊੜਾ ਡਾਟ ਰਿਲੀਫ ਤੋਂ ਨਿਰਮਲ ਮਾਨ ਜੀ ਵੀ ਜੁੜ ਚੁੱਕੇ ਆ, ਉਹਨਾਂ ਨੂੰ ਵੀ ਜੀ ਆਇਆਂ ਨੂੰ ਆਖਦੇ ਆ। ਨਿਰਮਲ ਮਾਨ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਥੈਂਕ ਯੂ ਰਾਜ, ਥੈਂਕ ਯੂ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਹਰਜੋਤ ਭਾਜੀ, ਸਾਰੇ ਵੇਖਣ ਸੁਣਨ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਆਪਾਂ ਜਿਹੜੀ FMCS ਵਾਲੀ ਖਬਰ ਆ ਉਸ ਦੇ ਵੱਲ ਨੂੰ ਵੀ ਜਿਹੜਾ ਵੱਧਦੇ ਆ। ਪਹਿਲਾਂ ਨਿਰਮਲ ਮਾਨ ਜੀ ਦੀ ਥੋੜੀ ਜਿਹੀ ਆਪਾਂ ਗੱਲਬਾਤ ਜਿਹੜੀ ਆ ਉਹ ਸੁਣ ਕੇ ਤੇ ਫਿਰ ਆਪਾਂ ਜਿਹੜੀਆਂ ਨਿਊਜ਼ ਆ ਉਸ ਦੇ ਵੱਲ ਨੂੰ ਦੁਬਾਰਾ ਵੱਧਦੇ ਆ ਤੇ ਤੁਹਾਡੀਆਂ ਕਾਲਸ ਵੱਲ ਨੂੰ ਵੀ ਵਧਾਂਗੇ। ਜਿਹੜੇ ਹੋਲਡ ਤੇ ਬਣੇ ਰਹੋ, ਤੁਹਾਡੇ ਸਾਰਿਆਂ ਦੇ ਨਾਲ ਆਪਾਂ ਜਿਹੜੀ ਉਹ ਗੱਲਬਾਤ ਆ ਜ਼ਰੂਰ ਕਰਦੇ ਆ। ਨਿਰਮਲ ਮਾਨ ਜੀ, ਇਕਨੋਮਿਕ ਹਾਲਾਤਾਂ ਨੂੰ ਲੈ ਕੇ ਹੌਲੀਡੇ ਸੀਜ਼ਨ ਆਇਆ, ਲੋਕਾਂ ਨੂੰ ਹੁੰਦਾ ਵੀ ਇਸ ਟਾਈਮ ਸਪੈਂਡਿੰਗ ਕਰਨੀ ਆ, ਸਾਰਾ ਕੁਝ ਹੋਣਾ ਆ, ਪਰ ਡੈਟ ਨੇ ਵੀ ਇਸ ਟਾਈਮ ਲੱਕ ਤੋੜ ਕੇ ਰੱਖਿਆ ਲੋਕਾਂ ਦਾ। ਸੋ ਬੜਾ ਔਖਾ ਵਕਤ ਹੁੰਦਾ ਹੈ ਅਜਿਹੇ ਮੌਕਿਆਂ ਦੇ ਉੱਤੇ, ਕੀ ਸਲਾਹ ਆ? ਜੀ ਮੈਂ ਤੇ ਇਹੀ ਕਹਾਂਗਾ, ਜੇ ਤੁਹਾਡਾ ਡੈਟ ਹੈਗਾ, ਕਿਉਂਕਿ ਡੈਟ ਇਸ ਟਾਈਮ ਇਹ ਨਹੀਂ ਕਿ ਜਿੱਦਾਂ ਤੁਸੀਂ ਰਾਜ ਕਿਹਾ ਕਿ ਥਰੂ ਆਊਟ ਇਹ ਮੇਜਰ ਪ੍ਰੋਬਲਮ ਹੈ, ਇੱਕ ਗਲੋਬਲ ਕ੍ਰਾਈਸਿਸ ਬਣ ਗਈ ਹੈ, ਪਰ ਡੈਫੀਨਿਟਲੀ ਅਮਰੀਕਨ ਕ੍ਰਾਈਸਿਸ ਬਹੁਤ ਵੱਡੀ ਹੈ, ਖਾਸ ਕਰਕੇ ਆਪਣੀ ਕਮਿਊਨਿਟੀ ਦੀ, ਜਿਹਦੇ ਵਿੱਚ ਆਪਾਂ ਨੂੰ ਚਾਰੇ ਪਾਸੇ ਮਾਰ ਪੈਂਦੀ ਹੈ, ਚਾਹੇ ਬਿਜ਼ਨੈਸਿਸ ਕਰ ਲਈਏ, ਚਾਹੇ ਆਪਣੀ IT ਦੀ ਨੌਕਰੀ ਕਰ ਲਈਏ, ਚਾਹੇ ਉਤੋਂ ਐਕਸਟਰਾ ਟੈਰਿਫ ਜਿਹੜੇ ਇੰਡੀਅਨ ਪ੍ਰੋਡਕਟਸ ਨੂੰ ਲੱਗਦੇ ਪਏ ਨੇ। ਸੋ ਓਵਰਆਲ ਡੈਟ ਜਿਹੜਾ ਇਸ ਟਾਈਮ ਅਮਰੀਕਾ ਦਾ ਪਹੁੰਚ ਚੁੱਕਿਆ, ਇਟਸ ਓਵਰ $1.2 ਟ੍ਰਿਲੀਅਨ। ਹਰ ਕੁਆਟਰ ਦੇ ਵਿੱਚ ਤਕਰੀਬਨ ਮਿਨੀਮਮ ਘੱਟੋ ਘੱਟ $24 ਬਿਲੀਅਨ ਐਡ ਹੁੰਦਾ ਪਿਆ। ਜੇ ਆਪਾਂ ਘਰ ਹਾਊਸ ਹੋਲਡ ਦੀ ਡੈਟ ਕਰੀਏ, ਇੱਕ ਐਵਰੇਜ ਘਰ ਦੇ ਉੱਤੇ ਤਕਰੀਬਨ $7,500 ਦੇ ਕੋਲ ਡੈਟ ਹੈਗਾ। ਤੇ ਡੈਟ ਜਿਹੜਾ ਆਲਮੋਸਟ ਹਰ ਰੋਜ਼ ਇੱਕ ਨਵੀਂ ਪ੍ਰੋਬਲਮ ਬਣਦੀ। ਜੇ ਅੱਜ ਜਿਹੜੀ ਇਹਨਾਂ ਨੇ ਨਵੇਂ ਸਰਵੇ ਕੀਤਾ, ਤਕਰੀਬਨ 53% ਇੰਡੀਵਿਜੂਅਲਸ ਨੇ ਜਿਹੜੇ ਆਪਣਾ ਮਿਨੀਮਮ ਪੇਮੈਂਟ ਜਾਂ ਉਸ ਤੋਂ ਥੋੜੀ ਜ਼ਿਆਦਾ ਪੇ ਕਰ ਰਹੇ ਨੇ, ਪੂਰਾ ਡੈਟ ਹਰ ਮਹੀਨੇ ਨਹੀਂ ਪੇ ਆਫ ਕਰਦੇ ਪਏ। ਸੋ ਇਹ ਪ੍ਰੋਬਲਮ ਜਿਹੜੀ ਮੈਂ ਇਹ ਕਹਿਣਾ ਚਾਹੁੰਦਾ ਕਿ ਇਸ ਥਰੂ ਆਊਟ ਹੈ। ਇਸ ਟਾਈਮ ਇਹ ਹੈ ਕਿ ਇੱਕ ਬੈਨੀਫਿਟ ਹੈ, ਸਿਲਵਰ ਲਾਈਨਿੰਗ ਇਹ ਹੈ ਕਿ ਇਸ ਟਾਈਮ ਸਾਨੂੰ ਸੈਟਲਮੈਂਟ ਚੰਗੀਆਂ ਮਿਲਦੀਆਂ ਪਈਆਂ, ਬਿਕੋਜ਼ ਇੱਕ ਤਰ੍ਹਾਂ ਦੀ ਜਿਹੜੀ ਹੈ ਮੰਦੀ ਚੱਲਦੀ ਪਈ ਹੈ, ਔਰ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀ ਰਿਸੈਸ਼ਨ ਹੈ ਉਹਦੇ ਥੋੜੇ ਚਾਂਸਸ ਹੋਰ ਨਜ਼ਰ ਆਉਂਦੇ ਪਏ ਨੇ। ਜਿੱਦਾਂ ਅੱਗੇ ਵੀ ਆਪਾਂ ਕਈ ਵਾਰ ਗੱਲ ਕੀਤੀ ਹੈ ਕਿ ਗਲੋਬਲ ਜਿਹੜੀ ਹਾਊਸਿੰਗ ਕ੍ਰਾਈਸਿਸ ਹੈ ਉਹ ਵੀ ਦੁਬਾਰਾ ਕਿਤੇ ਨਾ ਕਿਤੇ ਦੁਬਾਰਾ ਇਨੀਸ਼ੀਏਟ ਹੋ ਸਕਦੀ ਹੈ। ਸੋ ਮੈਂ ਤੇ ਇਹੀ ਕਹਾਂਗਾ ਕਿ ਜਿਹੜਾ ਸਾਡਾ ਕੋਲ ਆਪਸ਼ਨਸ ਹੈਗੇ ਨੇ ਕਿ ਤੁਸੀਂ ਅਪ ਟੂ 60% ਆਪਣਾ ਆਊਟਸਟੈਂਡਿੰਗ ਡੈਟ ਹੈ, ਕ੍ਰੈਡਿਟ ਕਾਰਡ ਅਨਸਿਕਿਉਰਡ ਡੈਟ ਹੈ, ਜਿਹਦੇ ਤੁਹਾਡੇ ਕ੍ਰੈਡਿਟ ਕਾਰਡ ਨੇ, ਕੋਈ ਮੈਡੀਕਲ ਬਿਲਸ ਨੇ, ਕੋਈ ਬਿਜ਼ਨਸ ਡੈਟ ਹੈ, ਤੁਹਾਡੀ ਕੋਈ ਇਕਵਿਪਮੈਂਟ ਦਾ ਜਿਹੜਾ ਰੀਪੋ ਹੋ ਗਿਆ, ਟੋਟਲ ਹੋ ਗਿਆ, ਉਹਨੂੰ ਆਪਾਂ ਅਪ ਟੂ 60% ਮਾਫ ਕਰਵਾ ਸਕਦੇ ਹਾਂ, ਔਰ ਬਾਕੀ ਰਹਿੰਦੇ ਦੀਆਂ ਆਪਾਂ ਕਿਸ਼ਤਾਂ ਐਨੀਵੇਅਰ ਫਰਮ 1 ਸਾਲ ਤੋਂ ਲੈ ਕੇ 4 ਸਾਲ ਦੇ ਵਿੱਚ ਤੁਸੀਂ ਪੇ ਕਰ ਸਕਦੇ ਹੋ, ਜਿਹੜੀ ਵੀ ਤੁਸੀਂ ਪੇਮੈਂਟ ਅਫੋਰਡ ਕਰ ਸਕਦੇ ਹੋ। ਐਂਡ ਦ ਗੁੱਡ ਥਿੰਗ ਇਜ਼ ਕਿ ਤੁਸੀਂ ਇੱਕ ਨਿੱਕਾ ਪੈਸਾ ਨਹੀਂ ਪੇ ਕਰਦੇ ਜਿੰਨੇ ਤੇ ਤੁਹਾਡਾ ਕਰਜ਼ਾ ਮਾਫ ਨਹੀਂ ਹੋ ਜਾਂਦਾ। ਕਈ ਵਾਰ ਆਪਾਂ ਅਣਗਹਿਲੀ ਕਰਦੇ ਰਹਿੰਦੇ ਹਾਂ। ਇਦਾਂ ਹੁੰਦਾ ਕਿ ਸਾਡੇ ਕਈ ਐਸੇ ਕਸਟਮਰ ਨੇ ਜਿਹਨਾਂ ਪਿਛਲੇ 8 ਸਾਲ 10 ਸਾਲ ਪਹਿਲਾਂ ਕਾਲ ਕੀਤੀ, ਹੁਣ ਦੁਬਾਰਾ ਕਾਲ ਕਰਦੇ ਨੇ, ਔਰ ਡੈਟ ਤਕਰੀਬਨ ਓਨਾ ਹੀ ਹੁੰਦਾ, ਕਿਉਂਕਿ ਇਸ ਟਾਈਮ ਐਵਰੇਜ ਜਿਹੜਾ ਇੰਟਰਸਟ ਰੇਟ ਚੱਲਦਾ ਪਿਆ ਤਕਰੀਬਨ 24% ਚੱਲਦਾ ਪਿਆ ਕ੍ਰੈਡਿਟ ਕਾਰਡਸ ਦਾ। ਸੋ ਵੇਟ ਨਾ ਕਰੋ, ਕਾਲ ਕਰ ਲਓ। ਨੰਬਰ ਹੈ ਜੀ ਸਾਡਾ 888 888 9914 888 9914, ਔਰ ਤੁਸੀਂ ਜਿਹੜੀ ਵੀ ਗੱਲ ਕਰੋਗੇ 100% ਕੌਨਫੀਡੈਂਸ਼ੀਅਲ ਹੈ। ਔਰ ਜਿੱਦਾਂ ਮੈਂ ਹਮੇਸ਼ਾ ਕਹਿੰਦਾ ਕਿ ਯੂ ਡੂ ਨਾਟ ਲੂਜ਼ ਅ ਸਿੰਗਲ ਪੈਨੀ ਜਿੰਨਾ ਚਿਰ ਤੁਹਾਡਾ ਕਰਜ਼ਾ ਮਾਫ ਨਹੀਂ ਹੋ ਜਾਂਦਾ। ਜੀ ਸੋ ਨਿਰਮਲ ਭਾਜੀ, ਇਹ ਤਾਂ ਸਾਰਿਆਂ ਨੂੰ ਪਤਾ ਹੈ ਵੀ ਇਸ ਟਾਈਮ ਜਿਹੜਾ ਲੋਕਾਂ ਦਾ ਕਰਜ਼ਾ ਆ ਬਹੁਤ ਜ਼ਿਆਦਾ ਆ ਅਮਰੀਕਾ ਦੇ ਵਿੱਚ, ਖਾਸ ਕਰਕੇ ਕਹਿੰਦੇ ਵੀ ਜਿਹੜੀ ਵਿੰਡੋ ਹੋਣ ਤੋਂ ਲੈ ਕੇ ਜਨਵਰੀ 26 ਤੋਂ ਵਿੱਚ ਕਹਿੰਦੇ ਵੀ ਕਾਫੀ ਗੁੱਡ ਹੈਗੀ ਆ ਜੇ ਕਿਸੇ ਨੇ ਆਪਣੀ ਜਿਹੜੀ ਕਰਜ਼ਾ ਆ ਉਹਨੂੰ ਮੈਨੇਜ ਕਰਨਾ ਆ, ਜਾਂ ਜੋ ਇਹ ਬਹੁਤ ਜ਼ਿਆਦਾ ਵੱਧ ਰਿਹਾ ਹੈਗਾ ਡੈਟ ਕੰਸੋਲੀਡੇਟ ਵਗੈਰਾ ਕਰਨਾ, ਤਾਂ ਹਾਂਜੀ ਉਹ ਸੈਟਲ ਕਰਨ ਲਈ ਵੀ ਰੈਡੀ ਹੋ ਗਈਆਂ ਇਸ ਸਮੇਂ ਦੇ ਉੱਤੇ। ਬਿਲਕੁਲ ਵੇਟ ਕਰਨਾ ਚਾਹੀਦਾ ਅਗਲੇ ਸਾਲ ਤਾਈਂ? ਨਹੀਂ, ਵੇਟ ਕਰਨਾ ਤੇ ਦੇਖੋ ਕੀ ਹੁੰਦਾ ਕਿ ਭਾਜੀ ਜਿੰਨੀ ਵੀ ਅਸੀਂ ਬਹੁਤ ਵਧੀਆ ਪੁਆਇੰਟ ਕੀਤਾ, ਐਗਜ਼ੈਕਟਲੀ ਤੁਹਾਡਾ ਜਿਹੜਾ ਐਨਾਲਿਸਿਸ ਹੈ ਔਰ ਜਿਹੜੀ ਤੁਹਾਡੀ ਖਬਰ ਹੈ ਬਿਲਕੁਲ ਸਹੀ ਹੈ, ਕਿਉਂਕਿ ਇਸ ਟਾਈਮ ਡੈਟ ਓਵਰਆਲ ਵਧਿਆ ਹੋਇਆ, ਇੱਕ ਤਰ੍ਹਾਂ ਦੀ ਜਿਹੜੀ ਫਾਈਨੈਂਸ਼ੀਅਲ ਸੁਨਾਮੀ ਆਈ ਹੋਈ ਹੈ, ਉਹਦੇ ਕਰਕੇ ਜਿਹੜੀਆਂ ਕੰਪਨੀਆਂ ਨੇ ਉਹ ਵੀ ਜ਼ਿਆਦਾ ਵਿਲਿੰਗ ਨੇ ਕਰਨ ਵਾਸਤੇ। ਵੇਟ ਕਰਨ 'ਚ ਕੀ ਹੁੰਦਾ ਕਿ ਤੁਸੀਂ ਹਰ ਮਹੀਨੇ ਮਿਨੀਮਮ ਪੇਮੈਂਟ ਦੇਈ ਜਾਂਦੇ ਹੋ, ਔਰ ਤੁਸੀਂ ਆਪਣੀ ਸਟੇਟਮੈਂਟ ਚੁੱਕ ਕੇ ਵੇਖੋ, ਔਰ 90% ਓਵਰ 90% ਜਿਹੜਾ ਤੁਹਾਡਾ ਮਿਨੀਮਮ ਪੇਮੈਂਟ ਜਾਂਦੀ ਹੈ, ਦੈਟ ਗੋਜ਼ ਟੂਵਰਡਸ ਜਿਹੜੀ ਆਪਣੇ ਇੰਟਰਸਟ। ਜੀ, ਤੇ ਹੁਣ ਵੇਖੋ ਕਿ ਜੇ ਤੁਸੀਂ ਹੋਰ 2 ਮਹੀਨੇ 4 ਮਹੀਨੇ ਵੇਟ ਕਰੋਗੇ ਤਾਂ 4 ਮਹੀਨੇ ਜਿਹੜੇ ਤੁਸੀਂ ਮਿਨੀਮਮ ਪੇਮੈਂਟ ਦਿੱਤੀਆਂ ਨੇ ਉਹਦੇ 'ਚ ਤੁਸੀਂ 4 ਮਹੀਨੇ ਹੋ ਸਕਦਾ, ਜੇ ਤੁਸੀਂ ਸਾਲ ਦਾ ਪ੍ਰੋਗਰਾਮ ਕਰਦੇ ਹੋ ਤਾਂ ਤੁਸੀਂ ਹੋਰ 6 ਮਹੀਨੇ 4 ਜਾਂ ਸਾਲ ਐਡ ਕਰ ਲਓ ਤਾਂ ਤੁਸੀਂ ਉਹਨੇ 'ਚ ਪੇ ਹੋ ਜਾਣਾ ਜਿੱਥੇ ਜਾ ਕੇ ਤੁਸੀਂ ਕੰਮ ਸ਼ੁਰੂ ਕਰਨਾ। ਸੋ ਆਈ ਰਾਦਰ ਸੇ ਕਿ ਵੇਟ ਨਾ ਕਰੋ, ਤੁਸੀਂ ਕਾਲ ਕਰ ਲਓ, ਹੋ ਸਕਦਾ ਕਿ ਕਿਸੇ ਨੂੰ ਵੇਟ ਕਰਨ ਦਾ ਆਪਸ਼ਨ ਅਵੇਲੇਬਲ ਹੋਏ, ਪਰ ਮੈਂ ਤੇ ਇਹੀ ਕਹਾਂਗਾ ਕਿ ਵੇਟ ਨਾ ਕਰੋ, ਜਿੰਨੀ ਛੇਤੀ ਕਾਲ ਕਰ ਸਕਦੇ ਹੋ ਦੈਟਸ ਬੈਟਰ, ਕਿਉਂਕਿ ਕੱਲ ਨੂੰ ਜੇ ਸਿਸਟਮ ਨੇ ਕਿਤੇ ਕੱਲ ਐਡਮਿਨਿਸਟ੍ਰੇਸ਼ਨ ਨੇ ਇਹਦੇ ਉੱਤੇ ਵੀ ਪਾਬੰਦੀ ਲਾਤੀ ਤੇ ਫਿਰ ਕੰਮ ਬਿਲਕੁਲ ਹੀ ਬੰਦ ਹੋ ਜਾਣਾ। ਨਾਲੇ ਇਹ ਵੀ ਹੁੰਦਾ ਵੀ ਬਹੁਤ ਸਾਰੀਆਂ ਜਿਹੜੀਆਂ ਡੈਪਟ ਰਿਲੀਫ ਕੰਪਨੀਆਂ ਹਨ, ਉਹਨਾਂ ਦੇ ਕੋਲ ਕਹਿੰਦੇ ਡਿਮਾਂਡ ਬਹੁਤ ਹੁੰਦੀ ਆ ਸਾਲ ਦੇ ਸ਼ੁਰੂ ਦੇ ਵਿੱਚ, ਕਿਉਂਕਿ ਜਦੋਂ ਹੁਣ ਨਵਾਂ ਸਾਲ ਆਉਣਾ ਆ, ਥੋੜੇ ਦਿਨ ਰਹਿ ਗਏ ਆ, 26-27 ਦਿਨ, ਤੇ ਲੋਕ ਫਿਰ ਆਪਣਾ ਚੈੱਕ ਕਰਦੇ ਵੀ ਕਿੰਨਾ ਕੁ ਕਰਜ਼ਾ ਆ, ਕਿੰਨਾ ਆਪਾਂ ਹੁਣ ਕਰੀਏ। ਉਸ ਟਾਈਮ ਤੇ ਫਿਰ ਬਹੁਤ ਆਪਾਂ ਨਵੇਂ ਜਿੱਦਾਂ ਨਾ ਹੁੰਦਾ ਵੀ ਆਪਾਂ ਭਾਰ ਵੀ ਘਟਾਉਣਾ, ਸਾਡੇ ਨਵੇਂ ਰੈਜ਼ੋਲੂਸ਼ਨ ਆ,
ਹੁਣ ਆਪਾਂ ਕਰਜ਼ਾ ਵੀ ਘਟਾਈਏ ਤੇ ਉਹ ਕੰਪਨੀਆਂ ਵੀ ਬਹੁਤ ਬਿਜ਼ੀ ਹੁੰਦੀਆਂ, ਕਹਿੰਦੇ ਉਹਨਾਂ ਤੋਂ ਡਿਮਾਂਡ ਬਹੁਤ ਜ਼ਿਆਦਾ ਹੁੰਦੀ ਆ। ਸੋ ਆਹ ਜਿਹੜਾ ਈਅਰ ਐਂਡ ਵਾਲਾ ਆਹ ਮਹੀਨਾ ਆ, ਇਸ ਸਮੇਂ ਇੰਨੀ ਡਿਮਾਂਡ ਨਹੀਂ ਹੁੰਦੀ, ਸੋ ਇਹ ਕਹਿੰਦੇ ਵਧੀਆ ਮੌਕਾ ਹੈ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ? ਬਿਲਕੁਲ ਭਾਜੀ, ਬਿਲਕੁਲ ਮੈਂ ਤੁਹਾਡੀ ਗੱਲ ਬਿਲਕੁਲ ਸਹੀ ਗੱਲ 100% ਤੁਹਾਡੀ ਗੱਲ ਸਹੀ ਹੈ। ਔਨ ਟੌਪ ਆਫ ਦੈਟ ਇਹ ਵੀ ਹੁੰਦਾ ਕਿ ਜਿਹੜਾ ਮਹੀਨਾ ਆਉਂਦਾ ਆਪਣਾ ਥੈਂਕਸਗਿਵਿੰਗ ਤੋਂ ਲੈ ਕੇ ਕ੍ਰਿਸਮਸ ਦਾ, ਮੇਨ ਸਟ੍ਰੀਮ ਲੋਕੀ ਜਿਹੜੇ ਬੜੀ ਗਿਫਟਿੰਗ ਕਰਦੇ ਨੇ, ਬਹੁਤ ਜ਼ਿਆਦਾ ਸਪੈਂਡਿੰਗ ਹੁੰਦੀ ਹੈ ਨਾ ਮਹੀਨਿਆਂ ਦੇ ਵਿੱਚ। ਪੂਰੇ ਸਾਲ 'ਚ ਉਨੀ ਸਪੈਂਡਿੰਗ ਹੁੰਦੀ ਜਿੰਨੀ ਲਾਸਟ 3-4 ਅਖੀਰਲੇ ਮਹੀਨੇ 'ਚ ਕਹਿ ਲਓ ਵੀ ਉਹ ਹੁੰਦੀ ਆ। ਐਗਜ਼ੈਕਟਲੀ। ਸੋ ਉਹ ਜਿਹੜਾ ਡੈਟ ਪਾਈਲ ਅਪ ਹੋ ਜਾਂਦਾ, ਫਿਰ ਉਹ ਜਾ ਕੇ ਜਨਵਰੀ ਫਰਵਰੀ 'ਚ ਉਹ ਵੀ ਉਹਨੂੰ ਐਡ ਅਪ ਕਰਕੇ ਉਹਨੂੰ ਐਨਰੋਲ ਕਰਨ ਦੀ ਕੋਸ਼ਿਸ਼ ਕਰਦੇ ਨੇ। ਸੋ ਮੈਂ ਤੇ ਇਹ ਕਹਾਂਗਾ ਕਿ ਜੇ ਐਗਜ਼ੈਕਟਲੀ ਜਿੱਦਾਂ ਤੁਸੀਂ ਕਿਹਾ ਕਿ ਦਿਸ ਇਜ਼ ਦਾ ਬੈਸਟ ਟਾਈਮ, ਇਹਦੇ ਸੈਟਲਮੈਂਟਸ ਵੀ ਬੈਟਰ ਮਿਲਦੀਆਂ ਨੇ, ਤੁਹਾਡਾ ਕਰਜ਼ਾ ਵੀ ਛੇਤੀ ਲੱਥਦਾ, ਔਰ ਜਿਹੜੇ ਤੁਸੀਂ 2 ਮਹੀਨੇ ਹੋਰ ਮਿਨੀਮਮ ਪੇਮੈਂਟਾਂ ਦੇਣੀਆਂ ਉਹ ਵੀ ਬਚਦੀਆਂ ਨੇ। ਕਈ ਵਾਰ ਹੁੰਦਾ ਕਿ ਚਲੋ ਅਸੀਂ ਹੋਰ ਖਰਚਾ ਕਰਨਾ, ਤੁਸੀਂ ਕਾਲ ਕਰ ਲਓ, ਉਹਦੇ ਵੀ ਸੋਲੂਸ਼ਨ ਹੁੰਦਾ ਕਿ ਐਟਲੀਸਟ ਯੂ ਗੈਟ ਸਟਾਰਟਡ। ਜਿਹੜੇ ਕਾਰਡ ਤੁਹਾਡੇ ਹੈਗੇ ਨੇ, ਜੇ ਤੁਹਾਡੇ ਜਿਹੜੇ ਕੁਛ ਤੁਸੀਂ ਅਕਾਊਂਟ ਓਪਨ ਰੱਖਣਾ ਚਾਹੁੰਦੇ ਹੋ, ਉਹਨੂੰ ਆਪਾਂ ਨਾ ਛੇੜੀਏ। ਸੋ ਜਿੰਨੀ ਛੇਤੀ ਕਾਲ ਕਰ ਲਓਗੇ, ਆਈ ਥਿੰਕ ਓਨਾ ਹੀ ਜ਼ਿਆਦਾ ਬੈਨੀਫੀਸ਼ੀਅਲ ਤੁਹਾਡੇ ਵਾਸਤੇ ਹੈਗਾ। ਨਾਟ ਜਿਸ ਕੇ ਉਹਨਾਂ ਦੇ ਕਿੰਨੇ ਪੈਸੇ ਬਚਦੇ ਨੇ, ਪਲੱਸ ਉਹ ਕਿੰਨੀ ਛੇਤੀ ਕਰਜ਼ੇ ਤੋਂ ਬਾਹਰ ਆ ਕੇ ਤੇ ਬੈਕ ਔਨ ਟਰੈਕ ਲਾਈਫ ਉਹਨਾਂ ਦੀ ਆਉਂਦੀ। ਨੰਬਰ ਦੱਸ ਦਿਓ ਇੱਕ ਵਾਰੀ ਫਿਰ ਜੀ। ਨੰਬਰ 888 9914 888 9914 ਤੇ ਵੈਬਸਾਈਟ ਹੈਗੀ ora.org OORAA.org ਜੀ। ਉਦਾਂ ਤਾਂ ਵੈਸੇ ਹਰਜੋਤ ਸਿੰਘ ਜੀ ਪ੍ਰਸ਼ਾਸਨ ਵੀ ਕਹਿ ਰਿਹਾ ਵੀ ਇਸ ਵਾਰ ਦਾਦੀਆਂ ਨਾਨੀਆਂ ਨੂੰ ਨਾਨਿਆਂ ਨੂੰ ਨਾ ਵੀ ਦਿੱਤਾ ਜਾਵੇ ਗਿਫਟ, ਤਾਂ ਕੋਈ ਗੱਲ ਨਹੀਂ। ਸੋ ਉੱਥੋਂ ਇਹ ਪਤਾ ਲੱਗ ਜਾਂਦਾ ਵੀ ਇਕਨੋਮਿਕ ਹਾਲਾਤ ਕਿੱਦਾਂ ਦੇ, ਜਦੋਂ ਲੋਕਾਂ ਨੂੰ ਇਦਾਂ ਦੀ ਸਲਾਹ ਜਿਹੜੀ ਉਹ ਦੇ ਰਹੇ ਆ। ਬਟ ਕੋਈ ਨਹੀਂ, ਤੁਸੀਂ ਆਪਣੀ ਚਾਦਰ ਦੇਖ ਕੇ ਪੈਰ ਜਿਹੜਾ ਉਹ ਪਸਾਰੋ, ਟੈਨਸ਼ਨ ਨਾ ਲਓ। ਅਮਰੀਕਾ ਇੱਕ ਅਜਿਹਾ ਮੁਲਕ ਆ ਜਿੱਥੇ ਤੁਹਾਨੂੰ ਮੌਕਾ ਮਿਲ ਜਾਂਦਾ, ਜੇ ਤੁਸੀਂ ਇਕਨੋਮਿਕਲੀ ਜ਼ੀਰੋ ਵੀ ਹੋ ਜਾਂਦੇ ਆ, ਵੀ ਮੁੜ ਦੁਬਾਰਾ ਤੁਸੀਂ ਪੈਰਾਂ ਦੇ ਉੱਤੇ ਖੜੇ ਹੋ ਸਕਦੇ ਆ। ਸੋ ਫਿਕਰ ਨਾ ਕਰੋ, ਟੈਨਸ਼ਨ ਨਾ ਲਓ। ਮਾਹਰਾਂ ਦੀ, ਪ੍ਰੋਫੈਸ਼ਨਲ ਦੀ ਜਿਹੜੀ ਉਹ ਸਲਾਹ ਲੈ ਕੇ ਜਿਹੜਾ ਆ ਉਹ ਤੁਸੀਂ ਅੱਗੇ ਜਿਹੜਾ ਉਹ ਵਧੋ। ਤੇ ਇਸ ਤੋਂ ਪਹਿਲਾਂ ਵੀ ਤੁਸੀਂ ਐਵੇਂ ਕੋਈ ਗਲਤ ਕਦਮ ਚੱਕ ਲਓ, ਇੱਦਾਂ ਦੀ ਕਰਨ ਤੋਂ ਪਹਿਲਾਂ ਸਲਾਹ ਜਿਹੜੀ ਉਹ ਜ਼ਰੂਰ ਤੁਸੀਂ ਆਪਣੇ ਡੈਟ ਨੂੰ ਕੰਸੋਲੀਡੇਟ ਕਰਨ ਦੀ ਜ਼ਰੂਰ ਲੈ ਲਓ। ਨਿਰਮਲ ਮਾਨ ਜੀ ਬਹੁਤ ਧੰਨਵਾਦ ਭਾਜੀ। ਬਹੁਤ ਲੰਮੇ ਸਮੇਂ ਤੋਂ ਕਹਿੰਦੇ ਰਹਿੰਦੇ ਆ ਵੀ ਆਪਾਂ ਐਡਵਾਂਸ ਕੋਈ ਪੈਸੇ ਨਹੀਂ ਲੈਂਦੇ ਹੈਗੇ, ਤੇ ਨਾਲੇ ਬਹੁਤ ਲੰਮੇ ਸਮੇਂ ਤੋਂ ਇਸ ਬਿਜ਼ਨਸ ਦੇ ਵਿੱਚ ਹੈਗੇ ਆ। ਜੀ ਭਾਜੀ, 2008 ਚੋਂ ਕਰਦੇ ਤੋਂ ਆਲਮੋਸਟ 2 ਦਹਾਕੇ ਹੋ ਗਏ ਨੇ। ਤੇ ਜੇ we are close to over $1 billion ਜਿਹੜਾ ਇਸ ਦਾ ਟੋਟਲ ਸੈਟਲ ਕਰ ਚੁੱਕੇ ਹਾਂ। ਤੇ ਆਫ ਕੋਰਸ ਇੰਨਾ ਕੁ ਐਕਸਪੀਰੀਅੰਸ ਹੈਗਾ ਕਿ ਹਾਂ ਕਿ ਜਿੰਨੀ ਛੇਤੀ ਤੁਸੀਂ ਕਰੋਗੇ ਉਨੀ ਛੇਤੀ ਤੁਸੀਂ ਸਰਖਰੂ ਹੋਗੇ। ਔਰ ਕਈ ਐਸੇ ਬੰਦੇ ਨੇ, ਮੈਂ ਰਾਜ ਦੀ ਗੱਲ 'ਚ ਐਡ ਕਰਾਂਗਾ, ਕਿ ਜਿਨ੍ਹਾਂ ਨੇ ਓਵਰਆਲ ਸਾਰੇ ਕਰਜ਼ੇ 2 ਜਾਂ 4 ਸਾਲ ਸੈਟਲ ਕਰਕੇ ਐਂਡ ਦੇ ਬੈਕ ਐਂਡ ਟਰੱਕ ਉਹਨਾਂ ਨੇ ਫਿਰ ਮਿਲੀਅਨਸ ਆਫ ਡਾਲਰਸ ਦੀ ਪ੍ਰਾਪਰਟੀਆਂ ਬਣਾ ਲਈਆਂ ਨੇ। ਸੋ ਜਿੰਨਾ ਵੇਟ ਕਰੋਗੇ ਉਹਨਾਂ ਹੀ ਕੰਮ ਖਰਾਬ ਹੋ ਸਕਦਾ। ਆਈ ਥਿੰਕ ਸੂਨਰ ਇਜ਼ ਬੈਟਰ। ਥੈਂਕ ਯੂ ਨਿਰਮਲ ਜੀ, ਬੜੀ ਮਿਹਰਬਾਨੀ, ਸ਼ੁਕਰੀਆ। ਹਾਂਜੀ, ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ। ਤੇ ਹਰਜੋਤ ਸਿੰਘ ਜੀ, ਹੁਣ ਆਪਾਂ ਜਿਹੜੀਆਂ ਕਾਲ, ਅਗਲੀ ਖਬਰ ਜਿਹੜੀ FMCSA ਵਾਲੀ ਹੈ, ਕਾਫੀ ਗੁੱਡ ਨਿਊਜ਼ ਲੱਗਦੀ ਆ। ਸੋ ਇਹ ਇੱਕ ਸ਼ੇਅਰ ਵੀ ਕਰ ਦਿਓ, ਸਕਰੀਨ ਤੇ ਵੀ ਦਿਖਾ ਦਿਓ ਸਰੋਤਿਆਂ ਨੂੰ। ਕਹਿੰਦੇ ਵੀ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਦਾ ਜਿਹੜਾ ਕ੍ਰੈਕਡਾਊਨ ਸੀਗਾ, ਉਹਦੇ ਤੇ ਪੌਜ਼ ਕੀਤਾ ਹੈ ਹੁਣ FMCSA ਨੇ, ਕਿਉਂਕਿ ਲਾਸੂਟ ਫਾਈਲ ਹੋਇਆ ਸੀਗਾ US ਕੋਰਟ ਆਫ ਅਪੀਲ 'ਚ, ਜਿਹੜੀ ਵਾਸ਼ਿੰਗਟਨ DC ਦੀ ਸਰਕਟ ਹੈਗੀ ਆ ਜੀ। ਉਹਦੇ 'ਚ ਉਹਨਾਂ ਨੇ ਇਹ ਕਿਹਾ ਵੀ ਟੈਂਪਰੇਰੀ ਹਾਲਟ ਕੀਤਾ ਗਿਆ ਆ, ਮਤਲਬ ਟੈਂਪਰੇਰੀਲੀ ਬੰਦ ਕੀਤਾ ਗਿਆ ਹੈ FMCSA ਵੱਲੋਂ, ਜਿਹੜਾ ਇੱਕ ਫਾਈਨਲ ਰੂਲ ਸੀ CDL ਦਾ, ਕ੍ਰੈਕਡਾਊਨ ਦਾ। ਪਰ ਹਰਜੋਤ ਸਿੰਘ ਜੀ, ਹੁਣ ਇੱਥੇ ਕਨਫਿਊਜ਼ਨ ਇੰਨੀ ਕਿ ਜ਼ਿਆਦਾ ਹੈ ਨਾ। ਰੀਜ਼ਨ ਪਤਾ ਕੀ ਆ? FMCSA ਨੂੰ ਉਹਨਾਂ ਨੇ ਹਾਲਟ ਕਰਤਾ, ਪਰ ਜਿਹੜੀਆਂ ਲੋਕਲ ਸਟੇਟ ਦੀਆਂ ਅਥਾਰਟੀਜ਼ ਆ, ਜਿਹੜੀਆਂ ਅਸਲ 'ਚ ਲਾਇਸੈਂਸ ਇਸ਼ੂ ਕਰਦੀਆਂ, DMV ਨੂੰ ਰੋਕਿਆ ਗਿਆ ਕਿ ਨਹੀਂ ਰੋਕਿਆ ਗਿਆ, ਇਹ ਬਹੁਤ ਕਨਫਿਊਜ਼ਨ ਹੈ ਇਸ ਟਾਈਮ। 8000 ਤੋਂ ਵੱਧ ਕਹਿੰਦੇ ਵੀ ਕਮੈਂਟ ਜਿਹੜੇ ਉਹ ਆਏ ਨੇ ਇਸ ਚੀਜ਼ ਦੇ ਵਿੱਚ, ਜਿਹੜੇ CDL ਇਸ਼ੂ ਨਾਨ ਡੋਮਿਸਾਈਲਡ ਵਾਲੇ ਦੇ ਉੱਤੇ ਜਿਹੜਾ ਰੌਲਾ ਇਸ ਟਾਈਮ ਚੱਲ ਰਿਹਾ ਆ, ਉਸ ਨੂੰ ਲੈ ਕੇ। ਸੋ ਡਿਸਟ੍ਰਿਕਟ ਕੋਰਟ ਆਫ ਅਪੀਲ DC ਸਰਕਟ ਨੇ ਜਿਹੜਾ ਹੋਏ ਕਿਹਾ ਆ, ਰੀਇਨਫੋਰਸ ਕੀਤਾ ਕੋਰਟ ਦੇ ਪੁਰਾਣੇ ਆਰਡਰ ਨੂੰ, ਜਿਹੜਾ ਪਿਛਲੇ ਮਹੀਨੇ ਕੀਤਾ ਸੀ, ਟੈਂਪਰੇਰੀ ਹਾਲਟ ਲਾਇਆ ਸੀ FMCSA ਦੀ ਜਿਹੜੇ ਇੰਟਰਮ ਫਾਈਨਲ ਰੂਲ ਦੇ ਉੱਤੇ, ਨਾਨ ਡੋਮਿਸਾਈਲਡ ਦੇ ਉੱਤੇ ਜਿਹੜਾ ਕ੍ਰੈਕਡਾਊਨ ਕਰਦੇ ਪਏ ਸੀਗੇ, ਉਸ ਨੂੰ ਜਿਹੜਾ ਉਹ ਲੈ ਕੇ। ਸੋ ਹਜ਼ਾਰਾਂ ਹੀ ਜਿਹੜੇ ਟਰੱਕਰਸ ਆ, ਉਹਨਾਂ ਦੀਆਂ ਜਿਹੜੀਆਂ ਜੌਬਸ ਆ ਹਾਲ ਦੀ ਘੜੀ ਜਿਹੜੀਆਂ ਉਹ ਸੇਵ ਹੋਈਆਂ, ਵਿਚ ਇਜ਼ ਅ ਗੁੱਡ ਥਿੰਗ ਵੀ ਉਹ ਸੇਵ ਜਿਹੜੀਆਂ ਇਸ ਟਾਈਮ ਹੋਈਆਂ ਆ। ਪਰ ਇਹ ਆ ਵੀ ਜਿਹੜੀਆਂ ਸਟੇਟ ਦੇ ਇਸ਼ੂਇੰਗ ਲਾਇਸੈਂਸ ਅਥਾਰਟੀਜ਼ ਆ, ਉਹ ਰੁਕ ਜਾਣਗੀਆਂ। ਜਿੱਦਾਂ ਹੁਣ ਕੈਲੀਫੋਰਨੀਆ ਦੇ ਵਿੱਚ ਹਰਜੋਤ ਸਿੰਘ ਜੀ 17,000 ਲੋਕਾਂ ਦੇ ਉਹਨਾਂ ਨੇ ਲਾਇਸੈਂਸ ਰੱਦ ਕਰਨ ਵਾਲੀਆਂ ਚਿੱਠੀਆਂ ਘੱਲ ਦਿੱਤੀਆਂ। ਉਹ ਵਿਚਾਰੇ ਅਜੇ ਤੱਕ ਘਬਰਾਏ ਪਏ ਆ। ਕਈਆਂ ਦੇ ਕੈਂਸਲ ਹੋ ਗਏ, ਕਈਆਂ ਦੇ ਕੈਂਸਲ ਹੋਣ ਵਾਲੇ ਆ। ਡੇਟਸ ਨੂੰ ਲੈ ਕੇ ਮਿਸਮੈਨੇਜਮੈਂਟ ਜਿਹੜੀ DMA ਦੀ ਆਪਣੀ ਹੋਈ ਸੀ, ਉਸ ਨੂੰ ਲੈ ਕੇ ਜਿਹੜਾ ਉਹ ਇਸ ਟਾਈਮ ਚੱਲ ਰਿਹਾ। ਸੋ ਕਾਫੀ ਜਿਹੜੇ ਕਮੈਂਟ ਆ ਲੋਕਾਂ ਨੇ ਨਾਨ ਡੋਮਿਸਾਈਲਡ ਨੂੰ ਲੈ ਕੇ ਜਿਹੜੇ ਉਹ ਕੀਤੇ ਸੀਗੇ। ਸੋ 8000 ਤੋਂ ਵੱਧ ਓਵਰਆਲ ਜਿਹੜੇ ਕਮੈਂਟ ਉੱਥੇ ਆਏ ਆ। ਤੇ ਹੁਣ ਹਾਲ ਦੀ ਘੜੀ ਜਿਹੜੀ ਕਹਿ ਸਕਦੇ ਹਾਂ ਹਰਜੋਤ ਸਿੰਘ ਜੀ
FMCSA ਨੂੰ ਰੋਕਿਆ ਗਿਆ ਹੈ ਵੀ ਤੁਸੀਂ ਇੱਦਾਂ ਦਾ ਕ੍ਰੈਕਡਾਊਨ ਨਹੀਂ ਕਰ ਸਕਦੇ ਨਾਨ ਡੋਮਿਸਾਈਲਡ ਵਾਲਿਆਂ ਨੂੰ, ਜਿਹੜਾ ਉਹ ਲੈ ਕੇ ਅਪੀਲ ਕੋਰਟ ਨੇ ਇੱਕ ਹਿਸਾਬ ਦੇ ਨਾਲ ਸਟੇ ਜਿਹੜੀ ਆ ਉਹਨਾਂ ਦੇ ਫਾਈਨਲ ਆਰਡਰ ਦੇ ਉੱਤੇ ਜਿਹੜੀ ਹਾਲ ਦੀ ਘੜੀ ਲਾਈ ਜਿਹੜੀ ਉਹ ਲਾ ਦਿੱਤੀ ਹੈਗੀ ਆ ਜੀ। ਤੇ ਆਪਣੇ ਨਾਲ ਕੁਝ ਹੋਰ ਕਾਲਰ ਜਿਹੜੇ ਆਪਾਂ ਉਹਨਾਂ ਨਾਲ ਵੀ ਗੱਲ ਕਰਦੇ ਹਾਂ। ਆਉਂਦੇ ਵੀਕਐਂਡ ਦੇ ਉੱਤੇ ਇੱਕ ਨਾਨ ਡੋਮਿਸਾਈਲਡ ਨੂੰ ਲੈ ਕੇ ਯੂਨਾਈਟਿਡ ਸਿੱਖ ਕਾਰ ਵਾਲੇ ਤੇ ਬਾਕੀ ਜਿਹੜੇ ਟਰੱਕਰਸ ਆ ਮਿਲ ਕੇ ਇੱਕ ਵਕੀਲਾਂ ਦੀ ਸਹਾਇਤਾ ਦੇ ਨਾਲ ਇੱਕ ਲਾ ਰਹੇ ਆ, ਕਹਿ ਸਕਦੇ ਆ ਵੀ ਸੈਮੀਨਾਰ। ਸੋ ਉਹਦੇ ਬਾਰੇ ਆਪਾਂ ਨੂੰ ਜਾਣਕਾਰੀ ਦੇਣ ਦੇ ਲਈ ਕੁਲਜੀਤ ਸਿੰਘ ਨਿੱਜਰ ਜੀ ਆਪਣੇ ਨਾਲ ਜੁੜੇ ਆ, ਉਹਨਾਂ ਦੇ ਨਾਲ ਆਪਾਂ ਗੱਲ ਕਰਦੇ ਹਾਂ। ਹਾਂਜੀ ਕੁਲਜੀਤ ਜੀ, ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਫॉर ਗਿਵਿੰਗ ਅਸ ਟਾਈਮ। ਹਾਂਜੀ, ਨਹੀਂ ਕੋਈ ਚੱਕਰ ਨਹੀਂ ਜੀ ਜੀ। ਤੇ ਕੁਲਜੀਤ ਜੀ ਦੱਸ ਦਿਓ ਇਸ ਜਿਹੜਾ ਵਰਕਸ਼ਾਪ ਦੇ ਬਾਰੇ, ਇਸ ਸੈਮੀਨਾਰ ਦੇ ਬਾਰੇ, ਜਿਹੜੇ ਟਰੱਕਰਸ ਦੇ ਜਿਹੜੇ ਨਾਨ ਡੋਮਿਸਾਈਲਡ ਨੂੰ ਲੈ ਕੇ ਇਸ ਟਾਈਮ ਮਸਲਾ ਚੱਲ ਰਿਹਾ, ਕਿੱਥੇ ਆ, ਕਦੋਂ ਆ? ਭਾਜੀ ਇਹ ਜਿਹੜਾ ਕਮਿੰਗ ਸੈਟਰਡੇ 6 ਦਸੰਬਰ ਨੂੰ ਆਪਾਂ ਰੱਖਿਆ ਆ ਇੰਡੀਆ ਓਵਨ ਰੈਸਟੋਰੈਂਟ ਆ ਐਸ਼ਲੈਂਡ ਦੇ ਉੱਤੇ 3035 ਐਸ਼ਲੈਂਡ ਐਵਨਿਊ ਫ੍ਰਿਜ਼ਨੋ ਵਿਖੇ ਆ। ਤੇ ਉਹ ਰੱਖਣ ਦਾ ਸਾਡਾ ਜਿਹੜਾ ਮੁੱਖ ਮੰਤਵ ਆ ਕਿ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਵੀ ਬੰਦੇ ਆਪਣੇ ਨੌਜਵਾਨ ਜਿਨ੍ਹਾਂ ਨੂੰ ਚਿੱਠੀਆਂ ਆਈਆਂ ਨੇ ਉਹ ਆਪਣੀਆਂ ਚਿੱਠੀਆਂ ਲੈ ਕੇ ਆਉਣ। ਤੇ ਉੱਥੇ ਜਿਹੜੇ ਨੇ ਅਸੀਂ ਸਿਵਲ ਰਾਈਟਸ ਅਟਾਰਨੀ ਵੀ ਆ ਰਹੇ ਨੇ, ਇਮੀਗ੍ਰੇਸ਼ਨ ਵੀ ਆ ਰਹੇ ਨੇ, ਤੇ ਜਿਹੜੇ ਕੁਛ ਥੋੜ੍ਹੀ ਬਹੁਤੀ ਸੋਚ ਰੱਖਦੇ ਨੇ FMCA ਦੇ ਬਾਰੇ ਜਾਂ ਟਰਾਂਸਪੋਰਟੇਸ਼ਨ ਬਾਰੇ, ਉਹ ਵੀ ਉੱਥੇ ਆ ਰਹੇ ਨੇ। ਸੋ ਅਸੀਂ ਇਹ ਚਾਹੁੰਦੇ ਹਾਂ ਮੀਟ ਐਂਡ ਗ੍ਰੀਟ ਕਿ ਤੁਸੀਂ 1-on-1 ਉਹਨਾਂ ਨਾਲ ਆਪਣੀ ਪ੍ਰੋਬਲਮ ਸ਼ੇਅਰ ਕਰੋ ਤੇ ਅਸੀਂ ਇਸ ਨੂੰ ਗਾਂ ਪਰਸੂ ਕਰੀਏ ਜੇ ਕਿਸੇ ਤਰ੍ਹਾਂ ਕਰ ਹੋਵੇ ਕਿ ਜਿਹੜੇ ਸਾਡੇ ਸਟੇਟ ਰਿਪਰੈਜ਼ੈਂਟ ਨੇ ਜਾਂ ਸਾਡੇ ਫੈਡਰਲ ਰਿਪਰੈਜ਼ੈਂਟ ਨੇ ਉਹਨਾਂ ਨੂੰ ਅਸੀਂ ਆਪਣੀਆਂ ਸਾਰੀਆਂ ਪ੍ਰੋਬਲਮ ਦੱਸੀਏ ਕਿ ਇਹ ਜਿਹੜੇ ਬਹੁਤ ਸਾਰੇ ਲੋਕ ਨੇ ਉਹਨਾਂ ਦੀਆਂ ਤਾਂ 8-8 10-10 ਸਾਲ ਤੋਂ ਉਹ ਟਰੱਕ ਚਲਾ ਰਹੇ ਨੇ, ਉਹਨਾਂ ਕੋਲ ਕੰਪਨੀਆਂ ਵੀ ਹੈਗੀਆਂ ਨੇ, ਤੇ ਉਹ ਸਡਨਲੀ ਕਿੱਦਾਂ ਇਲੀਗਲ ਜਿਹੜੇ ਆ ਉਹਨਾਂ ਨੂੰ ਸਟੇਟਸ ਤੁਸੀਂ ਪਾਈ ਜਾ ਰਹੇ ਹਨ। ਦੂਸਰਾ ਜਿਹੜਾ FMCA ਦਾ ਜਿਹੜਾ ਡਿਪਾਰਟਮੈਂਟ ਹੈ, ਸਭ ਤੋਂ ਜੇ ਰੱਦੀ ਕਿਹਾ ਜਾਵੇ ਤਾਂ ਡਿਪਾਰਟਮੈਂਟ ਆ, ਇਹਨਾਂ ਦੇ ਜਿਹੜੀਆਂ ਰੂਲ ਐਂਡ ਰੈਗੂਲੇਸ਼ਨ ਜਿਹੜੀਆਂ ਇਹਨਾਂ ਦੀਆਂ ਆਪਦੀ ਨੇ ਉਹ 8000 ਪੇਜ ਤੋਂ ਉੱਪਰ ਉਹ ਬੁੱਕ ਆ। ਮੇਰਾ ਖਿਆਲ ਨਹੀਂ ਕਿ ਕੋਈ ਵੀ ਐਨਫੋਰਸਮੈਂਟ ਆਫਿਸਰ ਨੇ ਉਹ 8000 ਪੇਜ ਵਰਲਡ ਵਾਈਡ ਪੜ੍ਹਿਆ ਹੋਵੇ। ਉਹ ਜਿਹੜਾ ਕਿਸੇ ਨੂੰ ਕੁਝ ਰੋਕਦਾ ਆ, ਜਿੱਥੇ ਖੜਾ ਹੁੰਦਾ ਆ, ਉਹਦਾ ਆਪਦਾ ਹੀ ਉਹਦਾ ਰੂਲ ਐਂਡ ਰੈਗੂਲੇਸ਼ਨ ਹੁੰਦੇ, ਉਹੀ ਬੌਸ ਹੁੰਦਾ ਹੈ। ਜਿਹਨੇ ਪੁਲਿਸ ਵਾਲੇ ਨੇ ਰੋਕ ਲਿਆ, ਟਰੂਪਰ ਨੇ ਰੋਕ ਲਿਆ, ਉਹ ਜੋ ਮਰਜ਼ੀ ਲਿਖ ਜਾਵੇ, ਅਸੀਂ ਟਰੱਕਿੰਗ ਕੰਪਨੀਆਂ ਤੇ ਟਰੱਕ ਡਰਾਈਵਰ ਕੋਈ ਵੀ ਉਹਨੂੰ ਚੈਲੰਜ ਨਹੀਂ ਕਰ ਸਕਦੇ। ਤੇ ਇਹ ਸਿਚੁਏਸ਼ਨ ਜਿਹੜੀ ਹੁਣ ਉਹਨਾਂ ਨੂੰ ਹੋਰ ਵਰਸ ਹੋ ਗਈ, ਕਿਉਂਕਿ ਜਿਹੜਾ ਵੀ ਉੱਥੇ ਰੋਕ ਕੇ ਘੇਰ ਕੇ ਜਾਂ ਇਮੀਗ੍ਰੇਸ਼ਨ ਨਾਲ ਲੱਗ ਕੇ ਆਈਸ ਵਾਲੇ ਫੜ ਅੰਦਰ ਕਰੀ ਜਾਂਦੇ ਆ, ਬਾਅਦ ਚ ਫਿਰ ਕੁਛ ਛੱਡ ਵੀ ਦਿੱਤੇ ਆ। ਸੋ ਇਸ ਸਿਚੁਏਸ਼ਨ ਜਿਹੜੀ ਆ ਇਹ ਸਾਡੇ ਲਈ ਨਹੀਂ ਹੈ, ਸਾਰਿਆਂ ਹੋਰ ਕਮਿਊਨਿਟੀ ਵਾਸਤੇ ਵੀ ਆ, ਜਿਵੇਂ ਸੋਮਾਲੀਅਨ ਦੇ ਦੁਆਲੇ ਹੋ ਗਏ, ਹੁਣ ਕਦੀ ਯੂਕਰੇਨ ਵਾਲਿਆਂ ਨੂੰ ਹੋ ਜਾਂਦੇ ਆ। ਸੋ ਇਟਸ ਆਲ ਪੋਲੀਟੀਕਲ ਗੇਮ ਆ, ਤੇ ਸਾਨੂੰ ਜਿਹੜਾ ਰਲ ਮਿਲ ਕੇ ਕੋਈ ਵੀ ਹੋਰ ਕਮਿਊਨਿਟੀ ਦੇ ਅਸੀਂ ਓਪਨ ਇਨਵੀਟੇਸ਼ਨ ਦਿੰਦੇ ਆ। ਕਿਸੇ ਵੀ ਕਮਿਊਨਿਟੀ ਦਾ ਬੰਦਾ ਹੋਵੇ, ਉਹ ਇੰਡੀਅਨ ਹੋਵੇ, ਪਾਕਿਸਤਾਨੀ ਹੋਵੇ, ਬੰਗਲਾਦੇਸ਼ੀ ਹੋਵੇ ਜਾਂ ਹੋਰ ਕਿਸੇ ਦੇਸ਼ ਦਾ ਹੋਵੇ, ਜਿਹਨੂੰ ਇਹ ਇਸ਼ੂ ਹੈ ਉੱਥੇ ਆ ਸਕਦਾ ਆ। ਤੇ ਆਪਾਂ ਜਿਹੜੇ ਆ ਕਿ ਜੇ ਬ੍ਰੇਨਸਟੋਰਮ ਕਰਾਂਗੇ ਤੇ ਤਾਂ ਹੀ ਉਹਦਾ ਵੇ ਆਊਟ ਨਿਕਲੂਗਾ। ਤੇ ਇਹ ਬੇਨਤੀ ਆ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ, ਜਿਹੜਾ ਤੁਸੀਂ ਆਲਵੇਜ਼ ਹੀ ਜਿਹੜੇ ਆ ਜਿੱਦਣ ਤੋਂ ਇਹ ਸ਼ੁਰੂ ਹੋਇਆ ਇਸ਼ੂ, ਤੁਸੀਂ ਬੜੀ ਵਧੀਆ ਤਰੀਕੇ ਨਾਲ ਹੈਂਡਲ ਕੀਤਾ। ਇਨਫੋਰਮੇਸ਼ਨ ਸਾਡੇ ਭੈਣ ਭਰਾਵਾਂ ਨੂੰ ਨੇ ਤੁਸੀਂ ਆਪਣਿਆਂ ਨੂੰ, ਤੇ ਇਹ ਇੱਥੇ ਇਹ ਹੈਗਾ ਕਿ ਅਸੀਂ ਇਹਨੂੰ ਚਾਹੁੰਦੇ ਹਾਂ ਕਿ ਜਿਹੜਾ ਜਿਹੋ ਜਿਹੀ ਪੋਲੀਟੀਕਲ ਰੰਗਤ ਇਹਨਾਂ ਨੇ ਦਿੱਤੀ ਆ ਪੋਲੀਟੀਸ਼ੀਅਨਾਂ ਨੇ, ਅਸੀਂ ਵੀ ਇਹਨਾਂ ਨੂੰ ਉਹੋ ਜਿਹੀ ਪੋਲੀਟੀਕਲ ਰੰਗਤ ਦਈਏ ਕਿ ਜੇ ਤੁਸੀਂ ਵੋਟਾਂ ਸਾਡੇ ਤੋਂ ਲੈਣੀਆਂ, ਸਾਡੀ ਜਿਹੜੀ ਪ੍ਰੋਬਲਮ ਆ ਉਹ ਕੋਈ ਬਾਹਰੋਂ ਆ ਕੇ ਤੇ ਦੱਸੇਗਾ ਨਹੀਂ। ਤੇ ਜੇ ਇੰਡੀਵਿਜੂਅਲ ਕੋਈ ਵਕੀਲ ਕਰਦਾ ਹੈ ਜਾਂ ਵਕੀਲ ਉਹਦੇ ਕੋਲ ਹੈ, ਉਹ ਪੈਸੇ ਬੜੇ ਚਾਰਜ ਕਰਦੇ ਆ। ਤੇ ਇਸ ਕਰਕੇ ਇਹ ਜਿਹੜੇ ਆ ਯੂਨਾਈਟਿਡ ਸਿੱਖ ਦੇ ਜਿਹੜੇ ਆ 2 ਵਕੀਲ ਨੇ, ਇੱਕ ਤਾਂ ਵਾਂਡਾ ਸੈਂਚੇਜ਼ ਆ, ਉਹ ਜਿਹੜੀ ਚੀਫ ਲੀਗਲ ਆਫਿਸ ਹੈਗੀ ਆ, ਹਾਂਜੀ, ਤੇ ਦੂਸਰਾ ਬੈਂਸ ਸਾਹਿਬ ਨੇ, ਉਹ ਵੀ ਐਡਵੋਕੇਟ ਨੇ। ਤੇ ਹੋਰ ਤੁਹਾਡੇ ਜਿਹੜੇ ਮਿੱਤਰ ਨੇ ਜੇ ਟਰਕੀਆਨਾ, ਸੌਰੀ ਮੈਂ ਟਰਕੀਆਨਾ,
ਉਹ ਵੀ ਉੱਥੇ ਆ ਰਹੇ। ਅਸੀਂ ਕੋਸ਼ਿਸ਼ ਕਰ ਰਹੇ ਸੀ ਕਿ ਅਸੀਂ ਭੈਣ ਜੀ ਜਸਮੀਤ ਕੌਰ ਨੂੰ ਵੀ ਬੈਂਸ ਨੂੰ ਅਪਰੋਚ ਕੀਤੀ ਜਾਵੇ, ਪਰ ਉਹਨਾਂ ਨੂੰ ਈਮੇਲ ਕੀਤੀ ਆ ਤੇ ਹੁਣ ਪਰਸਨਲੀ ਕਾਲ ਕਰਕੇ ਦੇਖਾਂਗੇ ਜੇ ਉਹਨਾਂ ਦਾ ਕੋਈ ਸਕੈਜੂਲ ਬਣਦਾ ਹੋਇਆ ਜਾਂ ਉਹ ਵੈਬਨਾਰ ਤੇ ਆ ਸਕਦੇ ਹੋਏ। ਤੇ ਇਹ ਹੈਗਾ ਕਿ ਬਾਕੀ ਵੱਧ ਤੋਂ ਵੱਧ ਬੰਦਿਆਂ ਆਪਣੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਵੀ ਪਹੁੰਚਣ ਦੀ ਕੋਸ਼ਿਸ਼ ਕਰੋ। ਜੀ ਜੀ ਬਿਲਕੁਲ। ਸੋ ਟਰੱਕਰ ਰਾਈਟਸ ਇਨਫੋਰਮੇਸ਼ਨਲ ਵਰਕਸ਼ਾਪ ਤੇ Q&A ਇਹ ਹੋਣ ਜਾ ਰਿਹਾ ਜੀ ਆਉਂਦੀ ਪਰਸੋਂ ਹੀ ਆ ਜੀ, ਸ਼ਨੀਚਰਵਾਰ ਨੂੰ 6 ਦਸੰਬਰ ਨੂੰ, ਇੰਡੀਆਜ਼ ਓਵਨ 3035 ਵੈਸਟ ਐਸ਼ਲਨ ਐਵੀਨਿਊ ਫਰੈਜ਼ਨੋ, ਸਵੇਰੇ 11 ਵਜੇ ਤੋਂ 2 ਵਜੇ ਤੱਕ ਇਹ ਜਿਹੜਾ ਹੋਣਾ ਆ। ਸੋ ਜਿਹੜੇ ਵੀ ਟਰੱਕਰਸ ਨਾਨ ਡੋਮਿਸਾਈਲਡ ਵਾਲੇ ਕਰਕੇ ਉਹਨਾਂ ਨੂੰ ਕੈਂਸਲ ਹੋਏ ਨੇ ਜਾਂ ਉਹਨਾਂ ਨੂੰ ਚਿੱਠੀਆਂ ਆਈਆਂ ਆ, ਉਹ ਆ ਕੇ ਪੁੱਛਣ ਆਪਣੇ ਕੀ ਸਵਾਲ ਜਵਾਬ ਆ, ਵਕੀਲ ਕੀ ਦਾ ਕਰਦੇ ਆ, ਜਾਂ ਮਿਲ ਜੁਲ ਕੇ ਤੁਸੀਂ ਕੀ ਕੋਈ ਕਲਾਸ ਐਕਸ਼ਨ ਲਾ ਸੂਟ ਕਰਨਾ ਆ, ਕੀ ਕਰਨਾ ਆ, ਕੀ ਹੋਰ ਹੋ ਸਕਦਾ ਆ, ਉਹਦੀ ਸਲਾਹ ਜਿਹੜੀ ਉੱਥੇ ਹੋਣੀ ਆ। ਸੋ ਜ਼ਰੂਰ ਪਹੁੰਚੋ ਜੀ ਸਾਰੇ ਜਾਣੇ। ਥੈਂਕ ਯੂ ਕੁਲਜੀਤ ਭਾਜੀ, ਥੈਂਕ ਯੂ। ਥੈਂਕ ਯੂ ਸੋ ਮਚ, ਥੈਂਕ ਯੂ। ਵੰਡਰਫੁਲ ਡੇ। ਤੇ ਅਗਲੇ ਕਾਲਰ ਆਪਣੇ ਆਪਾਂ ਅਖੀਰਲੇ ਕੁਝ ਕਾਲਰਸ ਲਵਾਂਗੇ। ਮਸੂਦ ਹੁਣਾਂ ਦਾ ਧੰਨਵਾਦ, ਉਹਨਾਂ ਦੇ ਸ਼ੋਅ 'ਚੋਂ ਆਪਾਂ ਕੁਝ ਜਿਹੜੇ ਮਿੰਟ ਲਏ ਆ ਉਧਾਰੇ। ਤੇ ਕੁਲਦੀਪ ਜੀ ਆਪਣੇ ਅਗਲੇ ਕਾਲਰ ਨੇ। ਹਾਂਜੀ ਕੁਲਦੀਪ ਜੀ ਸਤਿ ਸ਼੍ਰੀ ਅਕਾਲ, ਕੀ ਕਹਿਣਾ ਚਾਹੁੰਦੇ ਆ ਜੀ? ਆਵਾਜ਼ ਬਹੁਤ ਘੱਟ ਆ ਰਹੀ ਕੁਲਦੀਪ ਜੀ ਤੁਹਾਡੀ, ਥੋੜਾ ਜਿਹਾ ਉੱਚੀ ਬੋਲਿਓ ਜੀ। ਹੁਣ ਆਏਗੀ ਜੀ। ਸਾਰਿਆਂ ਵੀਰਾਂ ਨੂੰ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਤੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਤੇ ਸਪੈਸ਼ਲੀ ਧੰਨਵਾਦ ਪੰਜਾਬੀ ਰੇਡੀਓ USA ਦਾ, ਜਿਹੜਾ ਆਪਣੀ ਕਮਿਊਨਿਟੀ ਨੂੰ ਫ੍ਰੀ 'ਚ ਅਵੇਅਰ ਵੀ ਕਰਦੇ ਆ ਤੇ ਸੁਝਾਇਸ਼ ਵੀ ਕਰਦੇ ਆ ਜੀ। ਵੈਲਕਮ, ਬਹੁਤ ਬਹੁਤ ਧੰਨਵਾਦ। ਤੇ ਮੈਂ ਇੱਕ ਘਟਨਾ ਸਾਂਝੀ ਕਰਨੀ ਸੀ। ਮੈਂ ਤੁਹਾਡੇ ਪ੍ਰੋਗਰਾਮ ਤੋਂ ਬਾਅਦ ਨਾ ਸਿੰਘ ਨੂੰ ਦੱਸਿਆ ਵੀ ਸੀ, ਇਹ ਪਿਛਲੇ ਮਹੀਨੇ ਦੀ ਗੱਲ ਆ, ਬਾਕੀ ਤੇ ਸਾਰੀਆਂ ਚੀਜ਼ਾਂ ਭਾਜੀ ਦੱਸ ਗਏ ਆ। ਇਹ ਨਵੇਂ ਡਰਾਈਵਰ ਜਿਹੜੇ ਆ, ਇੰਡੀਆਨਾ ਸਟੇਟ ਦੀ ਗੱਲ ਹੈ। ਮੈਂ ਇੱਕ ਟਰੱਕ ਸਟਾਪ ਤੇ ਖਲੋਤਾ ਸੀ ਤੇ ਮੇਰੇ ਤੋਂ ਨੈਕਸਟ ਖਲੋਤਾ ਸੀ ਇੱਕ ਹਰਿਆਣਵੀ ਮੁੰਡਾ ਸੀ। ਉਹਨੇ ਅੰਦਰੋਂ ਪਿਸ਼ਾਬ ਕੀਤਾ ਕੌਫੀ ਵਾਲੇ ਗਲਾਸ 'ਚ, ਤੇ ਸੱਜੇ ਖੱਬੇ ਵੇਖਿਆ ਨਹੀਂ, ਸ਼ੀਸ਼ਾ ਖੋਲਿਆ, ਫਾੜ ਦੇਣੀ ਬਾਹਰ ਡੋਲ ਦਿੱਤਾ। ਪਿੱਛੇ ਗੋਰਾ ਤੁਰਿਆ ਹੁੰਦਾ ਸੀ, ਐਨ ਬਿਲਕੁਲ ਉਹਦੇ ਪੈਰਾਂ ਦੇ ਵਿੱਚ ਡੁੱਲਿਆ ਉਹ। ਤੇ ਉਹ ਗੋਰੇ ਨੇ ਫਿਰ ਕੋਈ ਫਕੜ ਤੋਲਿਆ, ਮੈਂ ਤੇ ਡਰਦਾ ਬਾਹਰ ਨਹੀਂ ਨਿਕਲਿਆ। ਫਿਰ ਟਰੱਕ 'ਚੋਂ ਉਹ ਵੀ ਨਹੀਂ ਨਿਕਲਿਆ, ਚੰਗਾ ਰਹਿ ਗਿਆ। ਜੇ ਕਿਤੇ ਨਿਕਲਦਾ ਤੇ ਉਹਦਾ ਫਾਂਡਾ ਕਰ ਦੇਣਾ ਸੀ ਗੋਰੇ ਨੇ। ਇਹੋ ਜਿਹੇ ਕੰਮ ਕਰਦੇ ਨੇ ਜਿਹੜੇ ਨਵੇਂ ਡਰਾਈਵਰ ਆਏ ਅੱਜ ਕੱਲ੍ਹ। ਤੇ ਅੱਜ ਇਹ ਤਾਂ ਵੈਸੇ ਨਹੀਂ, ਇਹ ਤਾਂ ਕਾਮਨ ਸੈਂਸ ਵਾਲੀ ਗੱਲ ਆ। ਕੋਈ ਉਹਦੇ ਵਿੱਚ ਨਵੇਂ ਪੁਰਾਣੇ ਵਾਲੀ ਦੇ ਵਿੱਚ ਗੱਲ ਹੀ ਕੋਈ ਨਹੀਂ। ਇਹ ਤਾਂ ਕਾਮਨ ਸੈਂਸ ਵਾਲੀ ਗੱਲ ਵੀ ਇਹ ਕੋਈ ਕਰਨ ਵਾਲੀ ਕੰਮ। ਆਪਣੇ ਦੋਵਾਂ ਪਾਸੇ ਸ਼ੀਸ਼ੇ ਲੱਗੇ ਆ, ਅਸੀਂ ਵੇਖ ਸਕਦੇ ਹਾਂ ਵੀ ਪਿੱਛੇ ਕੌਣ ਆ ਰਿਹਾ। ਉਹਨੇ ਕੁਛ ਨਹੀਂ ਵੇਖਿਆ, ਸ਼ੀਸ਼ਾ ਤਾਇਆ ਤੇ ਫੜ ਕੇ ਗਲਾਸ ਪਿਸ਼ਾਬ ਡੋਲਤਾ। ਇੰਨੀ ਕਿਹੜੀ ਗਾਲੀ ਸੀ ਵੀ ਬਾਹਰ ਜਾ ਕੇ ਨਹੀਂ, ਉੱਥੇ ਬਾਥਰੂਮ 'ਚ ਜਾ ਕੇ ਨਹੀਂ ਹੁੰਦਾ। ਇਹ ਸਾਰਿਆਂ ਨੂੰ ਅਪੀਲ ਹੈ, ਹਾਲਾਂਕਿ ਪੰਜਾਬੀ ਰੇਡੀਓ USA ਸਾਰਿਆਂ ਨੂੰ ਅਵੇਅਰ ਕਰਦਾ ਰਹਿੰਦਾ ਹਰ ਵੀਕ 'ਚ ਜਿੱਦਣ ਵੀ ਪ੍ਰੋਗਰਾਮ ਹੁੰਦਾ। ਤੇ ਆਪ ਜੀ ਦੇ ਰਾਹੀਂ ਇਹ ਅਪੀਲ ਹੈ ਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਹਰ ਵਕਤ ਅਵੇਅਰ ਕਰਦੇ ਰਹਿੰਦੇ ਹੋ। ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਹਾਂਜੀ, ਦੇਖੋ ਬਾਰ-ਬਾਰ ਆਪਾਂ ਕਹਿ ਰਹੇ ਆ ਵੀ ਆਪਾਂ ਰਡਾਰ ਦੇ ਉੱਤੇ ਆ ਜਿੰਨੇ ਵੀ ਹੈਗੇ ਆ ਟਰੱਕਿੰਗ ਇੰਡਸਟਰੀ ਵਾਲੇ, ਤੇ ਕੋਈ ਵੀ ਇੰਸੀਡੈਂਟ ਮਾੜੀ ਜਿਹੀ ਹੁੰਦੀ ਆ ਇੱਕਦਮ ਉਹ ਟਰਾਂਸਪੋਰਟੇਸ਼ਨ ਸੈਕਟਰੀ ਤੋਂ ਲੈ ਕੇ ਇਮੀਗ੍ਰੇਸ਼ਨ ਸੈਕਟਰੀ ਕ੍ਰਿਸਟੀ ਨੋਇਮ ਤੋਂ ਲੈ ਕੇ ਪ੍ਰੈਜ਼ੀਡੈਂਟ ਤੱਕ ਫਿਰ ਦਵਾ-ਦਵ ਜਿਹੜੇ ਟਵੀਟ ਆ ਜਾਂਦੇ, ਤੁਹਾਨੂੰ ਪਤਾ ਹੀ ਆ। ਫਿਰ ਮੀਡੀਆ ਦੇ ਵਿੱਚ ਕਿੰਨਾ ਜ਼ਿਆਦਾ ਨਾਲੇ ਦੇਖੋ ਕ੍ਰੈਕਡਾਊਨ ਦਾ ਕਾਰਨ ਬਣਦਾ ਬਲੇ ਜੇ ਤੁਸੀਂ ਅਜਿਹੇ ਮਾਹੌਲ ਦੇ ਵਿੱਚ ਵੀ ਲਾ ਅਬਾਈਡਿੰਗ ਨਹੀਂ ਤੁਸੀਂ ਬਣਨਾ, ਤੇ ਫਿਰ ਅਗਲਿਆਂ ਨੇ ਤਾਂ ਫਿਰ ਧੱਕੇ ਮਾਰਨੇ ਹੀ ਆ ਨਾ। ਵੀ ਜੇ ਤੁਸੀਂ ਕਹੋਗੇ ਵੀ ਕਾਨੂੰਨ ਦੇ ਹਿਸਾਬ ਨਾਲ ਨਹੀਂ ਜਿਹੜਾ ਅਸੀਂ ਚੱਲਣਾ, ਅਸੀਂ ਇੰਟੀਗ੍ਰੇਟ ਨਹੀਂ ਹੋਣਾ, ਅਸੀਂ ਸਿਰਫ ਆਪਣਾ ਹੀ ਚਲਾਉਣੀ ਆ ਗੱਲ, ਉਹ ਏਦਾਂ ਨਹੀਂ ਚੱਲਣਾ। ਹੁਣ ਜਿਹੜੇ ਥਾਂ ਤੇ ਆਏ ਆ ਆਪਾਂ, ਹੁਣ ਪੰਜਾਬ 'ਚ ਕੋਈ ਆਵੇ ਤਾਂ ਆਪਾਂ ਕਹਿੰਦੇ ਨਾ ਵੀ ਪੰਜਾਬ ਦੇ ਜਿਹੜੇ ਰੋਹ ਰੀਤ ਆ, ਉੱਥੋਂ ਦੇ ਕਲਚਰ ਆ, ਉਹਦੇ ਹਿਸਾਬ ਦੇ ਨਾਲ ਬੰਦਾ ਜਿਹੜਾ ਉਹ ਵਸੇ ਉੱਥੇ ਰਵੇ, ਆਪਾਂ ਵੀ ਚਾਹੁੰਦੇ ਆ। ਤੇ ਜੇ ਹੁਣ ਆਪਾਂ ਇਸ ਮੁਲਕ ਦੇ ਵਿੱਚ ਪ੍ਰਾਹੁਣੇ ਆਏ ਆ, ਇਹ ਥਾਂ ਤਾਂ ਹੁਣ ਆਪਣੀ ਨਹੀਂ ਆ। ਹਾਂ, ਆਪਾਂ ਇਹਨੂੰ ਅਪਣਾ ਲਿਆ, ਆਪਾਂ ਬਾਈ ਚੋਇਸ ਅਮਰੀਕਨ ਬਣੇ ਆ, ਤੇ ਫਿਰ ਆਪਾਂ ਬਾਈ ਚੋਇਸ ਉਹਨਾਂ ਦੀਆਂ ਚੀਜ਼ਾਂ ਨੂੰ ਵੀ ਨਾਲ ਨਾਲ ਅਪਣਾਈਏ ਨਾ। ਜਿਹੜੀਆਂ ਆਪਣੀਆਂ ਚੰਗੀਆਂ ਚੀਜ਼ਾਂ ਉਹ ਇਹਨਾਂ ਨੂੰ ਦੱਸੀਏ, ਉਹਨਾਂ ਦੀਆਂ ਚੰਗੀਆਂ ਚੀਜ਼ਾਂ ਕਰੀਏ। ਇਹ ਥੋੜ੍ਹੀ ਵੀ ਜੋ ਆਪਾਂ ਉੱਥੇ ਉਲਟ ਪੁਲਟ ਕਰਦੇ ਆਂ ਵੀ ਉਹੀ ਚੀਜ਼ ਤੁਸੀਂ ਇੱਥੇ ਕਰੀ ਜਾਓ। ਸੋ ਦੈਟਸ ਨਾਟ ਇੰਟੀਗ੍ਰੇਸ਼ਨ। ਅਸਿਮੀਲੇਸ਼ਨ ਵਾਲੇ ਪਾਸੇ ਨੂੰ ਤੁਸੀਂ ਤੁਰੇ ਆ, ਉਹ ਠੀਕ ਨਹੀਂ ਹੁੰਦੀ। ਇੰਟੀਗ੍ਰੇਟ ਹੋਣਾ ਸਿੱਖੀਏ ਆਪਾਂ ਹੁਣ। ਮਿਲ ਕੇ ਉਹੀ ਤੁਸੀਂ ਦੇਖ ਲਓ ਵੀ ਜਿਹੜੀ ਸੋਮਾਲੀਆ ਦੇ ਅਗੇਂਸਟ ਟਰੰਪ ਹੋਣਾ ਦਾ ਜਿਹੜਾ ਇੰਨਾ ਚੱਲ ਰਿਹਾ ਪ੍ਰਚਾਰ, ਹਨਾ,
ਕਿਉਂਕਿ ਉੱਥੇ ਇੱਕ ਫਰਾਡ ਹੋਇਆ ਟਰਾਂਸਪੋਰਟੇਸ਼ਨ ਮਿਲੀਅਨ ਤੋਂ ਬਿਲੀਅਨਸ ਆਫ ਡਾਲਰ ਦਾ ਸੀਗਾ। ਸੋ ਉਹਦੇ ਚ ਕੀ ਉਹ ਕੀਤਾ ਤਾਂ ਥੋੜੇ ਬੰਦਿਆਂ ਨੇ 25 30 40 ਆ, ਪਰ ਪੂਰੀ ਦੀ ਪੂਰੀ ਕਮਿਊਨਿਟੀ ਉਹ ਜਿਹੜੀ ਆ ਉਹ ਨਹੀਂ ਰਡਾਰ ਦੇ ਉੱਤੇ ਲਿਆਂਦੀ ਹੈਗੀ ਆ। ਜੀ ਹਾਂਜੀ ਹਰਵਿੰਦਰ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਪਹਿਲਾਂ ਗੱਲ ਕਰੀ ਭਾਜੀ, ਇੱਕ ਮੈਂ ਰੂਬੀ ਬਾਸੀ ਦੀ ਫੇਸਬੁੱਕ ਤੇ ਵੀਡੀਓ ਪਾਈ ਆ, ਮੈਂ ਇੰਡੀਆ ਗਿਆ ਸੀ, ਪਤਾ ਨਹੀਂ ਸੁਣੀ, ਜਨਵਰੀ ਦੇ ਵਿੱਚ ਕਲਰਾਡੋ 'ਚ ਆਪਣਾ ਮੁੰਡਾ 21 ਸਾਲ ਦਾ ਸੀਰੀਅਲ ਡਰਾਈਵਰ ਐਕਸੀਡੈਂਟ ਹੋ ਕੇ ਡੈਥ ਹੋ ਗਈ ਆ। ਨਹੀਂ ਵੀਰ ਜੀ, ਇਹਦੇ ਕੋਈ ਜਾਣਕਾਰੀ ਨਹੀਂ, ਜੇ ਹੋਈ ਤਾਂ ਆਪਾਂ ਸ਼ੇਅਰ ਕਰ ਲਵਾਂਗੇ। ਰੂਬੀ ਬਾਸੀ ਨੇ ਭਾਈ ਆਪਣਾ ਮੁੰਡਾ ਸਰਦਾਰ ਆ, ਪੰਜਾਬੀ, 1 ਸਾਲ ਪੁਰਾਣਾ ਲਾਇਸੈਂਸ ਹੈ ਉਹਦਾ। ਕੱਲ ਸੀ ਫੇਸਬੁੱਕ ਤੇ ਭਾਜੀ, ਤੇ ਪਤਾ ਨਹੀਂ ਉਹਦੀ ਡੈਥ ਹੋ ਗਈ। ਲਾਸਟ ਨੂੰ 21 ਸਾਲ ਦਾ। ਮਾੜੀ ਗੱਲ ਹੋਈ ਆ, ਕੋਈ ਨਹੀਂ ਆਪਾਂ ਪਤਾ ਕਰਕੇ ਸ਼ੇਅਰ ਕਰ ਲਾਂਗੇ। ਹਾਂਜੀ, ਬਹੁਤ ਮਾੜੀ ਗੱਲ ਆ। ਦੂਸਰਾ ਮੈਂ ਇੱਥੇ ਲੋਡ ਲਾਉਣਾ ਸੀਗਾ, ਇੱਥੇ ਆਪਣਾ ਸਾਲਟ ਸਿਟੀ, ਮੈਂ ਜਰਨਲ ਦੀ ਗੱਲ ਕਰਨੀ ਆ। ਇੱਥੇ ਮੇਰੇ ਕੋਲ ਸਵਿਫਟ ਡਰਾਈਵਰ ਆ, ਸਵਿਫਟ ਦਾ ਡਰਾਈਵਰ ਗੋਰਾ ਆ। ਮੈਂ ਗੱਲਾਂ ਬਾਤਾਂ ਕਰਨ ਲੱਗ ਪਿਆ, ਮੈਂ ਕਿਹਾ ਟਰੱਕ ਪਹਿਲਾਂ ਨਵਾਂ ਪਿਛਲੇ ਸਾਲ 2.5 ਲੱਖ ਦਾ ਲੈ ਰਿਹਾ, ਫਾਇਦਾ ਨਹੀਂ, ਕੋਈ ਗਲਤ ਕੀਤਾ। ਮੈਂ ਕਿਹਾ ਤੈਨੂੰ ਕਿੰਨੇ ਤੋਂ ਨਹੀਂ ਮਾਈਂਡ ਕਰਦਾ ਭਾਜੀ। 98% ਪੈਸੇ ਉਹਨੂੰ ਮੀਲ ਦੇ ਮਿਲ ਰਹੇ ਆ, ਤੇ 10 ਸਾਲ ਤੋਂ ਕੰਮ ਕਰ ਰਿਹਾ। ਤੇ ਸਾਨੂੰ ਅਸੀਂ ਵਾਸ਼ਿੰਗਟਨ ਤੋਂ ਕੈਲੀ ਨੂੰ ਉਹਨਾਂ ਨੂੰ ਤਾਂ ਡਾਲਰ ਮੀਲ ਦਿੰਦੇ ਬ੍ਰੋਕਰ। ਜੀ ਤੇ ਸਾਡੇ ਲੋਕ ਧੰਨਵਾਦ ਜੀ। ਥੈਂਕ ਯੂ ਭਾਜੀ। ਓਕੇ ਜੀ ਰਾਜ ਜੀ। ਆਪਣੇ ਅਗਲੇ ਕਾਲਰ ਨੇ ਹਰਮਿੰਦਰ ਜੀ। ਹਾਂਜੀ ਹਰਜੋਤ ਜੀ ਤੇ ਰਾਜਕਰਨ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ ਜੀ। ਮੈਂ ਨਾ ਥੋੜ੍ਹੀਆਂ ਜਿਹੀਆਂ ਕਰਨੀਆਂ ਤਾਂ ਜ਼ਿਆਦਾ ਗੱਲਾਂ ਸੀ, ਪਰ ਤੁਹਾਡੇ ਕੋਲ ਮੈਨੂੰ ਥੋੜਾ ਟਾਈਮ ਵੀ ਘੱਟ ਹੈ। ਪਰ 2 ਗੱਲਾਂ ਮੈਂ ਤੁਹਾਡੇ ਨਾਲ ਕਰਨੀਆਂ। ਇੱਕ ਤਾਂ ਜਿਵੇਂ ਪਹਿਲੇ ਬਾਈ ਜੀ ਨੇ ਕੀਤਾ ਨਾ, ਕਿ ਐਂ ਕਰਕੇ ਲੈਫਟ ਲੈਂਡ ਦੇ ਵਿੱਚ ਕਿਉਂ ਕਰਦੇ ਆ। ਮੈਂ ਕੱਲ ਦੀ ਸ਼ਾਮ ਦੀ ਵਡੇਰੇ ਦੀ ਸ਼ੇਅਰ ਕਰਨਾ ਮੇਰੇ ਨਾਲ ਜੋ ਹੋਇਆ। ਮੈਂ ਜਾਣੀ ਕੋ ਮਾੜਾ ਨਹੀਂ ਹੋਇਆ, ਪਰ ਮੈਂ ਕਹਿਣਾ ਚਾਹੁੰਦਾ ਵੀ ਮੈਂ ਇੱਥੋਂ ਵਡੇਰੇ ਵਾਲੇ ਪੰਪ ਤੋਂ ਤੇਲ ਪਵਾ ਕੇ ਨਿਕਲਿਆ, ਤੇ ਤੁਸੀਂ ਯਕੀਨ ਮੰਨੋ 10 ਕਾਰਾਂ, ਮੈਂ ਆਪਦੀ ਲਾਈਨ 'ਚ ਜਾ ਰਿਹਾ, ਇਹ ਨਹੀਂ ਕਿ ਮੈਂ ਚੇਂਜ ਨਹੀਂ ਕਰਨਾ, ਮੈਂ ਰਾਈਟ ਜਾ ਰਿਹਾ, ਪਰ 10 ਕਾਰਾਂ ਸ਼ੋਲਡਰ ਤੋਂ ਮੈਨੂੰ ਕ੍ਰੋਸ ਕਰ ਗਿਆ। ਦੱਸੋ ਮੈਂ ਕਿਹੜੇ ਪਾਸੇ, ਲੈਫਟ ਵਾਲੇ ਪਾਸੇ ਧਿਆਨ ਰੱਖਾਂਗੇ, ਰਾਈਟ ਵਾਲੇ ਪਾਸੇ। ਦੇਖੋ ਆਪਾਂ ਨਾ ਕੀ ਕਰ ਰਹੇ ਆ, ਆਪਾਂ ਆਪਣੀ ਕਮਿਊਨਿਟੀ ਦੇ ਵਿੱਚ ਬਹੁਤ ਵੱਡਾ ਪਾੜਾ ਪਾ ਰਹੇ ਹਾਂ। ਮੈਂ ਵੀ ਵਿੱਚ ਆ, ਤੁਸੀਂ ਵੀ ਵਿੱਚ ਆ ਭਾਜੀ। ਮਾਈਂਡ ਵਾਸ਼ ਕਰਿਓ ਜੀ, ਸੌਰੀ ਮੈਂ ਕਹਿ ਰਿਹਾ ਤੁਹਾਨੂੰ। ਕਾਰਨ ਪਤਾ ਕੀ ਹੈ ਜੀ, ਅਸੀਂ ਨੈਗੇਟਿਵ ਹੀ ਲੈ ਰਹੇ ਹਾਂ ਸਾਰਾ ਕੁਛ, ਸਾਰੇ ਜਾਣੇ। ਪਰ ਸਾਨੂੰ ਇਹ ਸੋਚਣਾ ਚਾਹੀਦਾ ਵੀ ਜੇ ਮੰਨ ਲਓ ਭਾਜੀ ਨੇ ਗੱਲ ਕੀਤੀ ਪਹਿਲੇ ਨੇ ਵੀ ਸਾਨੂੰ ਲੈਫਟ ਲੈਨ ਦੇ ਵਿੱਚ ਨਹੀਂ ਰੱਖਣਾ ਚਾਹੀਦਾ, ਪਿੱਛੇ ਟ੍ਰੈਫਿਕ ਲੱਗ ਜਾਂਦਾ, ਮੈਂ ਐਗਰੀ ਹੈ ਲੱਗ ਜਾਂਦਾ। ਪਰ ਬਾਈ ਜੀ ਐਂ ਕਰੋ, ਕੈਲੀਫੋਰਨੀਆ ਦੇ ਵਿੱਚ ਤੁਸੀਂ ਟਰੱਕ ਵਾਲਾ ਇੰਡੀਕੇਟਰ ਦੇ ਦਿਓ, 10 ਕਾਰਾਂ ਪਿੱਛੋਂ ਵੀ ਭੱਜ ਪੈਂਦੀਆਂ। ਬੰਦੇ ਨੇ ਲੋਡ ਲਾਉਣਾ ਹੈ, ਲੈਫਟ ਉੱਥੋਂ ਲੈਫਟ ਮਾਰਨੀ ਹੈ, ਉਹਨੂੰ 1 ਮੀਲ ਕੀ 2 ਮੀਲ ਤੱਕ ਵੀ ਉਹਨਾਂ ਨੂੰ ਨਹੀਂ ਦਿੰਦੇ। ਦੇਖੋ ਸਾਰੇ ਬੰਦੇ ਇੱਕੋ ਜਿਹੇ ਨਹੀਂ, ਗਲਤ ਵੀ ਕਰ ਜਾਂਦੇ ਹੋਣੇ ਆ, ਪਰ ਸਾਰੇ ਮਾੜੇ ਵੀ ਨਹੀਂ ਗੇ। ਇਹ ਗੱਲ ਸਾਨੂੰ ਧਿਆਨ 'ਚ ਰੱਖ ਕੇ ਕਰਨੀ ਚਾਹੀਦੀ। ਜਦੋਂ ਅਸੀਂ ਰੇਡੀਓ ਤੋਂ ਗਾ ਕੇ ਗੱਲ ਕਰਦੇ ਹਾਂ ਨਾ, ਇਹ ਗੱਲ ਬਹੁਤ ਦੂਰ ਤੱਕ ਜਾਂਦੀ ਹੈ। ਉਹਦਾ ਕਾਰਨ ਹੁੰਦਾ ਵੀ ਬੰਦਾ ਕਿਉਂ ਪਹਿਲਾਂ ਕਰਦਾ, ਉਹਦਾ ਕਾਰਨ ਇਹੀ ਹੈ ਵੀ ਉਹਨੂੰ ਨੇੜੇ ਜਾ ਕੇ ਉਹਨੂੰ ਲੈਣ ਦਿੱਤੀ ਨਹੀਂ ਜਾਂਦੀ। ਦੂਜੀ ਗੱਲ, ਜੇ ਰਾਈਟ ਲੈਣ ਦੇ ਵਿੱਚ 1 ਮਿੰਟ ਹੋਲਡ ਕਰਿਓ। ਜੇ ਆਪਾਂ ਇਹ ਮੰਨ ਲਓ ਵੀ ਅਸੀਂ ਇਹ ਪ੍ਰੋਗਰਾਮ ਬੰਦ ਕਰ ਦਿੰਦੇ ਆ, ਨਹੀਂ ਗੱਲ ਕਰਦੇ, ਜਿਹੜਾ ਇੰਗਲਿਸ਼ ਮੀਡੀਆ ਤੁਸੀਂ ਖੋਲ ਕੇ ਦੇਖੋ, ਜਿੱਥੇ 20 ਪੇਜ ਭਰੇ ਹੋਏ ਹੁੰਦੇ ਆ, ਉਹਨਾਂ ਨੂੰ ਤੁਸੀਂ ਕਿੱਦਾਂ ਹੈਂਡਲ ਕਰੋਗੇ? ਮੈਂ ਭਾਜੀ ਬੈਗ ਰੇਡੀਓ ਦੀ ਗੱਲ ਨਹੀਂ ਕਰ ਰਿਹਾ, ਮੈਂ ਕਾਲਰਾਂ ਦੀ ਗੱਲ ਕਰ ਰਿਹਾ। ਤੁਸੀਂ ਤਾਂ ਕਰ ਰਹੇ ਹੋ, ਪਰ ਮੈਂ ਸਾਰੇ ਕਾਲਰਾਂ ਦੀ ਗੱਲ ਕਰ ਰਿਹਾ ਵੀ ਸਾਨੂੰ ਨਾ ਜਿਹੜੀ ਜਿੰਨੀ ਗੱਲ ਹੁੰਦੀ ਹੈ ਉਹ ਵੀ ਨਾਲ ਦੱਸੋ ਨਾ। ਮੰਨ ਲਓ ਲੈਫਟ ਲੈਨ 'ਚ ਨਹੀਂ ਜਾਣਾ ਚਾਹੀਦਾ, ਮੈਂ ਵੀ ਐਗਰੀ ਹਾਂ। ਇੰਡੀਕੇਟਰ ਦੇਣਾ ਚਾਹੀਦਾ, ਮੈਂ ਵੀ ਐਗਰੀ ਹਾਂ। ਪਰ ਬਾਈ ਜੀ ਕੀ ਕਰੋਗੇ ਤੁਸੀਂ? ਇੰਡੀਕੇਟਰ ਦੇ ਦਿਓ, ਤੁਹਾਨੂੰ ਫਿਰ 10 ਮਿੰਟ ਤੋਂ ਅੱਗੇ ਮੁੜਨਾ ਪੈਣਾ, ਕੀ ਕਰੋਗੇ ਤੁਸੀਂ? ਦੇਖੋ ਵਿਰਲਾ 1% ਬੰਦਾ ਹੈਗਾ। ਇੱਕ ਹਰਮਿੰਦਰ ਜੀ ਨਹੀਂ, ਚਲੋ ਤੁਸੀਂ ਕਰ ਲਿਓ ਗੱਲ ਨੂੰ। ਮੈਂ ਇਸੇ ਚੀਜ਼ ਹੀ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਵੀ ਜੇ ਕੋਈ ਹੋਰ ਕਾਨੂੰਨ ਤੋੜ ਰਿਹਾ, ਆਪਾਂ ਵੀ ਤੋੜੀਏ? ਨਹੀਂ ਤੋੜਨਾ ਚਾਹੀਦਾ। ਮੈਂ ਤਾਂ ਤੁਹਾਨੂੰ ਪਹਿਲਾਂ ਕਹਿਤਾ ਨਹੀਂ ਤੋੜਨਾ ਚਾਹੀਦਾ। ਹਾਂਜੀ, ਫਿਰ ਆਪਾਂ ਨੂੰ ਨਹੀਂ ਤੋੜਨਾ ਚਾਹੀਦਾ। ਆਪਾਂ ਦੂਜੇ ਦੀ ਜ਼ਿੰਮੇਵਾਰੀ ਥੋੜੀ ਲੈ ਸਕਦੇ, ਆਪਾਂ ਤਾਂ ਆਪਣੀ ਲੈ ਸਕਦੇ ਨਾ ਜ਼ਿੰਮੇਵਾਰੀ। ਨਹੀਂ ਭਾਜੀ, ਤੁਸੀਂ ਲੈਫਟ ਲੈਨ 'ਚ ਜਾਣਾ, ਜੇ ਮੰਨ ਲਓ ਉੱਥੇ ਵੇਅਰ ਹਾਊਸ ਨੂੰ ਜਾਣ ਵਾਸਤੇ ਅਲਾਉਡ ਹੈ, ਫਿਰ ਤਾਂ ਜਾਊਗਾ ਕਿ ਨਹੀਂ ਜਾਊਗਾ? ਨਹੀਂ, ਜਿੱਥੇ ਅਲਾਉਡ ਆ ਉੱਥੇ ਹੀ ਜਾਣਾ ਹੈ ਨਾ। ਹਾਂਜੀ, ਉਹ ਤਾਂ ਆਬਵੀਅਸ ਹੀ ਗੱਲ ਆ। ਬਾਈ ਲਾ ਚੱਲੋ, ਉਹੀ ਗੱਲ ਆ। ਹਾਂਜੀ, ਮੈਂ ਬਾਈ ਲਾ ਪਹਿਲੀ ਗੱਲ ਕਰਤੀ ਭਾਜੀ, ਬਾਈ ਲਾ ਚਾਹੀਦਾ। ਦੂਜੀ ਗੱਲ, ਜਿਵੇਂ ਮੰਨ ਲਓ ਕੁਛ ਗੱਲਾਂ ਨਾ ਅਸੀਂ ਉਹਦੀਆਂ ਕਰ ਜਾਂਦੇ ਆ, ਉਹ ਇਦਾਂ ਲੱਗਦਾ ਬਾਈ ਜੀ ਬਹਿ ਗਏ ਵੀ ਹਰਿਆਣਾ ਦੇ ਵਿੱਚ ਉਹਨੇ ਡੋਲਤੀ, ਕਾਫੀ ਵਾਲੇ 'ਚ ਬਾਥਰੂਮ ਖੋਲਤਾ। ਬਾਈ ਜੀ ਤੁਸੀਂ ਉਹਨਾਂ ਨੂੰ ਕੁਐਸਚਨ ਕਰਨਾ ਸੀਗਾ ਵੀ ਗਲਤ ਹੈ, ਬਿਲਕੁਲ ਗਲਤ। ਮੈਂ 55 ਸਾਲ ਦਾ, ਮੈਂ ਪੁੱਛਿਆ ਨਹੀਂ ਗਾ, ਬਿਲਕੁਲ ਗਲਤ ਹੈ, ਨਹੀਂ ਬੋਲਣਾ ਚਾਹੀਦਾ, ਦੇਖਣਾ ਚਾਹੀਦਾ, ਉਹਨੇ ਗਲਤ ਕੀਤਾ। ਪਰ ਕੀ ਇੰਨੇ ਟਾਈਮ ਸੀ ਭਾਈ ਮੈਂ ਲੈਬੋਰਟਰੀ ਚੱਕਰ ਵਾਲਿਆਂ ਦੀ ਕਾਫੀ ਸੀਗੇ, ਬਾਥਰੂਮ ਸੀ ਯਾਰ, ਮੈਨੂੰ ਹੈਰਾਨੀ ਹੁੰਦੀ ਹੈ ਬਾਈ ਜੀ ਇਹੋ ਜਿਹੀਆਂ ਗੱਲਾਂ ਕਰਦੇ ਆ ਨਾ। ਕਰੋ ਜ਼ਰੂਰ ਕਰੋ, ਪਰ ਸੋਚ ਕਰੋ। ਪਲੇਟ ਮਾਰ ਕਿਹੜੇ ਤੇ ਕਰ ਰਹੇ ਹੋ ਤੁਹਾਡੇ? ਆਹ ਗੱਲ ਨਾ ਦੇਖੋ, ਆਹ ਗੱਲ ਇੰਗਲਿਸ਼ ਮੀਡੀਅਮ ਤੇ ਜਾਣੀ ਹੈ ਨਾ, ਜਿਹਨੇ ਬਾਥਰੂਮ ਖੋਲਤਾ, ਅਸੀਂ ਕਹਿ ਰਹੇ ਹਾਂ ਬਾਥਰੂਮ ਖੋਲਤਾ। ਬਾਈ ਜੀ ਲੈਬੋਰਟਰੀ ਚੱਕਰ ਵਾਲੇ ਇੰਨੇ ਟਾਈਮ 'ਚ
ਸੋਚਣ ਵਾਲੀਆਂ ਗੱਲਾਂ ਨਾ। ਉਹ ਪਾੜਾ ਪਤਾ ਕੀ ਵੱਧ ਰਿਹਾ, ਜਦੋਂ ਅਸੀਂ ਕਿਸੇ ਨੂੰ ਮੰਡੀਰ ਕਹਿੰਦੇ ਬਾਈ ਜੀ ਮੈਂ ਤਕਰੀਬਨ 57 ਸਾਲ ਦਾ, ਮੰਡੀਰ ਸ਼ਬਦ ਨਾ ਵਰਤੋ ਯਾਰ। ਮੈਂ 5 ਤੇ ਚੱਲਦਾ ਭਾਜੀ, ਫਰੀਨੋ ਤੋਂ ਪੋਰਟਲੈਂਡ ਤੱਕ ਚੱਲਦਾ ਬਾਈ ਜੀ। ਮੁੰਡੇ ਜੇ 2 ਨਹੀਂ ਬੁਲਾਉਂਦੇ, ਅਸਲ ਤੁਹਾਨੂੰ ਪਿਆਰ ਨਾਲ ਬੁਲਾਉਂਦੇ ਆ, ਐ ਨਾ ਕਿ ਸਾਰਿਆਂ ਨੂੰ। ਬੱਚਿਆਂ ਨੂੰ ਸਮਝਾ ਲਓ, ਉਹਨਾਂ ਨੂੰ ਸਮਝਾ ਲਓ। ਬੱਚੇ ਮੈਂ ਤੁਸੀਂ ਯਕੀਨ ਮੰਨੋ, ਮੈਂ ਬਾਥਰੂਮ 'ਚ ਜਾਣਾ ਤੇ ਜੇ ਉੱਥੇ 2 ਬੋਤਲਾਂ ਪਈਆਂ ਨਾ ਅੰਦਰ ਫਲਸ਼ ਦੇ ਵਿੱਚ, ਮੈਂ ਉਹ ਵੀ ਚੱਕ ਕੇ ਟਰੈਸ਼ ਲਿਆ ਕੇ ਪਾ ਦੇਣਾ, ਪਰ ਮੈਂ ਕਹਿੰਦਾ ਨਹੀਂ ਕਿਸੇ ਨੂੰ। ਕਾਰਨ ਪਤਾ ਕੀ, ਕਈ ਵਾਰੀ ਕਈ ਬੰਦੇ ਹੁੰਦੇ ਆ ਗੁੱਸਾ ਕਰ ਜਾਂਦੇ ਆ। ਮੇਰੀ ਗੱਲ ਤਾਂ ਕਈ ਬੰਦਿਆਂ ਨੇ ਗੁੱਸਾ ਕਰਨਾ ਮੈਨੂੰ ਪਤਾ, ਪਰ ਮੈਂ ਉਹਨਾਂ ਤੋਂ ਫਿਰ ਵੀ ਸੌਰੀ ਮੰਗਦਾ ਭਾਜੀ, ਮੈਂ ਤੁਹਾਨੂੰ ਜੇ ਗਲਤ ਕਹਿ ਗਿਆ ਮੈਨੂੰ ਮਾਫ ਕਰ ਦਿਓ ਜੇ। ਪਰ ਆਪਾਂ ਪਤਾ ਕੀ ਆ, ਆਪਾਂ ਜੋ ਕਮੈਂਟ ਰਾਜ ਕਰਨ ਵੀਰ ਜੀ ਸੋਚ ਕੇ ਦੇਖੋ, ਪੱਗ ਦਾ ਮਸਲਾ, ਮੇਰੇ ਸਿਰ ਤੇ ਪੱਗ ਬੰਨੀ ਹੈ, ਮੇਰੇ ਦਾੜੀ ਵੀ ਰੱਖੀ ਹੈ, ਮੈਨੂੰ ਤਾਂ ਪ੍ਰੋਬਲਮ ਆਈ ਨਹੀਂ, ਕੋਈ ਨਹੀਂ ਆਈ ਪ੍ਰੋਬਲਮ। ਵਾਹਿਗੁਰੂ ਦੀ ਕਿਰਪਾ ਨਾਲ ਚੱਲੀ ਹੈ। ਗੋਰਿਆਂ ਨੂੰ ਵੀ ਬੁਲਾਈਦਾ। ਹੁਣ ਮੈਨੂੰ ਸਕੇਲ ਤੇ ਖੜ ਲਿਆ, ਸਕੇਲ ਤੇ ਉਹਨਾਂ ਨੇ ਸਿਲੈਕਸ਼ਨ ਕੀਤੀ। ਮੈਂ ਸਿਟੀਜ਼ਨ ਹਾਂ, 5 ਸਾਲ ਮੈਂ ਕੀਤਾ, ਪਹਿਲਾਂ ਇੰਜ ਚਲਾਇਆ, 5 ਸਾਲ ਹੋ ਗਏ ਮੈਂ ਆਪਣਾ ਟਰੱਕ ਚਲਾਉਣਾ। ਮੈਨੂੰ ਵੀੜਾ ਦੀ ਸਕੇਲ ਨੇ ਖੜ ਲਿਆ, ਉਹਨੇ ਮੇਰੀ ਸਿਲੈਕਸ਼ਨ ਕੀਤੀ। ਬਾਈ ਜੀ ਮੈਨੂੰ ਮੇਰਾ ਲਾਇਸੈਂਸ ਦੇਖ ਕੇ ਨਾ, ਉਹ ਬੰਦੇ ਨੇ ਜਦੋਂ ਮੈਂ ਚੇਅਰ ਤੇ ਜਾ ਕੇ ਦੇਖਿਆ, ਜਿਹੜਾ ਅਫੀਸਰ ਸੀਗਾ, ਲਾਇਸੈਂਸ ਦੇਖ ਕੇ ਨਾ ਉਹ ਸਿਰ ਮਾਰੀ ਜਾਵੇ, ਕਿਉਂਕਿ ਮੈਂ ਸਿਟੀਜ਼ਨ ਸੀਗਾ। 2 ਵੀਕ ਪਹਿਲਾਂ ਹੀ ਮੇਰਾ ਉਹ ਲਾਇਸੈਂਸ ਰਿਨਿਊ ਹੋ ਗਿਆ ਸੀਗਾ, 10 ਸਾਲ ਦਾ ਮੇਰਾ ਲਾਇਸੈਂਸ ਹੈ। ਉਸ ਤੋਂ ਬਾਅਦ ਉਹਨੇ ਮੇਰੀ ਇੰਸਪੈਕਸ਼ਨ ਕੀਤੀ, ਮੈਨੂੰ ਪੇਪਰ ਦੇ ਗਿਆ, ਲਾਇਸੈਂਸ ਦੇ ਗਿਆ। ਪਰ ਉਸ ਅਫੀਸਰ ਨੇ ਜਾ ਕੇ ਕੁਰਸੀ ਤੇ ਬਹਿ ਗਿਆ, ਮੈਨੂੰ ਉਹਨੇ ਇਹ ਨਹੀਂ ਕਿਹਾ ਵੀ ਰਾਈਟ ਨਾਓ ਤੂੰ ਜਾ ਸਕਦਾ। ਮੈਂ ਉਹਨੂੰ ਤਕਰੀਬਨ 30-35 ਸਕਿੰਟ ਤੋਂ ਬਾਅਦ 'ਚ ਪੁੱਛਿਆ ਕੈਨ ਆਈ ਗੋ, ਫਿਰ ਉਹਨੇ ਕਿਹਾ, ਔਰ ਉਹਨੇ ਮੱਚੇ ਸਾਡੇ ਨਾਲ ਕਿਹਾ ਅਜੀ ਦੇਖੋ ਮੇਰਾ ਕਸੂਰ ਹੀ ਕੋਈ ਨਹੀਂ, ਮੈਂ ਤੁਹਾਨੂੰ ਪੇਪਰ ਦੇ ਦਿੱਤੇ, ਲੋੜ ਦੇ ਪੇਪਰ ਦੇ ਦਿੱਤੇ ਆ, ਲਾਇਸੈਂਸ ਦੇਤਾ, ਸਾਰਾ ਕੁਛ ਮੁੱਕ ਗਿਆ। ਕਹਿਣ ਦਾ ਭਾਵ ਜਦੋਂ ਇਹ ਅਸੀਂ ਗੱਲਾਂ ਆਪ ਹੀ ਇੰਨੀਆਂ ਜ਼ਿਆਦਾ ਦੇਖੋ ਵਧਾਓ ਜੀ, ਸੜ ਕੇ ਵਧਾਓ, ਪਰ ਇਹਦਾ ਲੈਵਲ ਆ ਨਾ, ਕਮ ਸੇ ਕਮ ਅਸੀਂ ਸ਼ਹਿਰਾਂ ਦੇ ਵਿੱਚ ਸੈਮੀਨਾਰ ਹੋ ਸਕਦੇ ਆ, ਉੱਥੇ ਅਸੀਂ ਇਕੱਠੇ ਹੋਈਏ, ਇਹੋ ਜਿਹੀਆਂ ਗੱਲਾਂ ਨੂੰ ਵਿਚਾਰ ਗਈ ਕੀ ਕਰਨਾ ਚਾਹੀਦਾ। ਆ ਰਿਹਾ ਪਰਸੋਂ ਨੂੰ ਸੈਮੀਨਾਰ ਜ਼ਰੂਰ ਪਹੁੰਚਿਓ ਤੁਸੀਂ ਵੀ ਉੱਥੇ ਤੇ। ਹਾਂਜੀ ਬਿਲਕੁਲ, ਥੈਂਕ ਯੂ ਜੀ। ਕੋਈ ਪ੍ਰੋਬਲਮ ਇਹ ਨਹੀਂ ਹੈ ਵੀ ਕੋਈ ਨਵਾਂ ਆ ਜਾਂ ਪੁਰਾਣਾ ਆ, ਗੱਲ ਐਜੂਕੇਸ਼ਨ ਦੀ ਹੋ ਰਹੀ ਆ। ਬਹੁਤਿਆਂ ਨੇ ਇਹੀ ਕਿਹਾ ਵੀ ਵੱਧ ਤੋਂ ਵੱਧ ਐਕਸਪੀਰੀਅੰਸ ਲਓ, ਹਨਾ। ਸੋ ਮੇਨ ਗੱਲ ਇਹ ਆ, ਪਰ ਗੱਲ ਇਹ ਆ ਵੀ ਜਿਹੜੇ 1-2 ਬੰਦੇ ਗਲਤੀ ਕਰਦੇ ਆ, ਉਹਦੇ ਨਾਲ ਫਿਰ ਪੂਰੀ ਦੀ ਪੂਰੀ ਕਮਿਊਨਿਟੀ ਜਿਹੜੀ ਬਦਨਾਮ ਹੁੰਦੀ ਆ, ਪੂਰਾ ਮੁਲਕ ਹੁੰਦਾ। ਤੁਸੀਂ ਸਮਾਲੀਅਨ ਦੇ ਅਗੇਂਸਟ ਤੁਸੀਂ ਖੁਦ ਦੇਖ ਲਿਆ, ਹਨਾ। ਆਪਣੇ ਪੰਜਾਬੀ ਟਰੱਕਰਸ ਦੇ ਅਗੇਂਸਟ ਦੇਖ ਲਓ ਵੀ ਕਿੰਨੀ ਹੇਟ ਜਿਹੜੀ ਫੈਲੀ ਹੋਈ ਹੈਗੀ। ਤੁਹਾਨੂੰ ਪਤਾ, ਇੰਗਲਿਸ਼ ਦਾ ਮੀਡੀਆ ਦੇਖ ਲਓ ਤੁਸੀਂ, ਜਿੰਨੇ ਵੀ ਗੂਗਲ ਸਰਚ ਕਰ ਲਓ ਤੁਹਾਨੂੰ ਪਤਾ ਲੱਗ ਜਾਣਾ ਹੈ ਜੀ। ਅਮਰਜੀਤ ਦੁਆਰਾ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ। ਸਤਿ ਸ੍ਰੀ ਅਕਾਲ ਜੀ। ਆਪਾਂ ਜਿੰਨੇ ਮਰਜ਼ੀ ਪੱਜ ਬਣਾ ਲਈਏ, ਐਕਸਕਿਊਜ਼ ਬਣਾ ਲਈਏ ਨਾ, ਜਿਹੜਾ ਰੂਲ ਆ ਰੂਲ ਹੁੰਦਾ ਨਾ, ਹੈ ਨਾ। ਹੈਵੀ ਡਿਊਟੀ ਵਹੀਕਲ, ਉਹ ਟਰੱਕ ਵੀ ਆ ਜਾਂਦੇ, ਬੱਸਾਂ ਵੀ ਆ ਜਾਂਦੀਆਂ, ਸਾਡੇ ਛੋਟੀਆਂ ਬੱਸਾਂ ਵੀ ਹੈਗੀਆਂ, ਸਾਨੂੰ ਸੱਜੀ ਲੈਣ ਵਰਤਣੀ ਪੈਂਦੀ ਆ, ਹੈ ਨਾ। ਜਿੱਦਾਂ ਪ੍ਰੀਵੀਅਸ ਕਾਲਰ ਨੇ ਕਾਲ ਕੀਤਾ ਜੀ, ਉਹਨੇ ਕਿਹਾ ਵੀ ਜਿੱਥੇ ਲਿਖਿਆ ਹੁੰਦਾ, ਜਿੱਦਾਂ ਮੈਂ ਮੇਨਲੀ ਗੱਲ ਕਰਦਾ, ਜਿੱਥੇ 4 ਲੈਣਾ ਹਾਈਵੇ ਹੁੰਦਾ, 2 ਲੈਣਾ ਇੱਕ ਪਾਸੇ ਜਾਂਦੇ, 2 ਲੈਣਾ ਦੂਜੇ ਪਾਸੇ ਜਾਂਦੀਆਂ ਨਾ। ਜਾਂ ਤੁਸੀਂ ਕੋਈ ਮੋੜ 'ਚ ਹੁੰਦਾ, ਤੁਸੀਂ ਦੂਜੀ ਲੈਫਟ ਲੈਣ ਜਾ ਸਕਦੇ ਆ, ਜਾਂ ਤੁਸੀਂ ਮੋਹਰੇ ਜਾ ਕੇ ਮੁੜਨਾ ਖੱਬੇ ਨੂੰ। ਇਹ ਨਹੀਂ ਵੀ 4-5 ਮੀਲ ਪਹਿਲਾਂ ਹੀ ਤੁਸੀਂ ਖੱਬੇ ਲੈਣ 'ਚ ਪਾ ਲੈਣਾ ਨਾ। ਨਾਲੇ ਇੱਕ ਹੋਰ ਗੱਲ ਆ, ਨਾ ਕਾਰਾਂ ਵਾਲੇ ਮੌਕਾ ਦਿੰਦੇ ਆ ਟਰੱਕਾਂ ਵਾਲਿਆਂ ਨੂੰ, ਉਹਨਾਂ ਨੂੰ ਪਤਾ ਵੀ ਵੱਡੀਆਂ ਗੱਡੀਆਂ ਇਹਨਾਂ ਨੂੰ ਲੈਨ ਚੇਂਜ ਕਰਨ ਨੂੰ ਔਖਾ ਹੋਣਾ। ਸੋ ਜਿੱਥੇ ਲਿਖਿਆ ਹੁੰਦਾ ਵੀ ਇਟਸ ਓਕੇ ਟੂ ਯੂਜ਼ ਦਾ ਲੈਫਟ ਲੇਨ, ਇਟਸ ਓਕੇ ਟੂ ਯੂਜ਼ ਦਾ ਮਿਡਲ ਲੇਨ, ਉੱਥੇ ਤੁਸੀਂ ਬਚ ਸਕਦੇ ਆ। ਨਹੀਂ ਤਾਂ ਤੁਹਾਨੂੰ ਉਹ ਸੱਜੀ ਲੈਣ 'ਚ ਮੁੜ ਕੇ ਵਾਪਸ ਆਉਣਾ ਪੈਂਦਾ। ਜੇ ਤੁਸੀਂ ਕੋਈ ਗੱਡੀ ਆ ਸਲੋ ਵੀ ਜਾਂਦੀ ਆ ਲੈਫਟ ਲੈਨ 'ਚ, ਤੁਸੀਂ ਉਹਨੂੰ ਪੈਸ ਕਰਕੇ ਰਾਈਟ ਲੈਨ 'ਚ ਸਲੋ ਜਾਂਦੀ ਆ ਗੱਡੀ, ਤੁਸੀਂ ਉਹਨੂੰ ਪੈਸ ਕਰਕੇ ਲੈਫਟ ਲੈਨ 'ਚ ਸੱਜੀ ਲੈਨ 'ਚ ਆਉਣਾ ਪੈਂਦਾ। ਸੋ ਇਹ ਰੂਲ ਆ ਨਾ, ਰੂਲ ਫਾਲੋ ਕਰਨੇ ਚਾਹੀਦੇ। ਐਜੂਕੇਸ਼ਨ ਮੇਨਲੀ ਗੱਲ ਆ। ਜਿੱਦਾਂ ਭਾਈ ਆਪਾਂ ਸਕੂਲ ਦੀ ਗੱਲ ਕਰਦੇ ਆ ਨਾ। ਹਾਂਜੀ ਅਮਰਜੀਤ ਜੀ, ਸਮਾਂ ਹੋ ਗਿਆ ਬਹੁਤ ਹੁਣ, ਤੇ ਥੈਂਕ ਯੂ ਅੱਜ ਦੀ ਜਿਹੜਾ ਜੀ। ਓਕੇ, ਧੰਨਵਾਦ ਜੀ। ਥੈਂਕ ਯੂ ਅਮਰਜੀਤ, ਥੈਂਕ ਯੂ ਜੀ। ਬਿਲਕੁਲ ਸੌਰੀ ਜੀ। ਤੇ ਸਮਾਂ ਜਿਹੜਾ ਸਮਾਪਤ ਹੈ ਜੀ। ਤੇ ਬਾਕੀ ਗੱਲ ਤਾਂ ਇਹੀ ਹੈ ਜੀ, ਕਾਨੂੰਨ ਦੇ ਹਿਸਾਬ ਦੇ ਨਾਲ ਤੁਸੀਂ ਚੱਲੋਗੇ ਠੀਕ ਰਹੋਗੇ, ਨਹੀਂ ਤਾਂ ਗੱਲਾਂ ਤਾਂ ਕਈ ਤਰੀਕੇ ਦੀਆਂ ਜਿਹੜੀਆਂ ਉਹ ਹੋ ਹੀ ਜਾਣੀਆਂ, ਆਪਾਂ ਵੀ ਕਰ ਲੈਣੀਆਂ, ਤੁਸੀਂ ਵੀ ਕਰ ਲੈਣੀਆਂ, ਸਾਰਿਆਂ ਨੇ ਕਰ ਲੈਣੀਆਂ, ਪਰ ਗਲਤ ਨੂੰ ਗਲਤ ਤਾਂ ਕਹਿਣਾ ਹੀ ਪੈਣਾ ਨਾ। ਉਹ ਤਾਂ ਜੇਰਾ ਜਿਹੜਾ ਉਹ ਰੱਖਣਾ ਹੀ ਪੈਣਾ। ਤੇ ਜਿੱਥੇ ਠੀਕ ਆ, ਜਿੱਥੇ ਧੱਕਾ ਹੁੰਦਾ, ਉਹ ਵੀ ਤੁਸੀਂ ਗੱਲ ਕਰਨੀ ਹੈ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨਾਲ ਹੁੰਦੀਆਂ, ਤੁਸੀਂ ਇੱਦਾਂ ਨਹੀਂ ਹੋ ਸਕਦੇ, ਪਿਕ ਐਂਡ ਚੂਜ਼ ਨਹੀਂ ਆਪਾਂ ਨੂੰ ਕਰਨਾ ਜਿਹੜਾ ਉਹ ਚਾਹੀਦਾ। ਸੋ ਗਲਤ ਨੂੰ ਗਲਤ ਤੇ ਠੀਕ ਨੂੰ ਠੀਕ ਆਖੋ। ਧੱਕਾ ਜਿੱਥੇ ਹੋ ਰਿਹਾ ਉੱਥੇ ਧੱਕੇ ਦੇ ਉਲਟ ਗੱਲ ਕਰੋ, ਤੇ ਜਿੱਥੇ ਕੋਈ ਆਪਣਾ ਧੱਕਾ ਕਰ ਰਿਹਾ ਤਾਂ ਉਹ ਵੀ ਦੱਸੋ ਵੀ ਹਾਂ ਭਾਈ ਆਹ ਵੀ ਗੱਲ ਚੀਜ਼ ਜਿਹੜੀ ਉਹ ਨਾਲ ਚੱਲ ਰਹੀ ਆ। ਬਾਕੀ ਸਹੀ ਚੱਲਣ ਦੀ ਜਿਹੜੀ ਗੱਲ ਆ, ਉਹ ਉਸ ਦੇ ਉੱਤੇ ਫੋਕਸ ਕਰਨ ਦੀ ਜਿਹੜੀ ਉਹ ਲੋੜ ਆ। ਚਾਹੇ ਤੁਸੀਂ ਐਜ਼ ਏ ਬਿਜ਼ਨਸ ਰਨ ਕਰ ਰਹੇ ਆ, ਚਾਹੇ ਤੁਸੀਂ ਓਨਰ ਓਪਰੇਟਰ ਆ, ਚਾਹੇ ਤੁਸੀਂ ਡਰਾਈਵਰ ਆ, ਜਾਂ ਕਿਸੇ ਵੀ ਤਰੀਕੇ ਦੇ ਨਾਲ, ਜਾਂ ਕਿਸੇ ਵੀ ਹੋਰ ਬਿਜ਼ਨਸ 'ਚ ਆ, ਜੇ ਕਦੋਂ ਥੋੜ੍ਹਾ ਬਹੁਤਾ ਖੱਬੇ ਸੱਜੇ ਕਰੋਗੇ ਤਾਂ ਇਵੈਂਚੁਅਲੀ ਇਟਸ ਗੋਇੰ ਟੂ ਬਾਈਟ ਯੂ ਬੈਕ।
ਉਹ ਵਾਪਸ ਆ ਹੀ ਜਾਂਦੀ ਹੁੰਦੀ ਹੈ ਗੱਲ ਮੁੜ ਘੁੜ ਕੇ, ਤੇ ਫਿਰ ਔਖੇ ਹੋਈਦਾ ਹੈ। ਫਿਰ ਉਹ ਉਸ ਚੀਜ਼ ਤੋਂ ਬਚਾਅ ਲਈ ਪਹਿਲੇ ਸਹੀ ਢੰਗ ਦੇ ਨਾਲ ਚੱਲਿਆ ਜਾਵੇ। ਤੇ ਹਰਜੋਤ ਸਿੰਘ ਜੀ ਲੈਂਦੇ ਆ ਜੀ ਇਜਾਜ਼ਤ ਹੁਣ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।